2024 ਵਿੱਚ 2 ਦਸੰਬਰ ਨੂੰ ਮੀਰੀ ਪੀਰੀ ਦੇ ਮਾਲਕ ਸੱਚੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਕੌਮ ਨੂੰ ਇਕੱਤਰਤ ਕਰਨ ਵਾਸਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਕਰਨ ਵਾਸਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਇਕੱਤਰ ਕਰਦਿਆਂ ਹੋਇਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਥ ਨੂੰ ਕੌਮ ਨੂੰ ਕਮੇਟੀ ਬਣਾ ਕੇ ਹੁਕਮ ਹੋਇਆ ਸੀ। ਆਪ ਜੀ ਦੀ ਮਹਾਨ ਰਹਿਮਤ ਹੋਈ, ਕਿਰਪਾ ਹੋਈ, ਜੋ 5 ਮੈਂਬਰੀ ਕਮੇਟੀ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਜੀ ਨੇ ਇਹ ਸਾਰੇ ਕਾਰਜ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਵਾਲੀ ਰਹਿਮਤ ਵਰਤਾਉਂਦਿਆਂ ਸੱਚੇ ਪਾਤਸ਼ਾਹ ਸਾਰੇ ਕਾਰਜ ਸੰਪੂਰਨ ਕਰਵਾਏ ਨੇ। ਇਸੇ ਤਰ੍ਹਾਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਅੱਜ ਦਾ ਇਹ ਮਹਾਨ ਗੁਰਮਤਿ ਸਮਾਗਮ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਸਾਈ ਹੋਈ ਪਾਵਨ ਨਗਰੀ ਰਾਜ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੌਮ ਦੇ ਮਹਾਨ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਜੀਆਂ ਦੇ ਪਾਵਨ ਅਸਥਾਨ ਤੇ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਵਾਸਤੇ ਡੈਲੀਗੇਟ ਇਜਲਾਸ ਹੋਣਾ ਹੈ। ਪਾਤਸ਼ਾਹ ਇਸੇ ਸੰਦਰਭ ਵਿੱਚ ਸਮੁੱਚੀ ਕੌਮ ਨੇ ਪੰਥ ਨੇ ਆਪ ਜੀ ਦੇ ਪਾਵਨ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਜੀ ਦੀ ਛਤਰ ਛਾਇਆ ਹੇਠ ਤਖਤ ਹੇਠ ਹਜ਼ੂਰੀ ਅੰਦਰ ਪਾਤਸ਼ਾਹ ਜੀ ਉਹ ਸ਼ਬਦ ਕੀਰਤਨ ਹੋਇਆ ਹੈ। ਉਪਰੰਤ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਵਰਤ ਰਹੀ ਹੈ ਜੋ ਡੈਲੀਗੇਟ ਅਜਲਾਸ ਸ਼ੁਰੂ ਕਰਕੇ ਅਤੇ ਇਸ ਪੰਥ ਦੀ ਜੋ ਰਾਜਨੀਤਿਕ ਜਥੇਬੰਦੀ ਹੈ ਪੰਜਾਬੀਅਤ ਅਤੇ ਕੌਮ ਦੀ ਅਗਵਾਈ ਕਰਨ ਵਾਸਤੇ ਜੋ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋ ਰਹੀ ਹੈ ਇਹਦੇ ਡੈਲੀਗੇਟਾਂ ਨੇ ਪਾਤਸ਼ਾਹ ਜੀ ਇਸ ਮਹਾਨ ਜਥੇਬੰਦੀ ਦਾ ਮੁੱਖ ਸੇਵਾਦਾਰ ਪ੍ਰਧਾਨ ਦੇ ਰੂਪ ਵਿੱਚ ਪਾਤਸ਼ਾਹ ਜੀ ਚੁਣਨਾ ਹੈ। ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਸਰਬੱਤ ਖਾਲਸਾ ਪੰਥ ਵਿੱਚ ਏਕਤਾ ਇਤਫਾਕ ਬਖਸ਼ਣਾ, ਕੌਮ ਦੀ ਚੜ੍ਹਦੀ ਕਲਾ ਕਰਨੀ, ਪੰਥ ਨੂੰ ਇੱਕ ਵਿਧਾਨ ਇੱਕ ਨਿਸ਼ਾਨ ਸੰਵਿਧਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਛਤਰ ਛਾਇਆ ਹੇਠ ਇਕੱਤਰਤ ਹੋਣ ਦਾ ਬਲ ਬੁੱਧ ਪ੍ਰਦਾਨ ਕਰਨਾ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰੋ, ਅੱਗੋਂ ਵਾਸਤੇ ਸਮਤ ਬਖਸ਼ਣੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਦਾਤਾਂ ਖਜ਼ਾਨਿਆਂ ਵਿੱਚੋਂ ਪਾਵਨ ਕੜਾਹਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਬੌੜੀ ਕਰੋ ਆਪਣੇ ਪਾਵਨ ਅਲਾਹੀ ਫਰਮਾਨ ਬਖਸ਼ਿਸ਼ ਕਰਕੇ ਪੰਥ ਦੀ ਕੌਮ ਦੀ ਪੰਜਾਬੀਅਤ ਦੀ ਜਥੇਬੰਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਵਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਾਹੈ, ਰਾਜ ਕਰੇਗਾ ਆਕੀ ਰਹੇ ਨਾ ਕੋਏ, ਬਚੇ ਸ਼ਰਨ ਜੋ ਹੋਏ, ਬੋਲੇ ਸੋ ਨਿਹਾਲ। ਪੰਜ ਲਾ ਦਿਓ, ਪੰਜ।
ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਤਦਾਰਾ ਸਿਓ ਪ੍ਰੀਤ ਲਗਾਈ, ਏਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਲੰਤ ਜਮ ਤਰਾਸ ਮਟਾਈ, ਏਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ, ਏਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ, ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਜ ਸਬਾਏ, ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾ, ਹੋਵੈ ਸੇਵਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ, ਸੱਜਣ ਸੱਚਾ ਪਾਤਸ਼ਾਹ, ਫਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ, ਸੱਜਣ ਸੱਚਾ ਪਾਤਸ਼ਾਹ, ਫਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਿਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ, ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ, ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ,
ਆਨੰਦ ਕਰੇ ਨਰ ਨਾਰੀ। ਹਰ ਹਰ ਪ੍ਰਭ ਕਿਰਪਾ ਧਾਰੀ। ਸੰਤ ਸੁਖ ਹੋਆ ਸਭ ਥਾਈ। ਪਾਰ ਬ੍ਰਹਮਾ ਪੂਰਨ ਪਰਮੇਸ਼ਰਾ। ਰਾਵ ਰੇਹਾ ਸਭਨੀ ਜਾਈ। ਰਹਾਉ ਤੁਰ ਕੇ ਬਾਣੀ ਆਏ। ਤਿਨ ਸਗਲੀ ਚਿੰਤਾ ਮਟਾਈ। ਦਿਆਲ ਪੁਰਖ ਮਿਹਰਵਾਨਾ। ਹਰ ਨਾਨਕ ਸਾਚ ਵਖਾਨਾ। ਤੁਰ ਕੇ ਬਾਣੀ ਆਏ। ਤਿਨ ਸਗਲੀ ਚਿੰਤਾ ਮਟਾਈ। ਦਿਆਲ ਪੁਰਖ ਮਿਹਰਵਾਨਾ। ਹਰ ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਪਰਮੇਸ਼ਰ ਦਿੱਤਾ ਬੰਨਾ। ਦੁਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ। ਹਰ ਹਰ ਪ੍ਰਭ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਇਸ ਮਹਾਨ ਪਵਿੱਤਰ ਸਥਾਨ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਦੇ ਪਵਿੱਤਰ ਸਥਾਨ ਤੇ ਸੁਸ਼ੋਭਿਤ ਇੱਕ ਬਹੁਤ ਹੀ ਉੱਤਮ ਔਰ ਪੰਥਕ ਕਾਰਜ ਵਿੱਚ ਇਕੱਤਰ ਹੋਈ ਸਮੂਹ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਤਾਂ ਮੇਰੀ ਜਿੰਨੇ ਵੀ ਸੱਜਣ ਮੋਬਾਈਲਸ ਰਾਹੀਂ ਜਾਂ ਹੋਰ ਰਾਹੀਂ ਵੀਡੀਓਜ਼ ਬਣਾ ਰਹੇ ਨੇ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਇਹ ਆਪਣਾ ਬੜਾ ਉੱਤਮ ਔਰ ਪਵਿੱਤਰ ਕਾਰਜ ਹੈ, ਕਿਰਪਾ ਕਰਕੇ ਸਾਰੇ ਬੰਦ ਕਰ ਦਿਓ। ਬਾਕੀ ਸਾਰਾ ਸਿਸਟਮ ਹੈ ਜਿਹੜਾ ਉਹ ਹੈ ਅਰੇਂਜਮੈਂਟ ਦਾ, ਉਹ ਤੋਂ ਸਾਰੀ ਚੀਜ਼ ਬਾਹਰ ਜਾਊਗੀ। ਦੂਸਰਾ ਮੈਂ ਬੇਨਤੀ ਕਰਨੀ ਚਾਹੁੰਦਾ, ਸਾਧ ਸੰਗਤ ਜੀ, ਆਪਾਂ ਉਸ ਪਵਿੱਤਰ ਸਥਾਨ ਤੇ ਬੈਠੇ ਹਾਂ। ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਨੇ ਜੋ ਪੰਥ ਲਈ ਕੁਰਬਾਨੀਆਂ, ਤਿਆਗ ਔਰ ਸੇਵਾ ਦਾ ਮਾਰਗ ਸਾਨੂੰ ਦਿੱਤਾ, ਔਰ ਜਿਸ ਤਰ੍ਹਾਂ ਦੀਆਂ ਪੰਥਕ ਲੀਹਾਂ ਪਾਈਆਂ, ਗੁਰੂ ਕਿਰਪਾ ਕਰੇ ਕਿ ਜਿਹੜੀ ਜਥੇਬੰਦੀ ਦੀ ਅਸੀਂ ਅੱਜ ਸਿਰਜਣਾ ਕਰਨ ਜਾ ਰਹੇ ਹਾਂ, ਉਹ ਵੀ ਉਹਨਾਂ ਪੰਥਕ ਲੀਹਾਂ ਤੇ ਚੱਲ ਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਰੱਖਣ ਵਿੱਚ ਸਫਲ ਰਹੇ। ਔਰ ਜੋ ਧਰਮ ਦੀ ਹਾਨੀ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੇ ਰਾਖੀ ਕਰਨੀ ਸੀ ਪੰਥ ਦੀ,
ਜਿਹੜੀ ਜਮਾਤ ਨੇ ਰਾਖੀ ਕਰਨੀ ਸੀ, ਉਹ ਸਾਡੀ ਜਮਾਤ ਨੇ ਜੋ ਘਾਣ ਕੀਤਾ, ਪੰਥਕ ਸੰਸਥਾਵਾਂ ਦਾ, ਪੰਥਕ ਪਰੰਪਰਾਵਾਂ ਦਾ, ਉਸ ਤੋਂ ਇਹ ਸਾਰਾ ਜਿਹੜਾ ਵਰਤਾਰਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ 2 ਦਸੰਬਰ ਨੂੰ ਵਾਪਰਿਆ, ਉਸ ਦੇ ਤਹਿਤ ਜੋ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਸ਼੍ਰੋਮਣੀ ਅਕਾਲੀ ਦਲ ਦੇ ਲਈ ਅਕਾਲ ਤਖਤ ਸਾਹਿਬ ਦੇ ਆਦੇਸ਼ ਹੋਏ, ਕਮੇਟੀ ਬਣੀ, ਕਮੇਟੀ ਨੇ ਉਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ। ਬੜੀਆਂ ਔਕੜਾਂ, ਬੜੀਆਂ ਮੁਸ਼ਕਲਾਂ, ਬੜੇ ਦਬਾਅ, ਬੜੇ ਰਿਸ਼ਤਿਆਂ ਦੇ ਵਾਸਤੇ ਪਾਏ ਗਏ, ਪਰੰਤੂ ਮੈਂ ਸਾਰੇ ਕਮੇਟੀ ਮੈਂਬਰ ਸਾਹਿਬਾਨ ਨੂੰ ਵਧਾਈ ਦਿੰਦਾ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਥ ਪ੍ਰਸਤੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਾਵਨਾ ਦਾ ਆਪਣਾ ਸਬੂਤ ਦੇ ਕੇ ਆਪਣੇ ਨਿੱਜੀ ਹਿੱਤਾਂ ਨੂੰ, ਸਵਾਰਥਾਂ ਨੂੰ, ਲਾਲਸਾਵਾਂ ਨੂੰ ਤਿਆਗ ਕੇ ਜੋ ਇਹ ਉਪਰਾਲਾ ਕੀਤਾ, ਗੁਰੂ ਦੇ ਆਸ਼ੀਰਵਾਦ ਨਾਲ ਉਹਦੇ ਵਧਾਈ ਦੇ ਪਾਤਰ ਨੇ। ਸੰਗਤ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਤੇ ਸਹਿਯੋਗ ਦਿੱਤਾ ਔਰ ਤਕਰੀਬਨ ਸਹੀ ਰੂਪ ਵਿੱਚ 15 ਲੱਖ ਦੀ ਭਰਤੀ ਬਿਨਾਂ ਕਿਸੇ ਪਲੇਟਫਾਰਮ ਤੋਂ, ਬਿਨਾਂ ਕਿਸੇ ਰਾਜਸੀ ਪਾਰਟੀ ਤੋਂ, ਬਿਨਾਂ ਕਿਸੇ ਰਾਜਸੀ ਸੈਟਅਪ ਤੋਂ ਥੱਲੜੇ ਲੈਵਲ ਤੇ ਸਿਰਫ ਤੇ ਸਿਰਫ ਇੱਕ ਮੂਵਮੈਂਟ ਦੇ ਰੂਪ ਵਿੱਚ ਭਰਤੀ ਹੋਈ ਹੈ। ਇਹ ਸਿਰਫ ਤੇ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਨੂੰ, ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨੂੰ ਮੁੱਖ ਰੱਖ ਕੇ ਹੋਈ ਹੈ। ਇਹ ਸਾਰੀ ਲੀਡਰਸ਼ਿਪ ਨੂੰ, ਹਰ ਵਿਅਕਤੀ ਨੂੰ ਇਸ ਗੱਲ ਦਾ ਜ਼ਰੂਰ ਮੈਂ ਸਮਝਦਾ ਅਹਿਸਾਸ ਵੀ ਹੋਣਾ ਚਾਹੀਦਾ ਔਰ ਅਹਿਸਾਸ ਰੱਖਣਾ ਵੀ ਚਾਹੀਦਾ। ਸੋ ਇਹ ਪਲੇਟਫਾਰਮ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਰੂਪ ਵਿੱਚ ਸਿਰਜਿਆ ਜਾ ਰਿਹਾ ਹੈ, ਇਹ ਨਿਰੋਲ ਰੂਪ ਵਿੱਚ ਪੰਥ ਦੀ, ਪੰਜਾਬ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਰੂਪ ਵਿੱਚ ਸੇਵਾ ਕਰਨ ਦਾ ਅਹਿਦ ਲੈ ਕੇ ਤੁਰੇਗਾ। ਇਸ ਗੱਲ ਦਾ ਤੁਹਾਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ। ਸੰਗਤ ਦੀਆਂ, ਡੈਲੀਗੇਟ ਸਾਹਿਬਾਨ ਦੀਆਂ ਬਹੁਤ ਭਾਵਨਾਵਾਂ ਨੇ। ਸੰਗਤ ਔਰ ਪੰਥਕ ਲੋਕ ਬੜੇ ਨਿਰਾਸ਼ ਨੇ ਬਹੁਤ ਲੰਮੇ ਸਮੇਂ ਤੋਂ। ਉਹ ਨਿਰਾਸ਼ਤਾ ਦਾ ਦੌਰ ਖਤਮ ਕਰਕੇ ਪੰਥ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਸਰੀਰ ਸੀ, ਸਰੀਰ ਹੈ, ਪੰਥ ਸਾਡੀ ਰੂਹ ਹੈ, ਔਰ ਉਹ ਰੂਹ ਬਹੁਤ ਲੰਮੇ ਸਮੇਂ ਤੋਂ ਉਦਾਸ ਸੀ। ਉਹਨਾਂ ਨੂੰ ਕੋਈ ਰਸਤਾ ਨਹੀਂ ਸੀ ਦਿਖ ਰਿਹਾ। ਅਸੀਂ ਬਾਰ-ਬਾਰ ਨਵੇਂ-ਨਵੇਂ ਤਜਰਬੇ ਕਰਕੇ ਫੇਲ ਹੋ ਰਹੇ ਸੀ। ਅੱਜ ਇੱਕ ਨਵਾਂ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦਾ ਜੋ ਸਿਰਜਿਆ ਜਾ ਰਿਹਾ, ਗੁਰੂ ਕਰੇ ਕਿ ਤੁਸੀਂ ਐਸੇ ਪ੍ਰਧਾਨ, ਐਸੇ ਆਗੂਆਂ ਨੂੰ ਅੱਗੇ ਲੈ ਕੇ ਆਵੋ ਜਿਹੜੇ ਪੰਥ ਪ੍ਰਸਤੀ ਨੂੰ ਸਮਰਪਿਤ ਹੋਣ, ਪੰਥ ਪ੍ਰੰਤੀ ਦੀ ਭਾਵਨਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਵੇ। ਜਿਸ ਤਰ੍ਹਾਂ ਦਾ ਸੰਕਲਪ ਸਾਨੂੰ ਗੁਰੂ ਮਹਾਰਾਜ ਨੇ, ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਨੇ ਦਿੱਤਾ, ਉਸ ਸੰਕਲਪ ਦੀ ਪਹਿਰੇਦਾਰੀ ਕਰਨ ਦੇ ਉਹ ਲੋਕ ਸਮਰੱਥ ਵੀ ਹੋਣ ਔਰ ਉਹਨਾਂ 'ਚ ਭਾਵਨਾ ਵੀ ਹੋਵੇ। ਔਰ ਮੈਂ 1-2 ਗੱਲਾਂ ਕਰਕੇ ਸਟੇਜ ਦੀ ਕਾਰਵਾਈ ਸ਼ੁਰੂ ਕਰੂੰਗਾ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੋ ਭਰਤੀ ਕਮੇਟੀ ਬਣਾਈ ਗਈ ਸੀ, ਉਹਦੇ 2 ਕਾਰਜ ਸੀ। ਪਹਿਲਾ ਕਾਰਜ ਸੀ ਭਰਤੀ ਕਮੇਟੀ ਦਾ ਕਿ ਪੰਥ ਕੋਲੇ ਜਾ ਕੇ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਰਪੱਖ ਤਰੀਕੇ ਨਾਲ ਡੈਲੀਗੇਟਾਂ ਦੀ ਚੋਣ ਕਰਕੇ ਪੰਥ ਪ੍ਰਵਾਨਤ ਪ੍ਰਧਾਨ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਦਿੱਤਾ ਜਾਵੇ। ਔਰ ਅਸੀਂ ਉਸ ਪ੍ਰਕਿਰਿਆ ਨੂੰ ਗੁਰੂ ਦੇ ਆਸ਼ੀਰਵਾਦ ਨਾਲ, ਸੰਗਤ ਦੀ ਕਿਰਪਾ ਨਾਲ ਬੜੀ ਪਾਰਦਰਸ਼ਤਾ ਢੰਗ ਨਾਲ ਪੂਰਾ ਕੀਤਾ। ਪਹਿਲੀ ਵਾਰੀ ਬਹੁਤ ਲੰਮੇ ਸਮੇਂ ਤੋਂ ਬਾਅਦ ਕਿਸੇ ਬਜ਼ੁਰਗਾਂ ਨੇ ਦੇਖਿਆ ਹੋਵੇ, ਪਤਾ ਨਹੀਂ, ਮੇਰਾ ਖਿਆਲ ਹੈ ਸਾਡੀ ਪੀੜ੍ਹੀ ਵਾਲਿਆਂ ਨੇ ਤਾਂ ਹੀ ਦੇਖਿਆ ਹੋਣਾ, ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡੈਲੀਗੇਟ ਸੰਗਤ ਵੱਲੋਂ ਪ੍ਰਵਾਨ ਕਰਵਾ ਕੇ, ਜਕਾਰੇ ਲਾ ਕੇ ਪ੍ਰਵਾਨ ਕਰਵਾਏ ਗਏ। ਕੋਈ ਵੀ ਕਿਤੇ ਪਾਰਦਰਸ਼ਤਾ ਦੀ ਘਾਟ ਨਹੀਂ ਰਹੀ ਔਰ ਨਿਰੋਲ ਰੂਪ ਵਿੱਚ ਸਾਰਿਆਂ ਨੇ ਪ੍ਰਵਾਨ ਕਰਕੇ ਡੈਲੀਗੇਟ ਚੁਣੇ ਨੇ। ਔਰ ਅੱਜ ਤੁਸੀਂ ਡੈਲੀਗੇਟ ਹਾਊਸ ਜਿਹੜਾ ਬੈਠਾ, ਮੈਂ ਵੀ ਬੇਨਤੀ ਕਰਦਾ, ਜੇ ਕੋਈ ਵੀ ਵਿਅਕਤੀ ਡੈਲੀਗੇਟ ਨਹੀਂ ਹੈ ਜਾਂ ਕੋਈ ਸਿਕਿਉਰਿਟੀ ਵਾਲੇ ਸੱਜਣ ਇੱਥੇ ਖੜੇ ਨੇ ਕਿਸੇ ਆਗੂ ਦੇ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਸਾਨੂੰ ਆਪਦੀ ਪ੍ਰਕਿਰਿਆ ਮੁਕੰਮਲ ਕਰਨ ਦਿਓ। ਕਿਰਪਾ ਕਰਕੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਉਹ
ਸਿਰਫ ਡੈਲੀਗੇਟਾਂ ਤੋਂ ਬਿਨਾਂ ਹੋਰ ਕੋਈ ਅੰਦਰ ਨਾ ਰਹੇ। ਸੋ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ 11 ਅਗਸਤ ਦੀ ਤਰੀਕ ਰੱਖੀ ਗਈ ਹੈ, ਜੋ ਦਿਨ ਇਤਿਹਾਸਕ ਦਿਨ ਆਇਆ, ਜਿਸ ਦਿਨ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਕਰਨ ਜਾ ਰਹੇ ਹਾਂ। ਦੂਸਰਾ ਕਾਰਜ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਆਦੇਸ਼ ਹੋਏ ਸੀ ਕਮੇਟੀ ਨੂੰ ਕਿ ਪੰਥਕ ਏਕਤਾ ਲਈ ਕੋਸ਼ਿਸ਼ਾਂ ਕੀਤੀਆਂ ਜਾਣ, ਉਸ ਪੰਥਕ ਏਕਤਾ ਲਈ ਕਮੇਟੀ ਨੇ ਵੱਖ-ਵੱਖ ਪੰਥਕ ਧਿਰਾਂ ਨਾਲ, ਵੱਖ-ਵੱਖ ਸਾਡੀਆਂ ਸੰਪਰਦਾਵਾਂ ਸੰਸਥਾਵਾਂ ਨਾਲ ਬਹੁਤ ਵੱਡੇ ਪੱਧਰ ਤੇ ਮੀਟਿੰਗਾਂ ਕੀਤੀਆਂ ਔਰ ਉਹਨਾਂ ਦੇ ਬੜੇ ਸਾਰਥਕ ਨਤੀਜੇ ਨੇ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲੇ ਔਰ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦੇਖਣ ਨੂੰ ਮਿਲਣਗੇ। ਇਸ ਗੱਲ ਦਾ ਵੀ ਤੁਹਾਨੂੰ ਭਰੋਸਾ ਦਿੰਦੇ ਹਾਂ। ਅਸੀਂ ਹੋਰ ਕਿਸਮ ਦੇ ਬਹੁਤ ਪੰਥਕ ਵਿਦਵਾਨਾਂ ਦੀ, ਪੰਥਕ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਦੀ ਰਾਏ ਲੈ ਕੇ ਇਹ ਸਾਰਾ ਜਿਹੜਾ ਸੰਕਲਪ ਹੈ ਉਹਨੂੰ ਸਿਰਜਣ ਦਾ ਯਤਨ ਕੀਤਾ। ਸੋ ਦੂਸਰੀ ਮੈਂ ਇਹ ਵੀ ਇੱਕ ਸੁਝਾਅ ਸੰਗਤ ਚੋਂ ਸਾਰੀ ਲੀਡਰਸ਼ਿਪ ਦੀ ਔਰ ਪੰਥਕ ਸੰਸਥਾਵਾਂ ਦੀ, ਵਿਦਵਾਨਾਂ ਦੀ ਰਾਏ ਸੀ ਕਿ ਧਰਮ ਤੋਂ ਜਿਹੜਾ ਰਾਜਨੀਤੀ ਦਾ ਘਾਣ ਕੀਤਾ ਗਿਆ ਧਰਮ ਦਾ ਰਾਜਨੀਤੀ ਵੱਲੋਂ, ਉਸ ਨੂੰ ਅਕਾਲੀ ਦਲ ਵਿੱਚ ਖਤਮ ਕਰਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਜਿਹੜਾ ਹੋਣਾ ਉਹ ਬਹੁਤ ਜ਼ਰੂਰੀ ਹੈ। ਧਰਮ ਦੇ ਕੁੰਡੇ ਤੋਂ ਬਿਨਾ ਰਾਜਨੀਤੀ ਕਦੇ ਸਫਲਤਾਪੂਰਵਕ ਢੰਗ ਨਾਲ ਸਹੀ ਦਿਸ਼ਾ ਵੱਲ ਨਹੀਂ ਵੱਧ ਸਕਦੀ। ਇਸ ਦਾ ਸਬੂਤ ਅਕਾਲੀ ਬਾਬਾ ਫੂਲਾ ਸਿੰਘ ਉਹਨਾਂ ਦਾ ਉਹ ਸਿਧਾਂਤ ਹੈ, ਜਦੋਂ ਉਹਨਾਂ ਨੇ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਦੀ ਗਲਤੀ ਦਾ ਅਹਿਸਾਸ ਕਰਵਾਇਆ ਔਰ ਧਰਮ ਦੀ ਸਰਵਉੱਚਤਾ ਨੂੰ ਸਾਬਤ ਕੀਤਾ। ਇਸ ਕਰਕੇ ਅੱਜ ਵੀ ਜੋ ਪੰਥ ਵਿੱਚ ਗਿਰਾਵਟ ਸਾਡੇ ਅਖੌਤੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਲਿਆਂਦੀ ਹੈ, ਉਸ ਨੂੰ ਪੂਰਤੀ ਕਰਨ ਲਈ, ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ ਧਰਮ ਦਾ ਕੁੰਡਾ ਰਾਜਨੀਤੀ ਉੱਪਰ ਰੱਖਿਆ ਜਾਏਗਾ ਔਰ ਇੱਕ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਜਾਏਗੀ ਜੋ ਰਾਜਨੀਤੀ ਤੇ ਧਰਮ ਦਾ ਕੁੰਡਾ ਦਾ ਕੰਮ ਕਰੇਗੀ। ਔਰ ਹੁਣ ਜੋ ਸ਼ਖਸੀਅਤਾਂ ਦੀ ਚੋਣ ਕਰਨੀ ਹੈ, ਜੋ ਸ਼ਖਸੀਅਤਾਂ ਨੂੰ ਤੁਸੀਂ ਅੱਗੇ ਲੈ ਕੇ ਆਉਣਾ ਹੈ, ਇਹ ਫੈਸਲਾ ਪੰਥ ਦਾ ਔਰ ਡੈਲੀਗੇਟ ਸਾਹਿਬਾਨ ਦਾ। ਸਾਡਾ ਰੋਲ ਹੈ ਜਿਹੜਾ ਕਮੇਟੀ ਦਾ, ਪਾਰਦਰਸ਼ਤਾ ਢੰਗ ਨਾਲ ਭਰਤੀ ਕਰਨੀ, ਪੰਥ ਪ੍ਰਵਾਨਿਤ ਸ਼ਖਸੀਅਤਾਂ ਦੀ ਗੱਲ ਕਰਨੀ, ਉਹ ਹੁਣ ਡੈਲੀਗੇਟ ਹਾਊਸ ਦਾ ਕੰਮ ਹੈ। ਤੁਹਾਨੂੰ ਵੀ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਇਹ ਬੜੀ ਮਿਹਨਤ, ਬੜੀਆਂ ਭਾਵਨਾਵਾਂ ਔਰ ਸੰਗਤ ਦੀਆਂ ਬਹੁਤ ਵੱਡੀਆਂ ਇੱਛਾਵਾਂ ਨਾਲ ਇਹ ਆਪਣਾ ਕਾਰਜ ਅੱਜ ਨੇਪਰੇ ਚੜ੍ਹ ਰਿਹਾ। ਇਹਦੇ ਵਿੱਚ ਕਿਸੇ ਦੇ ਨਿੱਜੀ ਹਿੱਤ, ਕਿਸੇ ਦੀਆਂ ਰਾਜਸੀ ਲਾਲਸਾਵਾਂ ਨੂੰ ਕੋਈ ਥਾਂ ਨਹੀਂ ਹੋਣੀ ਚਾਹੀਦੀ ਔਰ ਇਸ ਵਿੱਚ ਨਿਰੋਲ ਰੂਪ ਵਿੱਚ ਇੱਕ ਪੰਥਕ ਭਾਵਨਾ, ਪੰਥ ਦਾ ਦਰਦ ਹੈ ਜਿਹੜਾ ਉਹ ਸਾਨੂੰ ਦਿਖਣਾ ਚਾਹੀਦਾ। ਔਰ ਅਸੀਂ ਕੋਸ਼ਿਸ਼ ਕਰੀਏ, ਜੋ ਸਾਰੇ ਆਗੂ ਸਾਹਿਬਾਨ ਨੇ ਵਿਚਾਰ ਕੀਤੇ ਨੇ, ਹਰ ਚੀਜ਼ ਦਾ ਫੈਸਲਾ ਡੈਲੀਗੇਟ ਹਾਊਸ ਨੇ ਕਰਨਾ। ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਡੈਲੀਗੇਟ ਹਾਊਸ ਤੋਂ ਬਿਨਾ ਕੋਈ ਵਿਅਕਤੀ ਆਪਦੀ ਨਿੱਜੀ ਗੱਲ ਕਰ ਸਕੇ। ਡੈਲੀਗੇਟ ਹਾਊਸ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਚੀਜ਼ ਹੈ ਜਿਹੜੀ ਅੱਗੇ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਇਹ ਵੀ ਮੈਂ ਬੇਨਤੀ ਕਰਦਾ। ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਦਾ, ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ, ਦਮਦਮਾ ਸਾਹਿਬ ਦੇ ਵੀ ਜਥੇਦਾਰ ਰਹੇ, ਹੁਕਮਨਾਮਾ ਸਾਹਿਬ ਜਾਰੀ ਕਰਨ ਵੇਲੇ ਬੜਾ ਉਹਨਾਂ ਨੇ ਵੱਡਾ ਰੋਲ ਵੀ ਨਿਭਾਇਆ ਔਰ ਉਹਨਾਂ ਨੇ ਪਿਛਲੇ ਦੌਰ 'ਚ ਕੁਝ ਗੱਲਾਂ ਚੱਲੀਆਂ, ਬੜਾ ਵੱਡਾਪਣ ਦਿਖਾਇਆ ਕਿ ਬੀਬੀ ਸਤਵੰਤ ਕੌਰ ਜੀ, ਜੋ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਸਪੁੱਤਰੀ ਨੇ, ਉਹਨਾਂ ਨੇ ਕਿਹਾ ਕਿ ਮੇਰਾ ਨਾਂ ਨਾ ਵਿਚਾਰਿਆ ਜਾਵੇ, ਜੇ ਉਹ ਬਣਨਾ ਚਾਹੁੰਦੇ ਨੇ ਮੈਨੂੰ ਪ੍ਰਵਾਨ ਹੈ। ਪਰ ਬੀਬੀ ਜੀ ਨੇ ਕੀ ਕਿਹਾ? ਬੀਬੀ ਜੀ ਨੇ ਕਿਹਾ ਕਿ ਆਪ ਕਮੇਟੀ ਨੂੰ ਪ੍ਰਧਾਨ ਬਣਨ ਦੇ ਆਦੇਸ਼ ਨਹੀਂ ਸੀ,
ਕਮੇਟੀ ਨੂੰ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਪ੍ਰਵਾਨਤ ਪ੍ਰਧਾਨ ਦੇਣ ਦੇ ਆਦੇਸ਼ ਸੀ। ਸੋ ਮੈਂ ਇਹ ਦੋਨਾਂ ਸ਼ਖਸੀਅਤਾਂ ਦੀ ਇਸ ਮਹਾਨਤਾ ਦੇ ਅੱਗੇ ਵੀ ਸੀਸ ਝੁਕਾਉਂਦਾ ਹੋਇਆ ਉਹਨਾਂ ਦਾ ਧੰਨਵਾਦ ਕਰਦਾ। ਸੋ ਇਹ ਧਰਮ ਔਰ ਰਾਜਨੀਤੀ ਦਾ ਸੁਮੇਲ ਜੋ ਸ਼੍ਰੋਮਣੀ ਅਕਾਲੀ ਦਲ ਤੋਂ ਟੌੜਾ ਸਾਹਿਬ ਦੇ ਜਾਣ ਤੋਂ ਬਾਅਦ ਸਮਾਪਤ ਹੋ ਚੁੱਕਿਆ ਸੀ, ਉਹ ਸੁਮੇਲ ਗੁਰੂ ਅੱਜ ਕਿਰਪਾ ਕਰੇ ਕਿ ਤੁਸੀਂ ਦੁਬਾਰਾ ਉਸ ਤਰ੍ਹਾਂ ਦਾ ਸੁਮੇਲ ਬਣਾਵੋ ਜਿਹਦੇ ਨਾਲ ਧਰਮ ਤੇ ਦਾ ਕੁੰਡਾ ਰਾਜਨੀਤੀ ਤੇ ਰਹੇ ਔਰ ਰਾਜਨੀਤਿਕ ਸ਼ਖਸੀਅਤਾਂ ਸਾਡੀ ਪੰਥ ਦੀ ਇਸ ਢੰਗ ਨਾਲ ਰਹਿਨਮਾਈ ਕਰਨ ਜਿਹਦੇ ਤੇ ਅਸੀਂ ਮਾਣ ਕਰ ਸਕੀਏ। ਪੰਥਕ ਦਰਦ ਨੂੰ, ਪੰਥਕ ਮੁਸ਼ਕਲਾਂ ਔਰ ਪੰਥ ਦੇ ਮਸਲਿਆਂ ਨੂੰ ਉਹ ਸਮਝਦੇ ਵੀ ਹੋਣ, ਹੱਲ ਕਰਨ ਦੀ ਸਮਰੱਥਾ ਵੀ ਹੋਵੇ, ਭਾਵਨਾ ਵੀ ਹੋਵੇ। ਡਾਇਲੌਗ ਤੇ ਬੈਠ ਕੇ ਕੇਂਦਰ ਦੀਆਂ ਸਰਕਾਰਾਂ, ਹੋਰ ਸੰਸਥਾਵਾਂ, ਸੰਪਰਦਾਵਾਂ ਨੂੰ ਪ੍ਰਭਾਵਿਤ ਕਰਨ ਦੀ ਉਹਨਾਂ ਵਿੱਚ ਸਮਰੱਥਾ ਵੀ ਹੋਵੇ। ਸੋ ਇਸ ਤਰ੍ਹਾਂ ਦੀ ਲੀਡਰਸ਼ਿਪ ਅੱਜ ਡੈਲੀਗੇਟ ਹਾਊਸ ਨੇ ਅੱਜ ਦੇ ਇਤਿਹਾਸਕ ਦਿਨ ਤੇ ਕੌਮ ਨੂੰ ਦੇਣੀ ਹੈ ਔਰ ਅੱਗੋਂ ਫਰਜ਼ ਹੈ ਜਿਹੜਾ ਉਸ ਲੀਡਰਸ਼ਿਪ ਨੇ ਨਿਭਾਉਣਾ ਕਿ ਉਹ ਅੱਜ ਜੋ ਪੰਥਕ ਦਰਦ ਹੈ, ਪੰਥ ਦੀਆਂ ਭਾਵਨਾਵਾਂ ਨੇ, ਉਹਨਾਂ ਦੀ ਤਰਜਮਾਨੀ ਕਰਕੇ ਇੱਕ ਐਸਾ ਪੰਥਕ ਪ੍ਰੋਗਰਾਮ ਦਈਏ ਜਿਹਦੇ ਨਾਲ ਪੰਥ ਇਹ ਸਮਝੇ ਕਿ ਅੱਜ ਇੱਕ ਆਸ ਦੀ ਕਿਰਨ ਉੱਠੀ ਹੈ ਜਿਹਦੇ ਨਾਲ ਪੰਥ ਦਾ ਕੋਈ ਭਲਾ ਹੋ ਸਕਦਾ। ਇਸ ਉਮੀਦ ਨਾਲ ਪੰਥ ਨੇ ਭਰਤੀ ਕੀਤੀ ਹੈ, ਇਸ ਉਮੀਦ ਨਾਲ ਪੰਥ ਅੱਜ ਸਾਰਾ ਤੋਂ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਇਆ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਮੈਂ ਕਿਉਂਕਿ ਅਸੀਂ ਭਰਤੀ ਕਮੇਟੀ ਦੇ ਮੈਂਬਰ ਵੀ ਸੀ, ਭਰਤੀ ਕਮੇਟੀ ਦਾ ਰੋਲ ਔਰ ਤੁਹਾਡੀਆਂ ਭਾਵਨਾਵਾਂ, ਤੁਹਾਡੀ ਕੀਤੀ ਹੋਈ ਘਾਲਣਾ ਜੋ ਤੁਸੀਂ ਕੀਤੀ ਆ ਸਾਰੇ ਆਗੂ ਵਰਕਰ ਸਾਹਿਬਾਨ ਨੇ, ਉਹਦਾ ਜ਼ਿਕਰ ਕਰਨਾ ਮੈਂ ਸਮਝਦਾ ਅੱਜ ਦੇ ਇਤਿਹਾਸਕ ਦਿਨ ਤੇ ਸਾਡੀ ਡਿਊਟੀ ਵੀ ਸੀ ਔਰ ਮੈਂ ਸਮਝਦਾ ਉਹ ਸਾਡਾ ਫਰਜ਼ ਵੀ ਸੀ। ਸੋ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਇਸ ਬਹੁਤ ਵੱਡੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ, ਸਹਿਯੋਗ ਦੇਣ ਲਈ ਕੋਟਨ ਕੋਟ ਤਹਿ ਦਿਲੋਂ ਧੰਨਵਾਦ ਕਰਦਾ। ਪੰਥ ਪ੍ਰਸਤ ਹੋ ਜਾਈਏ, ਰਾਜਸੀ ਲਾਲਸਾਵਾਂ ਤੁਹਾਡੀਆਂ ਆਪੇ ਹੀ ਪੂਰੀਆਂ ਹੋ ਜਾਣਗੀਆਂ। ਜਦੋਂ ਕੱਲੀਆਂ ਰਾਜਸੀ ਲਾਲਸਾਵਾਂ ਮਗਰ ਤੁਰੋਗੇ, ਪੰਥ ਪ੍ਰਸਤੀ ਛੱਡ ਕੇ ਜਿਵੇਂ ਦੂਜੇ ਤੁਰੇ ਨੇ, ਤਾਂ ਫਿਰ ਰਾਜਸੀ ਲਾਲਸਾਵਾਂ ਵੀ ਪੂਰੀਆਂ ਨਹੀਂ ਹੋਣੀਆਂ ਔਰ ਪੰਥ ਵੀ ਤੁਹਾਨੂੰ ਨਕਾਰ ਦੂਗਾ। ਇਹ ਵਰਤਾਰਾ ਹੋਇਆ ਅਕਾਲੀ ਦਲ ਨਾਲ ਪਹਿਲਾਂ। ਸੋ ਅੱਜ ਉਹ ਵਰਤਾਰੇ ਛੱਡ ਕੇ ਇੱਕ ਪੰਥ ਪ੍ਰਵਾਨਤ ਮਾਹੌਲ ਆ ਜਿਹੜਾ ਆਪਾਂ ਉਹ ਸਿਰਜ ਦਈਏ, ਜੋ ਸਾਨੂੰ ਉਮੀਦ ਹੈ ਕਿ ਸਾਡੀ ਲੀਡਰਸ਼ਿਪ ਦੇਣ ਵਿੱਚ ਕਾਮਯਾਬ ਹੋਊਗੀ। ਸੋ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਸਨਮਾਨਯੋਗ ਸ਼ਖਸੀਅਤ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਅੰਸ਼ ਵੰਸ਼ ਚੋਂ ਨੇ, ਜਿਨ੍ਹਾਂ ਸੰਤ ਸਮਾਜ ਦੀ ਰਹਿਨਮਾਈ ਕਰਦੇ ਨੇ, ਸਮੁੱਚੀਆਂ ਪੰਥਕ ਧਿਰਾਂ ਵੱਲੋਂ, ਪੰਥਕ ਸੰਸਥਾਵਾਂ, ਪੰਥਕ ਸੰਪਰਦਾਵਾਂ ਔਰ ਪੰਥਕ ਹਿਤੈਸ਼ੀਆਂ ਵੱਲੋਂ ਸਭ ਦੀ ਭਾਵਨਾ ਹੈ ਕਿ ਸਾਡੇ ਸਤਿਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਉਹ ਆ ਕੇ ਸਮੁੱਚੇ ਡੈਲੀਗੇਟ ਹਾਊਸ ਨੂੰ ਇਸ ਇਤਿਹਾਸਕ ਦਿਨ ਤੇ ਜੀ ਆਇਆਂ ਵੀ ਕਹਿਣ। ਜੀ ਆਇਆਂ ਕਹਿ ਕੇ ਕੋਈ ਵੱਡੇ ਨੇ, ਬਹੁਤ ਵੱਡੀ ਉਹਨਾਂ ਦੀ ਵਿਰਾਸਤ ਹੈ, ਕੋਈ ਸਾਨੂੰ ਰਾਏ ਦੇ ਸਕਣ, ਉਹ ਵੀ ਅਸੀਂ ਭਾਗਾਂ ਵਾਲੇ ਹੋਵਾਂਗੇ। ਮੈਂ ਬੇਨਤੀ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਪੰਥਕ ਸ਼ਖਸੀਅਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਸੋ ਆ ਰਹੇ ਨੇ। ਸੋ ਮੈਂ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਸਮੁੱਚੀ ਸਟੇਜ ਵੱਲੋਂ, ਕਮੇਟੀ ਵੱਲੋਂ, ਔਰ ਮੈਂ ਜੈਕਾਰਾ ਲਾ ਕੇ ਉਹਨਾਂ ਦਾ ਸਵਾਗਤ ਵੀ ਕਰਦਾ। ਬੋਲੇ ਸੋ ਨਿਹਾਲ। परम सत्कारयोग गुरु के प्यारे, गुरु के दुलारे, गुरु खालसा सत्संग जी सत्कार पूर्वक वाहिगुरु जी का खालसा वाहिगुरु जी की फतेह।
ਅੱਜ ਦੇ ਇਸ ਇਤਿਹਾਸਿਕ ਸਮੇਂ ਤੇ ਇਕੱਤਰ ਹੋਣ ਦਾ ਆਪ ਸਭਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਕੌਮ ਦੀ ਵਿਗੜੀ ਕੌਮ ਜਿਨ੍ਹਾਂ ਦਰਦਨਾਕ ਹਾਲਾਤਾਂ ਚੋਂ ਗੁਜ਼ਰ ਰਹੀ ਹੈ, ਉਸ ਦੇ ਸਮਾਧਾਨ ਲਈ ਕੌਮ ਦੀ ਸੋਚ ਨੂੰ ਸਵੀਕਾਰਦੇ ਹੋਏ ਅਕਾਲ ਤਖਤ ਸਾਹਿਬ ਨੇ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨੀ ਸਮੇਂ ਦੀ ਮੰਗ ਹੈ। 2 ਨਵੰਬਰ ਨੂੰ ਦਸੰਬਰ ਨੂੰ ਖਿਮਾ ਕਰਨਾ 2 ਦਸੰਬਰ ਨੂੰ ਸਿੰਘ ਸਾਹਿਬਾਂ ਨੇ ਇਕੱਤਰਤ ਹੋ ਕੇ ਇੱਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਕਮੇਟੀ ਵਿੱਚ ਕੌਮ ਦੀਆਂ ਮਹਾਨ ਸ਼ਖਸੀਅਤਾਂ ਭਾਈ ਮਨਦੀਪ ਸਿੰਘ ਜੀ ਅਲੀ ਸਾਹਿਬ, ਬੀਬੀ ਸਤਵੰਤ ਕੌਰ ਜੀ ਸ਼ਹੀਦੀ ਪਰਿਵਾਰ ਨਾਲ ਜੁੜੀ ਹੋਈ ਆਤਮਾ, ਸੰਤਾ ਸਿੰਘ ਜੀ ਉਮੀਦਪੁਰੀ, ਇਕਬਾਲ ਸਿੰਘ ਜੀ ਚੁੰਦਾ ਜੀ, ਜਿਨ੍ਹਾਂ ਨੇ ਬਹੁਤ ਵੱਡਾ ਇੱਕ ਕਾਰਜ ਕੀਤਾ ਸੀ ਕਾਮਰੇ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ। ਉਹਨਾਂ ਦੀ ਰਿਪੋਰਟ, ਜਿਸ ਰਿਪੋਰਟ ਤੇ ਉਡਾਲਾ ਸਾਹਿਬ ਇਸ ਰਿਪੋਰਟ ਤੇ ਕਿਤੇ ਕੌਮ ਗੌਰ ਕਰ ਲੈਂਦੀ ਤੇ ਅੱਜ ਇਹ ਦੁਖਾਂਤ ਕੌਮ ਨੂੰ ਵੇਖਣਾ ਨਾ ਪੈਂਦਾ। ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਇਹ ਕਾਰਜ ਅੱਜ ਤੁਹਾਡੇ ਸਾਰਿਆਂ ਦੀ ਝੋਲੀ 'ਚ ਪਿਆ ਹੈ। 3-4 ਮਹੀਨੇ ਹੋ ਗਏ ਜੋ ਸਾਡੀ ਕਮੇਟੀ ਹੈ ਘਰ ਘਰ ਜਾ ਕੇ, ਇਹ ਦਫ਼ਤਰਾਂ 'ਚ ਬਹਿ ਕੇ ਮੈਂਬਰ ਨਹੀਂ ਬਣੇ, ਇਹ ਘਰ ਘਰ ਜਾ ਕੇ ਕੋਈ ਐਸਾ ਕਸਬਾ ਨਹੀਂ ਜਿੱਥੇ ਸਾਡੀ ਕਮੇਟੀ ਨਾ ਗਈ ਹੋਵੇ, ਉੱਥੇ ਦੀ ਮੈਂਬਰਸ਼ਿਪ ਕੀਤੀ ਗਈ ਹੈ। ਔਰ ਇਹ ਮੁਬਾਰਕ ਸਥਾਨ ਹੈ ਜਿਸ ਸਥਾਨ ਤੇ ਅੱਜ ਅਸੀਂ ਸਾਰੇ ਇਕੱਤਰਿਤ ਹੋਏ ਹਾਂ, ਜਿਸ ਅਕਾਲੀ ਫੂਲਾ ਸਿੰਘ ਨੂੰ ਕੌਮ ਅੱਜ ਵੀ ਯਾਦ ਕਰਦੀ ਹੈ, ਉਸ ਸਥਾਨ ਤੋਂ ਇਹ ਸ਼ੁਰੂਆਤ ਹੋ ਰਹੀ ਹੈ। ਔਰ ਮੈਨੂੰ ਯਕੀਨ ਹੈ ਜੋ ਵੀ ਕਾਰਜ ਇਸ ਸਥਾਨ ਤੋਂ ਆਰੰਭ ਹੋਏਗਾ ਇਹ ਸਾਰਥਕ ਹੋਏਗਾ ਔਰ ਕੌਮ ਦੀ ਜੋ ਵਿਗੜੀ ਸਵਾਰਨ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ, ਇਸ ਨੂੰ ਗੁਰੂ ਬਰਕਤ ਕਰਕੇ ਰਹਿਮ ਕਰਕੇ ਕਾਮਯਾਬੀ ਬਖਸ਼ੇਗਾ। ਔਰ ਜਿਸ ਅਕਾਲ ਤਖਤ ਦੀ ਅੱਜ ਬੜੇ ਭੈੜੇ ਸਮੇਂ ਚੋਂ ਗੁਜ਼ਰਨ ਦਾ ਇੱਕ ਸਮਾਂ ਬਣਿਆ ਹੈ, ਉਸ ਅਕਾਲ ਤਖਤ ਤੇ ਸਿੰਘ ਸਾਹਿਬ ਵਰਗੀ ਇੱਕ ਰੂਹ, ਅਕਾਲੀ ਫੂਲਾ ਸਿੰਘ ਜੀ ਵਰਗੀ ਰੂਹ ਇੱਕ ਅੱਜ ਕਾਇਮ ਹੋ ਜਾਏ ਤੇ ਕੌਮ ਦਾ ਬਹੁਤ ਵਿਗੜਿਆ ਸਵਰ ਸਕਦਾ ਹੈ। ਤਾਂ ਮੈਂ ਇਹ ਸਮਝਦਾ ਇਹ ਇੱਕ ਇਤਿਹਾਸਕ ਕਲਮ ਹੈ, ਇੱਕ ਇਤਿਹਾਸ ਆਪਣੇ ਆਪ ਨੂੰ ਅੱਜ ਮੁੜ ਸਿਰਜ ਰਿਹਾ। ਸਮਾਂ ਉਹ ਵੀ ਸੀ ਜਦ ਮਿਸਲਾਂ 'ਚ ਵੱਟੀ ਹੋਈ ਕੌਮ ਭਰਾਮਾਰੂ ਜੰਗ ਸਿਖਰਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਮਹਾਰਾਜਰੀ ਦਾ ਸਮਾਂ ਵੀ ਬਣਿਆ। ਮਹਾਂ ਸਿੰਘ ਦੇ ਦੁਸਹਿਰੇ ਤੇ ਫਿਰੋਤ ਬਣਾਈ ਗਈ ਮਿਸਲਾਂ ਦੀ ਕਿ ਅੱਜ ਇਸ ਬਾਰਕ ਰਣਜੀਤ ਸਿੰਘ ਨੂੰ ਕਤਲ ਕਰ ਦਿੱਤਾ ਜਾਣਾ। ਜਿਸ ਗੁਰੂ ਨਾਨਕ ਦੇ ਦਰ ਕਰਕੇ ਮੇਰੇ ਵਰਗੇ ਕੀੜਿਆਂ ਨੂੰ ਮਾਣ ਮਿਲਦਾ ਹੈ, ਉਸ ਸਥਾਨ ਤੇ ਸੁਖਨਾ ਸਾਹਿਬ ਦੀ ਧਰਤੀ ਤੇ ਬੀਬੀ ਰਾਜ ਕੌਰ ਜਾ ਕੇ ਸਾਰੀ ਦਾਸਤਾਨ ਬਾਬਾ ਸਾਹਿਬ ਸਿੰਘ ਦੇ ਮਹਾਰਾਜ ਚਰਨਾਂ ਵਿੱਚ ਭੇਟ ਕੀਤੀ। ਭੇਟ ਕਰਨ ਤੋਂ ਉਪਰੰਤ ਸਾਰਾ ਦੁਖਾਂਤ ਸੁਣਾਇਆ ਤੇ ਬਾਬਾ ਜੀ ਨੇ ਉੱਤਰ ਦਿੱਤਾ, ਜਿਨ੍ਹਾਂ ਨਾਲ ਬੁੱਢਾ ਦਲ ਤਰਨਾ ਦਲ ਦੇ 14,000 ਜੁਝਾਰੂ ਸਿੰਘਾਂ ਦਾ ਇਤਿਹਾਸ ਵਿੱਚ ਜ਼ਿਕਰ ਹੈ ਜੋ ਬਾਬਾ ਜੀ ਨਾਲ ਹੋਇਆ ਕਰਦੇ ਸੀ।
ਔਰ ਕਿਸੇ ਨੇ ਬੜੀ ਵੱਡੀ ਗੱਲ ਲਿਖੀ ਹੈ ਕਿ ਬਾਬਾ ਜੀ ਨੇ ਉਸ ਸਮੇਂ ਤੇ, ਜਦ ਮੀਰ ਮਨੂ ਦੇ ਸਮੇਂ ਤੇ, ਜਦ ਸਿੱਖ ਜੰਗਲਾਂ 'ਚ ਮਿਲਦੇ ਸਨ ਤਾਂ ਜੇ ਕੋਈ ਸਿੱਖ ਬਣ ਜਾਏ ਤਾਂ ਉਹਨੂੰ ਕਤਲ ਕਰ ਦਿੱਤਾ ਜਾਂਦਾ ਸੀ। ਉਸ ਸਮੇਂ ਤੇ ਇਹਨਾਂ ਜੁਝਾਰੂ ਸਿੰਘਾਂ ਨੇ ਨਾਲ ਜਾ ਕੇ ਮਾਲਵੇ ਦੀ ਧਰਤੀ ਤੋਂ ਮੂਧੀ ਪਈ ਸਿੱਖੀ ਦੀ ਸੋਚ ਨੂੰ ਮੁੜ ਸਰਜੀਵਿਤ ਵੀ ਕੀਤਾ ਸੀ। ਤੇ ਮਾਤਾ ਦੇ ਜੋਦੜੀ ਤੇ ਬਾਬਾ ਜੀ ਉਸ ਦੁਸਹਿਰੇ ਤੇ ਗਏ। ਬੜੀ ਸ਼ਕਤੀ ਦੀ ਖੇਡ ਸੀ ਗੁਰਮੁਖ ਪਿਆਰੇ। ਅੱਜ ਵੀ ਕੌਮ ਕਰਨ ਤੋਂ ਅਸੀਂ ਬਾਹਰ ਨਹੀਂ ਜਾਣਾ, ਅਸੀਂ ਕੌਮ ਵੀ ਇਕੱਠੀ ਕਰਨੀ। ਉਸ ਸਮੇਂ ਤੇ ਬਾਬਾ ਜੀ ਨੇ ਉਸ ਧਰਤੀ ਤੇ ਜਾਣਾ ਹੋਇਆ ਔਰ ਸਿੱਖ ਸਰਦਾਰ ਤਲਵਾਰਾਂ ਕੱਢ ਕੇ ਆਏ ਕਿ ਸਾਡੇ ਦੁਸ਼ਮਣ ਨੂੰ ਸਾਡੇ ਹਵਾਲੇ ਕੀਤਾ ਜਾਏ। ਪਰ ਮੈਂ ਤਾਂ ਇਹ ਸਮਝਦਾ ਉਹ ਬਾਬਾ ਸਾਹਿਬ ਸਿੰਘ ਆਪ ਨਹੀਂ ਹੋ ਸਕਦੇ, ਉਹ ਦਸਮ ਪਿਤਾ ਆਪ ਹੋ ਸਕਦੇ ਨੇ। ਕੌਮ ਇਕੱਠੀ ਕਰਨੀ ਕੋਈ ਖੇਡ ਨਹੀਂ ਸੀ। ਤਲਵਾਰਾਂ ਧੜੀਆਂ ਦੀਆਂ ਧੜੀਆਂ ਰਹਿ ਜਾਂਦੀਆਂ ਨੇ ਔਰ ਬਾਬਾ ਜੀ ਹੁਕਮ ਕਰਦੇ ਨੇ ਕਿ ਭਾਈ ਇਹਨਾਂ ਦੇ ਕੈਂਠੇ ਲਾਓ ਸਾਰਿਆਂ ਦੇ। ਸਿੱਖ ਸਰਦਾਰ ਕੈਂਠੇ ਪਾਉਂਦੇ ਸੀ। ਕੈਂਠੇ ਢਾਲੇ ਗਏ ਔਰ ਢਾਲ ਕੇ ਇੱਕ ਕੈਂਠਾ ਬਣਾ ਕੇ ਛੋਟੇ ਜਿਹੇ ਰਣਜੀਤ ਸਿੰਘ ਨੂੰ ਮੰਜੇ ਦੇ ਥੱਲਿਓਂ ਕੱਢ ਕੇ ਉਹਦੇ ਗਲੇ 'ਚ ਪਾ ਕੇ ਕੈਂਠਾ ਹੁਕਮ ਲਾ ਦਿੱਤਾ ਕਿ ਸਾਰੇ ਗਹਿਣੇ ਭੰਨ ਕੇ ਇੱਕ ਹੰਸ ਕਰਾਇਆ ਔਰ ਕੌਮ ਨੇ ਸੀਸ ਝੁਕਾਇਆ। ਔਰ ਮਹਾਰਾਜਾ ਸੀਸ ਦੀ ਮੁੱਢਲੀ ਜ਼ਿੰਦਗੀ ਬਾਬਾ ਜੀ ਦੀ ਅਰਦਲ 'ਚ ਬੀਤੀ ਕਿ 11-12 ਸਾਲ ਦੀ ਉਮਰ ਜਾ ਕੇ ਸੁੱਖ ਸਿੱਖਾ ਜੋ ਇਤਿਹਾਸ ਹੈ, ਲੰਬਾ ਇਤਿਹਾਸ ਸੰਸਾਰ ਤੇ ਵਾਪਰਿਆ। ਫਿਰ ਉਹ ਸਮਾਂ ਵੀ ਆਇਆ ਤੇ 1801 ਵਿਸਾਖੀ ਵਾਲੇ ਦਿਹਾੜੇ ਮਹਾਰਾਜਾ ਰਣਜੀਤ ਸਿੰਘ ਰਾਜ ਤਿਲਕ ਦੇਣ ਦੀ ਵੀ ਗੱਲ ਚੱਲੀ। ਤੇ ਉਸ ਵਕਤ ਵੀ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਅੱਜ ਖਾਲਸੇ ਨੂੰ ਲਾਹੌਰ ਦੇ ਤਖਤ ਤੇ ਬਿਠਾ ਕੇ ਤਿਲਕ ਦੀ ਰਸਮ ਅਦਾ ਕੀਤੀ ਜਾਏ। ਇੱਕ ਬਹੁਤ ਵੱਡਾ ਕੌਮੀ ਘਾਟਾ ਹੈ। ਅੱਜ ਪ੍ਰਿੰਸੀਪਲ ਸਤਵੀਰ ਸਿੰਘ ਜੀ ਅੱਜ ਸੰਸਾਰ ਵਿੱਚ ਨਹੀਂ ਹਨ। ਉਹਨਾਂ ਦੇ ਜ਼ੁਬਾਨ ਤੋਂ ਮੈਂ ਬਚਨ ਸੁਣੇ ਨੇ। ਉਹ ਇੱਕ ਪੁਸਤਕ ਦਾ ਵੀ ਪ੍ਰਯੋਜਨ ਕਰ ਰਹੇ ਸਨ ਪਰ ਦਾਤੇ ਨੂੰ ਕੁਝ ਹੋਰ ਹੁਕਮ ਸੀ, ਦੁਨੀਆ ਤੋਂ ਕੁਝ ਕਰ ਗਏ। ਉਹ ਲਿਖਤਾ ਮਹਾ ਉਹਨਾਂ ਦੀਆਂ ਲੱਭ ਰਹੇ ਆ ਕਿਤੇ ਮਿਲ ਜਾਣ। ਉਹਦੇ ਮੁਖ ਤੋਂ ਬਚਨ ਸਨ ਕਿ ਜਦ ਸਿੱਖਾਂ ਨੇ ਆਵਾਜ਼ ਮਾਰੀ ਕਿ ਮਹਾਰਾਜ ਲਾਹੌਰ ਦੇ ਤਖਤ ਤੇ ਬਿਠਾਇਆ ਜਾਏ ਤੇ ਬਾਬਾ ਜੀ ਕੜਕ ਦੀ ਜ਼ੁਬਾਨ 'ਚ ਬੋਲੇ, ਖਾਲਸਾ ਜੀ ਤੁਹਾਡਾ ਰਾਜਨ ਕੇ ਮਹਾਰਾਜ ਅੱਜ ਵੀ ਮੌਜੂਦ ਹੈ। ਇਸ ਤਖਤ ਤੇ ਜੋ ਬਰਾਜੇਗਾ, ਇਹ ਤਖਤ ਤੇ ਜੋ ਬਰਾਜੇਗਾ तो केवल धन धन श्री ग्रंथ साहब महाराज का प्रकाश होएगा। और पहली मरतबा गुरु ग्रंथ साहब का प्रकाश करके सिंबॉलिक तिलक दिता गया महाराजा रणजीत सिंह को गुरु साहब के चरणों च बिठा के और नाल खिताब दिता गया जिस खिताब से साढ़े आगुआं नूं पहरा देना चाहिए। वा फजले अकाल खादमे कौम वालीए खालसा सरकार शेरे पंजाब महाराजा रणजीत सिंह। और जब तक कौम का खादम बनया दर्रे खैबर तो लैके दिल्ली की हद्दां तक वो राज जिसनों अज भी कौम याद करती है। मेरे कहने तो भाव है कि असी अज एक वड्डा कारज आरंभ कर रहे हैं। असी अपना एक रंजीत कायम करना है अज जिसकी अगवाई विच विगड़ी कौम की सवारी जानी है। और इस कारज को अगां ले जाण दे लई साडे मानयोग बेअंत शख्सियतां इस दरबार च हाज़र ने, डेलीगेट ने, बड़ा लोगों के उत्साह है। हिमाचल की धरती छोटी जी धरती है ना साडी, उस धरती वाल साडा कोई ध्यान नहीं। गुरसिख वसदे ने, पौंटा साहब भी बाहर है, मंडी का इलाका भी बाहर है, रवालसर वर्गी धरती भी बाहर है, इतिहासिक स्थान सब बाहर ने। पर छोटी जी एक सीट सानू प्राप्त हुई है। उत्थे भी 3-4 हज़ार अकाली दल के बच्चों ने मिल के बेनत करके मैंबरशिप प्रदान की है। समा ज़्यादा ना लिया जाए इस पाक पवित्र समय से जो अगली कार्रवाई है। और एक मेरी संक्षिप्त शब्दों च मेरी एक बेनत है कि कोई जल्दी काली में कोई ओहदे ना हाली बनाए जान, इन्हों थोड़ा संकोच किया जाए। केवल अज प्रधानगी की रस्म अदा करके ते अकाली दल खड़ा करके और जी अपन अहदेदारियां देना ना असी इन्हों असी मिल सिर जोड़ के मिल बैठ के 5-7 दिन लाओ बैठ के योग शख्सियतों की लोड़ है। भाई गुरमुख प्यारियो बनाने तो किसी ने बना दो, योग शख्सियतों बनाया जाए। इसलिए थोड़ा सा
ਪਿੱਛੇ ਹਟ ਕੇ ਇਸ ਕਾਰਜ ਵਿੱਚ ਚੱਲਣਾ ਚਾਹੀਦਾ ਹੈ ਕਿ ਬੇਅੰਤ ਗੁਰੂ ਕੇ ਲਾਲ, ਗੁਰੂ ਕੇ ਸਿੱਖ ਭਾਵੇਂ ਸਾਡੇ ਨਾਲ ਨਹੀਂ ਹਨ, ਭਾਵੇਂ ਦੂਸਰੇ ਪਾਸੇ ਬੈਠ ਸਾਡੇ ਨਾਲ ਸੰਪਰਕ ਵਿੱਚ ਹਨ। ਇਹ ਸੰਦੇਸ਼ ਮੈਨੂੰ ਮਹਾਂਪੁਰਸ਼ਾਂ ਵੱਲੋਂ ਵੀ ਮਿਲਿਆ। ਮੇਰੇ ਅਤੀ ਸਤਿਕਾਰਤ ਮਹਾਂਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਵੀ ਆ ਜਾਣਾ ਸੀ, ਕੈਨੇਡਾ 'ਚ ਨੇ। ਉਚੇਚਾ ਤੌਰ 'ਤੇ ਉਹਨਾਂ ਦੇ ਕੋਈ ਸਿੰਘ ਆਏ ਨੇ। ਹੁਣ ਮੈਨੂੰ ਕੱਲ੍ਹ ਰਾਤੀ ਇਹੀ ਸੁਨੇਹਾ ਦਿੱਤਾ ਕਿ ਬਾਬਾ ਜੀ ਹੱਥ ਜੋੜ ਕੇ ਉਹਨਾਂ ਬੇਨਤੀ ਕਰੋ ਕਿ ਕੋਈ ਕਾਹਲੀ ਵਿੱਚ ਐਸਾ ਕਦਮ ਨਾ ਕਰਿਓ ਕਿ ਹੋਰ ਬੜੇ ਅਕਾਲੀ ਦਲ ਨੇ, ਇੱਕ ਨਵਾਂ ਅਕਾਲੀ ਦਲ ਸਾਡਾ ਵੀ ਖੜਾ ਰਹਿ ਜਾਏਗਾ। ਇਸ ਕਾਰਜ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਸਾਨੂੰ ਸਿਰ ਜੋੜਨ ਦੀ ਲੋੜ ਹੈ। ਜੋ ਗੁਰੂ ਦਾ ਆਦੇਸ਼ ਹੈ, ਹੋਏ ਇਕੱਤਰ ਮਿਲੋ ਮਿਲੋ ਭਾਈ, ਦੁਬਦਾ ਦੂਰ ਕਰੋ ਲੈ ਲਾਈ, ਹਰ ਨਾਮੇ ਕੇ ਹੋਵੋ ਜੋਰੀ, ਗੁਰਮੁਖ ਵੈਸੇ ਸਫਾ ਬਚਾਈ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਰਹਿਮਤ ਕਰੇ। ਅਕਾਲ ਪੁਰਖ ਬਰਕਤਾਂ ਤੇ ਰਹਿਮਤਾਂ ਦੇ ਭੰਡਾਰ ਇਸ ਕੌਮ ਦੇ ਵਿੱਚ, ਜਿਹਨੂੰ ਆਪਣਾ ਰੂਪ ਦਿੱਤਾ ਬਾਪੂ ਨੇ, ਔਰ ਸਾਡੇ ਸਿਰਾਂ 'ਤੇ ਸਾਨੂੰ ਵੇਖ ਕੇ ਆਪਣੇ ਪਰਿਵਾਰ ਦਾ ਪਰਵਾਹ ਨਾ ਕੀਤਾ। और की के असीन पुत्रन के शीश पे वार दिए सच्चार, चार मुए तो क्या हुआ जीवत गई हजार। गुरमुख प्यारियों, इस समय पे इस पाक पवित्र दिहाड़ी दाता रहमत करे। गुरु रामदास पातशाह की धरती है और फिर उस अकाली फूला सिंह का दरबार है जिसने चरणों में भी बेनती करिए, अकाली फूला सिंह जी अपनी वर्गी रूह पैदा करो। अज कौम मंग कर दी है, इतनी सेवा प्रवान करनी, झूलते निशान रहे। अंत महाराज के वाहिगुरु जी का खालसा, वाहिगुरु जी की फतेह। ਬਾਬਾ ਬੇਦੀ ਜੀ ਨੇ ਸਾਨੂੰ ਆਸ਼ੀਰਵਾਦ ਦਿੱਤਾ, ਉਹਨਾਂ ਦਾ ਕੋਟਨ ਕੋਟ ਧੰਨਵਾਦ। ਸੋ ਸਾਧ ਸੰਗਤ ਜੀ, ਅੱਜ ਇੱਕ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਇਤਿਹਾਸਕ ਦਿਨ ਵੀ ਹੈ। ਅੱਜ ਦੇ ਦਿਨ 11 ਅਗਸਤ 1740 ਨੂੰ ਬਾਬਾ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਜੀ ਨੇ ਮੱਸਾ ਰੰਗੜ ਦਾ ਜੋ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ, ਉਸ ਦਾ ਸਿਰ ਲਾ ਕੇ ਸ੍ਰੀ ਦਰਬਾਰ ਸਾਹਿਬ ਦੀ ਮਹਾਨ ਪਵਿੱਤਰਤਾ ਨੂੰ ਬਹਾਲ ਰੱਖਣ ਵਿੱਚ ਬਹੁਤ ਵੱਡਾ ਅਹਿਮ ਯੋਗਦਾਨ ਪਾਇਆ ਸੀ। ਸੋ ਅੱਜ ਉਹਨਾਂ ਮਹਾਨ ਯੋਧਿਆਂ ਨੂੰ ਜਿੱਥੇ ਯਾਦ ਕਰਦੇ ਹਾਂ, ਉੱਥੇ ਉਹਨਾਂ ਅੱਗੇ ਸੀਸ ਵੀ ਝੁਕਾਉਂਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਉਹ ਮਹਾਨ ਸਾਡੀਆਂ ਪੰਥਕ ਸ਼ਖਸੀਅਤਾਂ, ਪੰਥਕ ਯੋਧੇ, ਪੰਥਕ ਲੋਕ ਜਿਨ੍ਹਾਂ ਨੇ ਆਪਦੇ ਆਪ ਕੁਰਬਾਨ ਕਰਕੇ ਪੰਥ ਦੀ ਚੜ੍ਹਦੀ ਕਲਾ ਨੂੰ ਹਮੇਸ਼ਾ ਲੋਚਦੇ ਰਹੇ, ਅੱਜ ਦਾ ਸਿਰਜਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਵੀ ਉਹਨਾਂ ਨੂੰ ਆਪਦੇ ਰੋਲ ਮਾਡਲ ਮੰਨ ਕੇ ਕੌਮ ਦੀ ਅਗਵਾਈ ਕਰੇ। ਇਹ ਸਾਡੀ ਸਾਰਿਆਂ ਦੀ ਅਰਦਾਸ ਬੇਨਤੀ ਹੈ। ਸੋ ਮੈਂ ਅਗਲਾ ਪ੍ਰੋਗਰਾਮ ਹੈ ਜਿਹੜਾ ਸਾਡਾ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰੋਗਰਾਮ ਕੀ ਹੈ। ਦੋ ਵੱਡੇ ਅਹੁਦੇ, ਪੰਥਕ ਕੌਂਸਲ ਅਤੇ ਪੰਥਕ ਕੌਂਸਲ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਇਹ ਦੋਨਾਂ ਸ਼ਖਸੀਅਤਾਂ ਦੇ ਚੋਣ ਪ੍ਰਕਿਰਿਆ ਮੁਕੰਮਲ ਹੋਣੀ ਹੈ। ਉਸ ਤੋਂ ਬਾਅਦ 3 ਮਤੇ ਨੇ ਜਿਹੜੇ ਪੰਜਾਬ ਦੀ ਪੰਥ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਭਵਿੱਖ ਦੀ ਰਣਨੀਤੀ, ਭਵਿੱਖ ਦੀ ਦਿਸ਼ਾ ਤੈਅ ਕਰਨਗੇ। ਉਹ ਮਤੇ ਨੇ ਜਿਹੜੇ, ਉਹ ਵੀ ਇੱਥੋਂ ਪੜ੍ਹੇ ਜਾਣਗੇ ਔਰ ਸੰਗਤ ਦੀ ਪ੍ਰਵਾਨਗੀ ਲਈ ਜਾਏਗੀ। ਸਾਡੇ ਸਤਿਕਾਰਯੋਗ ਅਬਜ਼ਰਵਰ ਨੇ ਇਸ ਚੋਣ ਪ੍ਰਕਿਰਿਆ ਦੇ, ਸਾਡੇ ਸਾਰਿਆਂ ਨੂੰ ਸੀਨੀਅਰ ਵੀ ਨੇ, ਬਜ਼ੁਰਗ ਨੇ, ਬੜੇ ਦੂਰ ਅੰਦੇਸ਼ ਨੇ ਔਰ ਬਹੁਤ ਹੀ ਮੈਂ ਸਮਝਦਾ ਸੂਝਵਾਨ ਨੇ, ਜਿਨ੍ਹਾਂ ਦਾ ਇਸ ਕਮੇਟੀ ਨੂੰ ਚਲਾਉਣ ਵਿੱਚ, ਅਗਵਾਈ ਕਰਨ ਵਿੱਚ ਸਭ ਤੋਂ ਵੱਡਾ ਅਹਿਮ ਯੋਗਦਾਨ ਰਿਹਾ ਸਰਦਾਰ ਸੰਤਾ ਸਿੰਘ ਜੀ ਮੈਦਪੁਰੀ ਸਾਹਿਬ। ਉਹ ਸਾਡੇ ਅਬਜ਼ਰਵਰ ਨੇ। ਮੈਂ ਉਹਨਾਂ ਦੀ ਇਜਾਜ਼ਤ ਨਾਲ ਸਰਦਾਰ ਮਨਪ੍ਰੀਤ ਸਿੰਘ ਜੀ ਆਲੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਜੋ ਪੰਥਕ ਕੌਂਸਲ ਸਥਾਪਿਤ ਕਰਨੀ ਹੈ, ਉਹਦਾ ਮਤਾ ਹੈ ਜਿਹੜਾ ਸੰਗਤ ਦੇ ਸਨਮੁਖ ਰੱਖਣ। ਸਰਦਾਰ ਮਨਪ੍ਰੀਤ ਸਿੰਘ ਜੀ ਆਲੀ ਸਾਹਿਬ।
ਸਿੱਖ ਕੌਮ ਦੇ ਮਹਾਨ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਇਸ ਪਵਿੱਤਰ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਰੂਪ ਵਿੱਚ ਹਾਜ਼ਰ ਸੰਤ ਮਹਾਂਪੁਰਸ਼ ਪੰਥ ਦੀਆਂ ਸਾਰੀਆਂ ਹੀ ਸਨਮਾਨਯੋਗ ਸ਼ਖਸੀਅਤਾਂ ਅਤੇ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਸਾਹਿਬਾਨ, ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਕੋਟ ਧੰਨਵਾਦ ਕਰਦਾ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਲਈ, ਜੋ ਭਰਤੀ ਕਮੇਟੀ ਬਣਾਈ ਗਈ ਸੀ ਅਤੇ ਜਿਸ ਦੇ ਵਿੱਚ 5 ਹੀ ਮੈਂਬਰਾਂ ਨੇ ਬੜੀ ਹੀ ਇਮਾਨਦਾਰੀ ਦੇ ਨਾਲ, ਬੜੀ ਹੀ ਤਨਦੇਹੀ ਦੇ ਨਾਲ, ਬੜੀ ਹੀ ਪਾਰਦਰਸ਼ਤਾ ਦੇ ਨਾਲ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਦੇ ਉਸ ਪਵਿੱਤਰ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਜੋ ਕਾਰਜ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਅੱਜ ਮੁਕੰਮਲ ਕੀਤਾ ਜਾ ਰਿਹਾ ਹੈ। ਸੋ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੋਟ ਸ਼ੁਕਰਾਨਾ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ, ਕਿਉਂਕਿ ਇਹ ਕਾਰਜ ਕੋਈ ਸੌਖਾ ਕਾਰਜ ਨਹੀਂ ਸੀ। ਆਦੇਸ਼ ਜਾਰੀ ਹੋਏ ਸਨ ਸਿੰਘ ਸਾਹਿਬਾਨ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨਾ, ਲੇਕਿਨ ਇੱਕ ਧੜੇ ਵੱਲੋਂ ਉਹਨਾਂ ਆਦੇਸ਼ਾਂ ਦੀ ਉਲੰਘਣਾ ਕੀਤੀ ਗਈ। ਉਲੰਘਣਾ ਕਰਕੇ ਭਰਤੀ ਜਾਲੀ ਕਰਕੇ ਇੱਕ ਧੜੇ ਦਾ ਪ੍ਰਧਾਨ ਚੁਣ ਲਿਆ ਗਿਆ, ਲੇਕਿਨ ਸਾਨੂੰ ਕਮੇਟੀ ਨੂੰ ਜੋ ਆਦੇਸ਼ ਹੋਏ ਸੀਗੇ ਉਸ ਤੇ ਪਹਿਰਾ ਦੇਣਾ, ਸ਼੍ਰੀ ਅਕਾਲ ਤਖਤ ਸਾਹਿਬ ਦਾ ਜੋ ਹੁਕਮਨਾਮਾ ਹੈ ਉਸ ਨੂੰ ਮੰਨਣਾ ਹਰ ਸਿੱਖ ਦਾ ਇੱਕ ਫਰਜ਼ ਬਣਦਾ। ਸੋ ਕੋਸ਼ਿਸ਼ ਕੀਤੀ ਕਮੇਟੀ ਨੇ ਕਿ ਉਸ ਆਦੇਸ਼ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਸਾਰੇ ਹੀ ਪੰਥ ਦਰਦੀਆਂ ਦੇ ਯਤਨਾਂ ਸਦਕਾ ਇਹ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਿਸ ਦੇ ਵਿੱਚ ਸੰਗਤ ਦਾ, ਸਮੁੱਚੇ ਪੰਜਾਬੀਆਂ ਦਾ, ਹਰ ਵਰਗ ਦੇ ਲੋਕਾਂ ਦਾ, ਹਰ ਧਰਮ ਦੇ ਲੋਕਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ। ਲੱਖਾਂ ਦੀ ਗਿਣਤੀ ਦੇ ਵਿੱਚ ਇਹ ਭਰਤੀ ਹੋਈ ਅਤੇ ਭਰਤੀ ਦੇ ਵਿੱਚ ਹਰੇਕ ਮੈਂਬਰ ਦਾ ਆਧਾਰ ਕਾਰਡ, ਟੈਲੀਫੋਨ ਨੰਬਰ, ਐਡਰੈਸ, ਕਿਉਂਕਿ ਇਸ ਢੰਗ ਦੇ ਨਾਲ ਮੈਂ ਨਹੀਂ ਸਮਝਦਾ ਕਿ ਕਦੇ ਭਰਤੀ ਹੋਈ ਹੋਊਗੀ। ਸੋ ਜੋ ਸਾਨੂੰ ਆਦੇਸ਼ ਹੋਏ ਸੀ ਅਕਾਲ ਤਖਤ ਸਾਹਿਬ ਤੋਂ, ਉਹਨਾਂ ਤੇ ਪਹਿਰਾ ਦਿੰਦਿਆਂ ਇਹ ਭਰਤੀ ਜਿਹੜੀ ਕੀਤੀ ਗਈ ਬੜੇ ਪਾਰਦਰਸ਼ੀ ਢੰਗ ਦੇ ਨਾਲ ਸਾਰੇ ਡੈਲੀਗੇਟ ਚੁਣੇ ਗਏ ਅਤੇ ਅੱਜ ਉਹਨਾਂ ਡੈਲੀਗੇਟ ਸਾਹਿਬਾਨ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰਨੀ ਹੈ। ਸੋ ਇਸ ਲਈ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ, ਸਮੁੱਚੀ ਸਿੱਖ ਸੰਗਤ ਦਾ, ਸਾਰੇ ਹੀ ਪੰਜਾਬੀਆਂ ਦਾ ਅਤੇ ਸਾਰੀ ਲੀਡਰਸ਼ਿਪ ਦਾ, ਸਾਰੇ ਹੀ ਡੈਲੀਗੇਟ ਸਾਹਿਬਾਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ, ਜੋ ਤੁਸੀਂ ਇਸ ਕਾਰਜ ਨੂੰ ਨੇਪਰੇ ਚਾੜਨ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਨ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ। ਸੋ ਅੱਜ ਜੋ ਮਤਾ ਪੇਸ਼ ਕਰਨ ਦੀ ਗੱਲ ਕੀਤੀ ਗਈ ਹੈ, ਸੋ ਸਭ ਤੋਂ ਪਹਿਲਾਂ ਮੈਂ ਇਹ ਮਤਾ ਜਿਹੜਾ ਪੇਸ਼ ਕਰਨ ਜਾ ਰਿਹਾ, ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਅਤੇ ਉਭਾਰ ਲਈ ਹੇਠ ਦਿੱਤੇ ਮਤੇ ਪ੍ਰਵਾਨਗੀ ਲਈ ਰੱਖੇ ਜਾਂਦੇ ਹਨ। ਲੇਕਿਨ ਉਸ ਤੋਂ ਪਹਿਲਾਂ ਸਭ ਤੋਂ ਪਹਿਲਾ ਮਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਪਿਛਲੇ ਕੁਝ ਦਹਾਕਿਆਂ ਵਿੱਚ ਪੰਥਕ ਸਿਧਾਂਤਾਂ, ਸੰਸਥਾਵਾਂ ਅਤੇ ਪਰੰਪਰਾਵਾਂ ਵਿੱਚ ਰਾਜਨੀਤਿਕ ਦਖਲ ਕਾਰਨ ਆਏ ਨਿਗਾਰ ਨੂੰ ਦੂਰ ਕਰਨ ਲਈ ਪੰਥਕ ਕੌਂਸਲ ਦੀ ਸਥਾਪਨਾ ਕਰਨ ਦਾ ਮਤਾ ਪੇਸ਼ ਕੀਤਾ ਜਾਂਦਾ ਹੈ
ਤਾਂ ਕਿ ਸਿੱਖ ਸਿਆਸਤ ਉੱਪਰ ਧਰਮ ਦਾ ਕੁੰਡਾ ਕਾਇਮ ਰਹਿ ਸਕੇ। ਇਸ ਪੰਥਕ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸਮਰਪਿਤ ਭਾਵਨਾ ਦੇ ਨਾਲ ਸਿੱਖ ਚਿੰਤਕ ਹੋਣਗੇ, ਜਿਹੜੇ ਪੰਥ ਦੀ ਚੜ੍ਹਦੀ ਕਲਾ ਤੇ ਖਾਲਸਾ ਜੀ ਦੇ ਬੋਲਬਾਲੇ ਉੱਪਰ ਸਿਧਾਂਤਕ ਪਹਿਰੇਦਾਰੀ ਕਰਨਗੇ। ਇਹ ਪੰਥਕ ਕੌਂਸਲ ਸਮੁੱਚੇ ਪੰਥ ਦੀ ਇਕਜੁੱਟਤਾ ਲਈ, ਪੰਥ ਦੀ ਏਕਤਾ ਲਈ, ਬਾਕੀ ਸੁਹਿਰਦ ਸਿੱਖ ਧਿਰਾਂ ਨਾਲ ਤਾਲਮੇਲ ਬਣਾਉਣ ਲਈ ਯਤਨ ਕਰੇਗੀ, ਤਾਂ ਕਿ ਸਮੁੱਚੀ ਸਿੱਖ ਸ਼ਕਤੀ ਨੂੰ ਕੇਂਦਰੀ ਸਿਧਾਂਤਕ ਧੁਰੇ ਨਾਲ ਇਕੱਤਰ ਕੀਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਭਵਿੱਖ ਵਿੱਚ ਆਪਣੇ ਸਾਰੇ ਫੈਸਲੇ ਪੰਥਕ ਕੌਂਸਲ ਦੀ ਸਹਿਮਤੀ ਨਾਲ ਹੀ ਕਰੇਗਾ। ਸੋ ਮੈਂ ਸਭ ਤੋਂ ਪਹਿਲਾਂ ਸੰਗਤ ਤੋਂ, ਸਾਰੇ ਡੈਲੀਗੇਟ ਸਾਹਿਬਾਨ ਤੋਂ ਇਸ ਪੰਥਕ ਕੌਂਸਲ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਲੈਣੀ ਚਾਹਾਂਗਾ। ਸੋ ਮੈਂ ਇੱਕ ਜਕਾਰਾ ਬੁਲਾਊਂਗਾ, ਤੁਸੀਂ ਸਾਰਿਆਂ ਨੇ ਸਹਿਮਤੀ ਦੇਣੀ ਆ। ਬੋਲੇ ਸੋ ਨਿਹਾਲ। ਸੋ ਸਾਰੇ ਡੈਲੀਗੇਟ ਸਾਹਿਬਾਨ ਦਾ ਧੰਨਵਾਦ, ਅਤੇ ਨਾਲ ਹੀ ਬੇਨਤੀ ਹੈ ਕਿ ਸਮੁੱਚੇ ਪੰਥ ਵੱਲੋਂ, ਸਮੁੱਚੀ ਸੰਗਤ ਵੱਲੋਂ, ਸਾਰੇ ਹੀ ਪੰਥ ਦਰਦੀਆਂ ਵੱਲੋਂ, ਸਾਰੀਆਂ ਹੀ ਧਾਰਮਿਕ ਸੰਸਥਾਵਾਂ ਵੱਲੋਂ ਬੈਠੋ ਵੀ ਇੱਕ ਮਿੰਟ, ਉਹਨਾਂ ਨੂੰ ਕਿ ਉਹ ਜਿੱਥੇ ਸਾਡੇ ਧਰਮ ਦੇ ਜੋ ਮਸਲੇ ਨੇ, ਧਰਮ ਦੀਆਂ ਜੋ ਸਮੱਸਿਆਵਾਂ ਨੇ, ਜੋ ਮੁਸ਼ਕਲਾਂ ਉਹਨਾਂ ਨੇ ਦੇਖੀਆਂ ਨੇ, ਕਿਉਂਕਿ ਸਾਰਾ ਇਹ ਜਿਹੜਾ ਨਿਗਾਰ ਦਾ ਦੌਰ ਹੈ ਧਰਮ ਦੇ ਕਾਰਨ ਹੀ ਸ਼ੁਰੂ ਹੋਇਆ, ਸੋ ਉਹਦੇ ਤੇ ਉਹ ਜਿਹੜੇ ਸੁਧਾਰ ਜਾਂ ਸੁਝਾਅ ਨੇ ਉਹ ਵੀ ਦੇਣਗੇ। ਔਰ ਜੋ ਉਹਨਾਂ ਨੂੰ ਪੰਥਕ ਕੌਂਸਲ ਦਾ ਸਮੁੱਚੇ ਡੈਲੀਗੇਟ ਹਾਊਸ ਨੇ ਚੇਅਰਪਰਸਨ ਚੁਣਿਆ, ਉਹਦੇ ਲਈ ਸੰਗਤ ਦਾ ਧੰਨਵਾਦ ਵੀ ਕਰਨਗੇ। ਉਹਨਾਂ ਦਾ ਸਨਮਾਨ ਸਮੁੱਚੀ ਭਰਤੀ ਕਮੇਟੀ ਵੱਲੋਂ ਵਡਾਲਾ ਸਾਹਿਬ, ਇਆਲੀ ਸਾਹਿਬ, ਜਥੇਦਾਰ ਸੰਤਾ ਸਿੰਘ ਜੀ ਕਰਨਗੇ। ਔਰ ਉਸ ਤੋਂ ਬਾਅਦ ਸਾਡੇ ਸਤਿਕਾਰਯੋਗ ਪਾਰਟੀ ਦੇ ਪ੍ਰਧਾਨ, ਨਵੇਂ ਚੁਣੇ ਗਏ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਆਪਣਾ ਸੰਦੇਸ਼ ਵੀ ਦੇਣਗੇ ਔਰ ਆਪਣੇ ਵਿਚਾਰ ਵੀ ਰੱਖਣਗੇ। ਜੋ ਉਹਨਾਂ ਦੇ ਮਨ ਦੇ ਵਲਵਲੇ ਨੇ, ਭਾਵਨਾਵਾਂ ਨੇ, ਉਹ ਡੈਲੀਗੇਟ ਹਾਊਸ ਨਾਲ ਸਾਂਝੀਆਂ ਕਰਨਗੇ। ਮੈਂ ਬੇਨਤੀ ਕਰਦਾ ਬੀਬਾ ਸਤਵੰਤ ਕੌਰ ਜੀ ਨੂੰ ਔਰ ਸਾਰੇ ਕਮੇਟੀ ਮੈਂਬਰ ਸਾਹਿਬਾਨ ਨੂੰ ਆ ਕੇ ਉਹਨਾਂ ਦਾ ਸਨਮਾਨ ਕਰਨ, ਸਿਰੋਪਾ ਦੇ ਕੇ। ਸੋ ਸਾਰੇ ਆਉਣ ਦੀ ਕਿਰਪਾਲਤਾ ਕਰਨ। ਸੋ ਬਾਬਾ ਜੀ ਵੀ ਉਹਨਾਂ ਨੂੰ ਸਿਰੋਪਾ ਦੀ ਬਖਸ਼ਿਸ਼ ਕਰਨਾ ਚਾਹੁੰਦੇ ਨੇ। बोले सो निहाल, बोले सो निहाल। करो बड़ा यार, कोई आवे तो सही। बाबा बेदी जी वालों बोले सो निहाल। बुढ़ा दल शर्मे करोड़ी बाबा बलबीर सिंह जी वालों
ਸਰੋਪਾ ਦਿੱਤਾ ਗਿਆ। ਬਾਕੀ ਸਾਰੇ ਤੁਸੀਂ ਬੈਠ ਜਾਓ, ਪ੍ਰਧਾਨ ਸਾਹਿਬ ਦੇ ਬੋਲੋ ਤੋਂ ਬਾਅਦ ਸਰੋਪੇ ਦਿੱਤੇ ਜਾਣੇ। ਬਾਕੀ ਸਾਰੇ ਵੀਰ ਸਾਈਡ ਤੇ ਹੋ ਜਾਣ। ਬਾਅਦ ਚ ਕਰ ਲਿਓ, ਹੁਣ ਬਾਅਦ ਚ ਕਰੋ ਨਾ ਸਰੋਪੇ ਵਾਲਾ। ਬਾਬਾ ਸੱਜਣ ਸਿੰਘ ਜੀ ਹੁੰਦਲ ਸਾਹਿਬ, ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਵੱਲੋਂ ਵੀ ਸਰੋਪਾ ਆਇਆ, ਬਹੁਤ ਬਹੁਤ ਧੰਨਵਾਦ। ਬੀਬੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਆ ਕੇ ਸਟੇਜ ਤੇ ਆਪਣੇ ਵਿਚਾਰ ਰੱਖਣ। ਬੋਲੇ ਸੋ ਨਿਹਾਲ। ਵਾਹਿਗੁਰੂ। अपनी करनी कर नरक हूँ ना पावो ठौर, तुमरे बिरद कर आसरो समार हूँ। धन धन साहिब श्री गुरु ग्रंथ साहिब सच्चे पातशाह साक्षात दसवें पिता गुरु गोबिंद सिंह महाराज दी गोद विच आनंदपुरी सोच दे धारनी बन के बैठे ਸਮੁੱਚਾ ਸੰਤ ਸਮਾਜ, महान सिख संप्रदावां दे मुखी सहबान, कौम दे आगू सहबान, डेलीगेट सहबान ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਸਤਿਕਾਰਯੋਗ ਸਿੰਘ ਸਾਹਿਬਾਨ, आओ सब तो पहला खालसा रवायत दसवें पिता की बख्शी हुई फतेह की सांझ पाईए जी। गज के आखो वाहिगुरु जी का खालसा वाहिगुरु जी की फतेह। खालसा जी मीरी पीरी दे मालक धन साहिब श्री गुरु हरगोबिंद साहिब सच्चे पातशाह दी अपार बख्शिश सदका अज सिख पंथ दे चिंतक सिर जोड़ के अपने पातशाह की निੱਘੀ गोद विच बैठ के पंथ की अगवाई सुहर्द हत्थां विच देण लई यतनशील होए हन। गुरु साहब जी ने बख्शिश की है, उस इलाही हुक्म तो बाद दर्जा ब दर्जा दिन ब दिन जो पातशाह के हुक्म अनुसार पंथ की पुनर सुरजीती लई ये लड़ी आरंभ हुई सी, उसनूं सुचारू रूप दे विच समुची प्रक्रिया नूं मुकम्मल करन विच तुसां सबना ने सहयोग दिता है। समुचा सिख पंथ जिथे इस कारज नूं विधिवत तरीके दे नाल गुरु साहब जी की भै भावनी विच रह के गुरमत मर्यादा अनुसार समुची प्रक्रिया संपन्न की है, एक इतिहास सिरजिया, एक मिसाल कायम की है। इस दे लई समुचा सिख जगत वधाई का पात्र है और समुची भर्ती कमेटी इस कार्य लई समूह डेलीगेट साहबान दी कोटान कोट शुकराना भी करती है। खालसा जी अजिहे पल कौमां लई इतिहासिक हो निबड़ते ने ਜਦੋਂ कौम के चिंतक अपने गुरु की गोद विच बैठ के सिर नाल सिर जोड़ के कौम की त्रासदी दीयां गल्लां करन, कौम के राह दसेरे दीयां गल्लां करन, अपने पुरखियां नूं याद करन अते अपने इतिहास तो सेधां लैके नवीं पिरत पाउण दा यतन करन। जदों कौम इतिहासिक पक्षां तो अज दा जो दिहाड़ा, अज दा साल, ये जिथे बहुत महत्वपूर्ण है क्योंकि इस साल दौरान मनुखी हकों के रखवाले जिथे नौवें पातशाह धन गुरु तेग बहादुर साहब ते उन्हां दे नाल शहीद होए महान गुरसिखां दा असीं 300 साला मनाउण जा रहे हाँ। वो इतिहासक साल 350 साल दिहाड़ा मनाउण जा रहे हाँ। वो इतिहासक साल जिहदे विच कौम दे अगवाई करने वाली पंथक
ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਰਜੀਤੀ ਵੀ ਹੋ ਰਹੀ ਹੈ। ਖਾਲਸਾ ਜੀ ਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਜੀਵਨ ਜਿਉਣ ਵਾਲਾ, ਨਿਰਤਨ ਤੇ ਮਜਲੂਮਾਂ ਦੀ ਰਾਖੀ ਕਰਨ ਵਾਲਾ ਤੇ ਲੋੜ ਪੈਣ ਤੇ ਕੌਮ ਲਈ ਆਪਾ ਵਾਰਨ ਵਾਲੇ ਨੂੰ ਅਕਾਲ ਦਾ ਪੁਜਾਰੀ ਕਿਹਾ ਜਾ ਸਕਦਾ ਹੈ। ਅਕਾਲ ਦਾ ਪੁਜਾਰੀ ਹੀ ਅਕਾਲੀ ਹੈ। ਅਜਿਹੇ ਲੋਕਾਂ ਦਾ ਸਮੂਹ ਅਕਾਲੀ ਦਲ ਹੈ। ਅਕਾਲੀ ਦਲ ਪੰਥ ਰੂਪ ਹੈ ਤੇ ਪੰਥ ਹੀ ਅਕਾਲੀ ਦਲ ਹੈ। ਅੱਜ ਇਹਨਾਂ ਸਿਧਾਂਤਾਂ ਨੂੰ, ਇਹਨਾਂ ਸਤਰਾਂ ਨੂੰ, ਇਹਨਾਂ ਤੇ ਜਿੱਥੇ ਦ੍ਰਿੜ ਪਹਿਰਾ ਦੇਣ ਦੀ ਲੋੜ ਹੈ, ਇਹਨਾਂ ਸਿਧਾਂਤਾਂ ਦੀ ਪੁਨਰ ਸਰਜੀਤੀ ਦੀ ਵੀ ਸਾਨੂੰ ਬੜੀ ਲੋੜ ਹੈ। ਅਕਾਲੀ ਦਲ ਨੇ ਹਮੇਸ਼ਾ ਪੰਥਕ ਹਿੱਤਾਂ ਲਈ ਬੇਅੰਤ ਕੁਰਬਾਨੀਆਂ ਦਿੱਤੀਆਂ। ਸਾਡਾ ਇਤਿਹਾਸ ਉਹਨਾਂ ਜੁਝਾਰੂ ਸੰਘਰਸ਼ਾਂ ਦੇ ਨਾਲ ਭਰਿਆ ਪਿਆ, ਜਿੱਥੇ ਅਕਾਲੀ ਦਲ ਨੇ ਦੇਸ਼ ਦੀ ਸੱਭਿਅਤਾ, ਦੇਸ਼ ਦੀ ਆਜ਼ਾਦੀ ਅਤੇ ਹੋਰ ਮਨੁੱਖੀ ਹੱਕਾਂ ਦੇ ਲਈ ਕੁਰਬਾਨੀਆਂ ਦੇ ਕੇ ਆਪਣੀਆਂ ਜਾਇਦਾਦਾਂ ਕੁਰਕ ਕਰਵਾਈਆਂ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤੀਆਂ, ਫਾਂਸੀ ਦੇ ਰੱਸੇ ਵੀ ਚੁੰਮੇ ਤੇ ਖਾਲਸਾ ਜੀ ਰੇਲਾਂ ਦੇ ਹੇਠ ਕਸੀੜ ਕੇ ਲਤਾੜੇ ਵੀ ਗਏ, ਜੰਡਾਂ ਵਿੱਚ ਵੀ ਚੁੱਕੇ ਗਏ। ਇਤਨਾ ਮਹਾਨ ਇਤਿਹਾਸ ਅਕਾਲੀ ਦਲ ਦਾ। ਪਰ ਖਾਲਸਾ ਜੀ ਭੱਟੀਆਂ ਵਿੱਚ ਝੋਕਣ ਤੋਂ ਬਾਅਦ, ਰੇਲਾਂ ਥੱਲੇ ਨਪੀੜੇ ਜਾਣ ਤੋਂ ਬਾਅਦ, ਖੂਹਾਂ ਵਿੱਚ ਸੁੱਟੇ ਜਾਣ ਤੋਂ ਬਾਅਦ ਅਕਾਲੀਆਂ ਨੇ ਆਪਣਾ ਅਕੀਦਾ ਨਹੀਂ ਛੱਡਿਆ। ਇਹ ਅਕੀਦਾ ਕਿਸੇ ਅਹੁਦੇ ਦੀ ਪ੍ਰਾਪਤੀ ਲਈ ਨਹੀਂ ਸੀ। ਇਹ ਅਕੀਦਾ ਕਿਸੇ ਹੋਰ ਰਾਜਸੀ ਸੱਤਾ ਦੀ ਪ੍ਰਾਪਤੀ ਮਾਤਰ ਨਹੀਂ ਸੀ। ਇਹ ਅਕੀਦਾ ਉਸ ਖਾਲਸਾ ਪੰਥ ਦੇ ਸਿਧਾਂਤਾਂ ਤੇ ਪਹਿਰੀ ਕਰਨ ਮਾਤਰ ਸੀ, ਜਿਸ ਦੀ ਪਹਿਰੀਦਾਰੀ ਦਾ ਸਦਕਾ ਸਮੁੱਚੀਆਂ ਵਿਸ਼ਵ ਦੀਆਂ ਸ਼ਕਤੀਆਂ ਖਾਲਸਾ ਪੰਥ ਦੇ ਪਿੱਛੇ ਲੱਗ ਤੁਰਦੀਆਂ ਨੇ। ਇਹ ਉਹਨਾਂ ਸਿਧਾਂਤਾਂ ਦੀ ਦ੍ਰਿੜਤਾ ਦੇ ਨਾਲ, ਅਕੀਦਤ ਦੇ ਨਾਲ ਪਹਿਰਾ ਦੇਣ ਦੇ ਲਈ ਉਹ ਅਕਾਲੀ ਦਲ ਤੁਰਿਆ ਸੀ। ਸਾਡਾ ਨਿਸ਼ਾਨਾ ਖਾਲਸਾ ਜੀ ਕੇ ਬੋਲ ਵਾਲੇ ਹੈ, ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ। ਸਿੱਖ ਸਿਧਾਂਤਾਂ ਵਿੱਚ ਨਿਆਰਾਪਨ ਹੈ ਖਾਲਸਾ ਜੀ। ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕ੍ਰਾਂਤੀਕਾਰੀ ਸਿਧਾਂਤਾਂ ਤੇ ਆਧਾਰਿਤ ਇੱਕ ਜਮਹੂਰੀ ਇਨਕਲਾਬੀ ਜਥੇਬੰਦੀ ਹੈ, ਜਿਹੜੀ ਸਿੱਖ ਹੱਕਾਂ ਦੀ ਤੇ ਪੰਥਕ ਹਿੱਤਾਂ ਦੀ ਤਰਜਮਾਨੀ ਕਰਦੀ ਹੈ। ਸਿਧਾਂਤਕ ਨਿਆਰੇਪਨ ਦੇ ਵਿੱਚ ਜਿੱਥੇ ਪਹਿਲੇ ਪਾਤਸ਼ਾਹ ਨੇ ਸਾਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਦਿੱਤਾ, ਉੱਥੇ ਲੋੜ ਪੈਣ ਤੇ ਬਾਬੇ ਨਾਨਕ ਨੇ ਮੌਕੇ ਦੇ ਹੁਕਮਰਾਨ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਉਹਨੂੰ ਜ਼ਾਬਰ ਵੀ ਕਹਿ ਦਿੱਤਾ। ਜੇ ਪੰਜਵੇਂ ਜਾਮੇ ਵਿੱਚ ਦੇਖੀਏ, ਪੰਜਵੇਂ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਕੇ ਜਿੱਥੇ ਸ਼ਹੀਦਾਂ ਦੇ ਸਰਤਾਜ ਅਖਵਾਏ, ਉੱਥੇ ਛੇਵੇਂ ਜਾਮੇ ਦੇ ਵਿੱਚ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰ ਸੰਤ ਸਿਪਾਹੀ ਵੀ ਬਣ ਕੇ ਨਜ਼ਰ ਆਏ। ਇੱਥੇ ਹੀ ਬਸ ਨਹੀਂ, 9ਵੇਂ ਜਾਮੇ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਤੇ ਪੰਥ ਵਸੇ ਮੈਂ ਉਜੜਾਂ ਦਾ ਸਿਧਾਂਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਤਲਵਾਰ ਦੀ ਧਾਰ ਵਿੱਚੋਂ ਖਾਲਸਾ ਪ੍ਰਗਟ ਕਰਕੇ ਪੈਦਾ ਕੀਤਾ। ਸਾਡੇ ਰੋਡ ਮਾਡਲ ਜਿੱਥੇ ਬਾਬਾ ਦੀਪ ਸਿੰਘ ਜੀ ਸਾਹਿਬ ਹਨ, ਜਿਹੜੇ ਸੀਸ ਤਲੀ ਤੇ ਧਰ ਕੇ ਸਿਧਾਂਤਾਂ ਲਈ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ, ਜਿੱਥੇ ਬਾਬਾ ਦੀਪ ਸਿੰਘ ਜੀ ਸਾਡੇ ਰੋਲ ਮਾਡਲ ਹਨ, ਉੱਥੇ ਸਾਡੇ ਆਦਰਸ਼ ਭਾਈ ਕਨ੍ਹਈਆ ਜੀ ਵੀ ਹਨ। ਅੱਜ ਸਾਨੂੰ ਇਹਨਾਂ ਸਿਧਾਂਤਾਂ, ਇਹਨਾਂ ਆਦਰਸ਼ਾਂ ਦੀ ਵੀ ਲੋੜ ਹੈ। ਇਹਨਾਂ ਆਦਰਸ਼ਾਂ, ਇਹਨਾਂ ਸਿਧਾਂਤਾਂ ਦੀ ਵੀ ਪੁਨਰ ਸੁਰਜੀਤੀ ਦੀ ਲੋੜ ਹੈ ਖਾਲਸਾ ਜੀ। ਅੱਜ ਸਿੱਖ ਕੌਮ ਬੜੇ ਸੰਕਟ ਵਿੱਚੋਂ ਲੰਘ ਰਹੀ ਹੈ, ਅਤੀ ਨਾਜ਼ੁਕ ਮੋੜ ਤੋਂ ਗੁਜ਼ਰ ਰਹੀ ਹੈ। ਇੱਥੋਂ ਤੱਕ ਕਿ ਸਿੱਖਾਂ ਦੀ ਹੋਂਦ ਹਸਤੀ, ਸਿੱਖਾਂ ਦੀ ਆਜ਼ਾਦ ਹਸਤੀ ਤੋਂ ਹੀ ਮੁਨਕਰ ਹੋਇਆ ਜਾ ਰਿਹਾ। ਜੋ ਕੰਮ ਸ਼ਾਇਦ ਮੁਗਲ ਸਰਕਾਰ ਦੀ ਤਲਵਾਰ ਨਾ ਕਰ ਸਕੀ, ਅੱਜ ਮੀਡੀਆ ਦੇ ਰਾਹੀਂ, ਕਲਮ ਦੇ ਰਾਹੀਂ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ। ਖਾਲਸਾ ਜੀ, ਅੱਜ ਰੌਲਾ ਕੋਈ ਅਹੁਦਿਆਂ ਦਾ ਨਹੀਂ ਹੈ, ਰੌਲਾ ਕੋਈ ਸੱਤਾ ਪ੍ਰਾਪਤੀ ਦਾ ਨਹੀਂ ਹੈ। ਅੱਜ ਗੱਲ ਹੈ ਸਿੱਖਾਂ ਦੀ ਗਵਾਚ ਚੁੱਕੀ ਹੋਂਦ ਹਸਤੀ ਨੂੰ ਬਰਕਰਾਰ ਕਰਨ ਦੀ। ਸਿੱਖਾਂ ਦੇ ਵਿੱਚੋਂ ਜੋ ਆਪਣੀ ਲੀਡਰਸ਼ਿਪ ਪ੍ਰਤੀ ਭਰੋਸੇਯੋਗਤਾ ਗਵਾਚ ਗਈ, ਲਗਭਗ ਅਲੋਪ ਹੋ ਚੁੱਕੀ ਸੀ, ਅੱਜ ਉਸ ਦੀ ਪੁਨਰ ਸੁਰਜੀਤੀ ਦੀ ਵੀ ਵੱਡੇ ਪੱਧਰ ਤੇ ਲੋੜ ਹੈ।
ਇੱਥੇ ਹੀ ਬਸ ਨਹੀਂ, ਬਿਨਾਂ ਸ਼ੱਕ ਕਿ ਭਾਰਤ ਦੇਸ਼ ਵਿੱਚ ਰਹਿਣ ਵਾਲੇ ਹਰੇਕ ਸਿੱਖ ਦੀ ਕੌਮੀਅਤ ਵੀ ਉਸੇ ਤਰ੍ਹਾਂ ਹੀ ਭਾਰਤੀ ਹੈ ਜਿਵੇਂ ਇੱਥੋਂ ਦੇ ਹਿੰਦੂਆਂ, ਈਸਾਈਆਂ, ਮੁਸਲਮਾਨਾਂ ਤੇ ਹੋਰ ਧਰਮਾਂ ਦੀ ਹੈ, ਕਿਉਂਕਿ ਭਾਰਤ ਇੱਕ ਸੈਕੂਲਰ ਸਟੇਟ ਹੈ ਤੇ ਗਲੋਬਲ ਲੈਵਲ ਤੇ ਭਾਰਤ ਦੀ ਅਨੇਕਤਾ ਇੱਕ ਅਨੇਕਤਾ ਇਹਦਾ ਵਿਲੱਖਣ ਰੂਪ ਹੈ। ਇਸੇ ਵਿੱਚ ਹੀ ਇਹਦੀ ਬੜੀ ਸ਼ੋਭਾ ਹੈ। ਪਰੰਤੂ ਇਹ ਬੜਾ ਸਪਸ਼ਟ ਹੈ ਕਿ ਭਾਰਤ ਵਿੱਚ ਵਸਣ ਵਾਲੀਆਂ ਹੋਰਨਾਂ ਕੌਮਾਂ ਵਾਂਗ ਸਿੱਖ ਵੀ ਇੱਕ ਵਿਲੱਖਣ ਸਵਰੂਪ, ਸੁਤੰਤਰ ਸੱਭਿਆਚਾਰ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਨਿਵੇਕਲੇ ਸਿਧਾਂਤ ਅਤੇ ਪਰੰਪਰਾਵਾਂ ਦਾ ਸੁਮੇਲ ਰੱਖਣ ਦੀ ਇੱਕ ਜਾਗਦੀ ਕਿ ਤੁਸੀਂ ਸਿਧਾਂਤਕ ਤੁਸੀਂ ਕਿਵੇਂ ਰੂਪਰੇਖਾ ਤਿਆਰ ਕੀਤੀ। ਆਉਣ ਵਾਲੇ 100 ਸਾਲਾਂ ਬਾਅਦ ਵੀ ਜਦੋਂ ਅੱਜ ਦੇ ਦਿਨ ਦਾ ਇਤਿਹਾਸ ਪੜਚੋਲਿਆ ਜਾਵੇ ਤੇ ਸਿੱਖ ਕੌਮ ਮਾਣ ਕਰੇ ਆਪਣੀ ਇਸ ਸਕਰੀਨ ਤੇ ਕਿ ਸਿਰ ਜੋੜ ਕੇ ਸਿੱਖ ਕੌਮ ਦੇ ਚਿੰਤਕ ਬੈਠੇ ਸੀ, ਜਿਸ ਨੇ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਰੱਖਿਆ। ਖਾਲਸਾ ਜੀ, ਨਹੀਂ ਭੁੱਲਣਾ ਚਾਹੀਦਾ, ਜਿੰਨਾ ਚਿਰ ਤਕੜੀ 13 ਤੋਲਦੀ ਰਹੀ, ਪੰਥਕ ਹੱਥਾਂ ਵਿੱਚ ਰਹੀ, ਉਹਦੀ ਚੜ੍ਹਦੀ ਕਲਾ ਰਹੀ। ਜਦੋਂ ਸਿਆਸਤਦਾਨਾਂ ਦਾ ਬੋਲਬਾਲਾ ਹੋ ਗਿਆ, ਉਹ ਤਕੜੀ ਨੇ 13 ਦੀ ਬਜਾਏ ਮੇਰਾ ਤੋਲਣਾ ਸ਼ੁਰੂ ਕਰ ਦਿੱਤਾ। ਸਾਡਾ ਘਾਣ ਹੋ ਗਿਆ, ਅਸੀਂ ਲਗਭਗ ਅਲੋਪ ਹੋ ਗਏ। ਸਾਨੂੰ ਇਹਨਾਂ ਗੱਲਾਂ ਨੂੰ ਸੁਚੇਤ ਹੋ ਕੇ ਦ੍ਰਿੜ ਕਰਕੇ ਇਹਨਾਂ ਉੱਤੇ ਪਹਿਰਾ ਦੇਰਾ ਕਰਨ ਦੀ ਵੀ ਲੋੜ ਹੈ। ਸਾਡੀ ਦੌੜ ਸੱਤਾ ਨਹੀਂ ਹੈ, ਸਾਡੀ ਦੌੜ ਰਾਜਨੀਤਿਕ ਅਹੁਦਿਆਂ ਦੀ ਨਹੀਂ ਹੈ। ਸਾਡੇ ਧਾਰਮਿਕ ਕੇਂਦਰ, ਸਾਡੇ ਗੁਰਧਾਮ ਸਾਡੀ ਸ਼ਕਤੀ ਦਾ ਕੇਂਦਰ ਹਨ। ਹਰੇਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਲੋੜ ਪੈਣ ਤੇ ਸਾਧ ਸੰਗਤ ਜੀ, ਜਦੋਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਟੈਂਕਾਂ ਤੇ ਤੋਪਾਂ ਦੇ ਅੱਗੇ ਆਪਣੀਆਂ ਛਾਤੀਆਂ ਢਾ ਕੇ ਆਪਣਾ ਖੂਨ ਵੀ ਡੋਲਿਆ। ਸੋ ਮੈਂ ਉਸ ਮਹਾਨ ਵਿਰਾਸਤ ਦੀ ਜੋ ਬੇਟੀ ਧੀ ਹੋਣ ਦੇ ਨਾਤੇ, ਕਿਉਂਕਿ ਬਹੁਤ ਸਾਰੀਆਂ ਪੰਥਕ ਭਾਵਨਾਵਾਂ, ਬਹੁਤ ਸਾਰੇ ਤੁਹਾਡੇ ਸਹਿਰਦ ਸਿੱਖ ਦੇਸ਼ ਵਿਦੇਸ਼ ਵਿੱਚ ਵਸਦੇ ਪੰਥ ਦਰਦੀਆਂ ਵੱਲੋਂ ਪ੍ਰਧਾਨਗੀ ਲਈ ਜਾਂ ਹੋਰ ਅਹੁਦੇਦਾਰਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਸਾਥੀ, ਮੇਰੇ ਸਹਿਯੋਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੋਈ ਭਰਤੀ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਮੈਨੂੰ ਦਿਨ ਰਾਤ ਇਸ ਅਹੁਦੇ ਲਈ ਸਨਮਾਨਿਤ ਸਮਝਦੇ ਰਹੇ ਔਰ ਮੈਨੂੰ ਇਹ ਦ੍ਰਿੜ ਕਰਵਾਉਂਦੇ ਰਹੇ ਕਿ ਸਾਨੂੰ ਅਜਿਹੀ ਪੰਥਕ ਸ਼ਖਸੀਅਤ ਦੀ ਲੋੜ ਹੈ ਜਿਹੜੀ ਇਸ ਲਕੀਰ ਨੂੰ ਲੰਬਾ ਖਿੱਚ ਕੇ ਲੈ ਜਾਵੇ। ਪਰ ਸਾਧ ਸੰਗਤ ਜੀ, ਮੈਂ ਉਸ ਵਿਰਾਸਤ ਦੀ ਮਾਲਕ ਹਾਂ ਜਿੱਥੇ ਮੇਰੇ ਦਾਦਾ ਜੀ ਨੇ ਆਉਣ ਵਾਲੀ 1 ਭਾਦਰੋਂ ਨੂੰ ਉਹਨਾਂ ਦਾ ਸੱਚਖੰਡ ਗਮਨ ਦਿਵਸ ਆਉਣਾ ਹੈ। ਮਹਾਨ ਮਹਾਂਪੁਰਸ਼ਾਂ ਨੇ ਕੌਮ ਨੂੰ ਇੱਕ ਨਾਅਰਾ ਦਿੱਤਾ ਸੀ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤੇ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨੀ ਉਹ ਦਿਹਾੜਾ ਲੰਘ ਕੇ ਗਿਆ, ਮਹਾਂਪੁਰਸ਼ਾਂ ਦਾ ਐਕਸੀਡੈਂਟ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਮਹਾਂਪੁਰਸ਼ੋ, ਤੁਹਾਡੀ ਜਾਨ ਬਚਾਈ ਜਾ ਸਕਦੀ ਹੈ, ਪਰ ਤੁਹਾਡੀ ਛਾਤੀ ਦਾ ਆਪਰੇਸ਼ਨ ਕਰਨ ਲਈ ਉੱਤੋਂ ਰੋਮ ਸਾਫ਼ ਕਰਨੇ ਪੈਣਗੇ। ਮਹਾਂਪੁਰਸ਼ਾਂ ਨੇ ਕਿਹਾ, ਮੈਂ ਗੁਰੂ ਦੀ ਹਾਜ਼ਰੀ ਵਿੱਚ ਰੋਜ਼ ਕੌਮ ਦੇ ਨਾਲ ਵਾਅਦਾ ਕੀਤਾ, ਸਿਰ ਜਾਵੇ ਤਾਂ ਜਾਵੇ। ਅੱਜ ਚੰਦ ਹਫ਼ਤਿਆਂ ਦੀ, ਚੰਦ ਸਾਲਾਂ ਦੀ ਜ਼ਿੰਦਗੀ ਕਰਕੇ ਮੈਂ ਗੁਰੂ ਦੀ ਸੁੱਖੀ ਤੋਂ ਮੁਨਕਰ ਹੋ ਜਾਵਾਂ, ਅਜਿਹਾ ਮੇਰੇ ਅਕੀਦੇ ਵਿੱਚ ਨਹੀਂ ਹੈ। ਵਾਰੀ ਆਈ ਮੇਰੇ ਸਤਿਕਾਰਯੋਗ ਪਿਤਾ ਜੀ ਦੀ। ਮਹਾਂਪੁਰਸ਼ ਸੱਚਖੰਡ ਗਮਨ ਕਰ ਗਏ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਦਮਦਮੀ ਟਕਸਾਲ ਦਾ ਮੁਖੀ ਤੁਹਾਡੇ ਵਰਗੇ ਸਿੱਖ ਸੰਗਤਾਂ ਨੇ ਸੁਹਿਰਦ ਸਿਰ ਜੋੜ ਕੇ ਫੈਸਲਾ ਕੀਤਾ। ਉਸ ਸਮੇਂ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੇਰੇ ਪਿਤਾ ਦੀ ਬਾਹ ਫੜ ਕੇ ਕਿਹਾ ਸੀ, ਭਾਈ ਅਮਰੀਕ ਸਿੰਘ ਜੀ, ਤੁਹਾਡੀ ਸਾਨੂੰ ਲੋੜ ਹੈ। ਜੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਤਾਂ ਇਹ ਸੇਵਾ ਸੰਭਾਲ ਹੋ ਸਕਦੀ ਹੈ। ਵਾਅਦਾ ਕੀਤਾ ਸੀ ਉਹਨਾਂ ਨੇ, ਦਿਨ ਰਾਤ ਨਿਬੰਧਾ, ਔਰ ਇਹ ਰਿਕਾਰਡਿੰਗ ਹੈ ਉਹਨਾਂ ਦੀ। ਪਹਿਲੇ ਲੈਕਚਰ ਦੇ ਵਿੱਚ ਕਿਹਾ, ਸੰਤ ਜੀ, ਜੇ ਲੋੜ ਪਈ ਤਾਂ ਪੰਥ ਦੇ ਇਸ ਜਗਦੇ ਹੋਏ ਦੀਵੇ ਨੂੰ ਜਗਦਾ ਰੱਖਣ ਲਈ ਆਪਣਾ ਤੇਲ ਦੀ ਥਾਂ ਤੇ ਖੂਨ ਵੀ ਪਾ ਕੇ ਇਸ ਨੂੰ ਜਗਦਾ ਰੱਖਾਂਗਾ। ਐਸਾ ਵਾਅਦਾ ਕੀਤਾ ਸੀ ਉਹਨਾਂ ਨੇ
ਤੇ ਸਾਧ ਸੰਗਤ ਜੀ ਉਹੀ ਰਗਾਂ ਵਿੱਚ ਦੌੜਦਾ ਖੂਨ। ਜਦੋਂ ਹੁਕਮਨਾਮਾ ਹੋਇਆ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਪੰਜਾਂ ਨੇ ਸਮੇਤ ਮੇਰੇ ਮੈਂ ਵਾਰ-ਵਾਰ ਗੁਰੂ ਦੀ ਹਜ਼ੂਰੀ ਵਿੱਚ ਇਹ ਬੇਨਤੀ ਕੀਤੀ, ਇਹ ਗੱਲ ਕੀਤੀ, ਸਾਧ ਸੰਗਤ ਜੀ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਸਾਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ, ਇਹ ਪੰਥ ਵਸਦਾ ਰਹੇ, ਇਹ ਪੰਥ ਦਾ ਦੀਵਾ ਜਗਦਾ ਰਹੇ, ਇਹ ਅਹੁਦੇ ਆਉਂਦੇ ਜਾਂਦੇ ਰਹਿਣੇ ਨੇ। ਅੱਜ ਸਾਨੂੰ ਉਹਨਾਂ ਸਿਧਾਂਤਾਂ ਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣ ਦੀ ਲੋੜ ਹੈ। ਅੱਜ ਉਸ ਵਿਰਾਸਤ ਦੀ ਤੀਜੀ ਪੀੜ੍ਹੀ ਨੂੰ ਜੋ ਸਨਮਾਨ ਦੇ ਕੇ ਤੁਸਾਂ ਨੇ ਨਵਾਜਿਆ, ਜੋ ਇਤਨਾ ਪਿਆਰ ਤੇ ਸਤਿਕਾਰ ਪਿਛਲੇ ਦਿਨਾਂ ਵਿੱਚ ਸੰਗਤ ਨੇ ਦਿੱਤਾ, ਉਹਦੇ ਲਈ ਮੈਂ ਤੁਹਾਡੀਆਂ ਤਹਿ ਦਿਲ ਤੋਂ, ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੇ ਮੇਰਾ ਸੁੱਚਾ ਪਰਿਵਾਰ ਜਿੱਥੇ ਰਿਣੀ ਆ ਕੋਟਾਨਕੋਟ ਸ਼ੁਕਰਾਨਾ ਵੀ ਕਰਦੀ ਆ। ਆਪਣੀ 5 ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ, ਸਮੂਹ ਡੈਲੀਗੇਟ ਸਾਹਿਬਾਨ ਦਾ, ਸਮੁੱਚੇ ਸੰਤ ਸਮਾਜ ਦਾ, ਜਿਨ੍ਹਾਂ ਨੇ ਇੰਨਾ ਪਿਆਰ ਸਤਿਕਾਰ ਦੇ ਕੇ ਮੇਰੇ ਵਰਗੀ ਨਾਚੀਜ਼ ਦੀ ਝੋਲੀ ਵਿੱਚ ਪੰਥਕ ਏਕਤਾ ਦੀ ਬੜੀ ਵੱਡੀ ਜ਼ਿੰਮੇਵਾਰੀ ਸੇਵਾ ਪਾਈ ਹੈ। ਵਿਸ਼ੇਸ਼ ਤੌਰ ਤੇ ਮੈਂ ਧੰਨਵਾਦੀ ਹਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਦਿਨੀ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਖੁੱਲ੍ਹੇ ਰੂਪ ਦੇ ਵਿੱਚ ਪਰਿਵਾਰਕ ਤੌਰ ਦੇ ਉੱਤੇ ਸਪਸ਼ਟ ਕਰਕੇ ਮੈਨੂੰ ਨਿਮਾਣੀ ਨੂੰ ਮਾਣ ਬਖਸ਼ਿਆ। ਇਹਦੇ ਲਈ ਮੈਂ ਸਿੱਖ ਪੰਥ ਦੀ ਹਮੇਸ਼ਾ ਰਿਣੀ ਵੀ ਰਹਾਂਗੀ। ਜੇਕਰ ਖਾਲਸਾ ਜੀ, ਜੇਕਰ ਸਿੱਖ ਨੇ ਰਾਜ ਜਾਂ ਸਿਆਸਤ ਵੀ ਕਰਨੀ ਹੈ ਤਾਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਰਾਖੀ ਵੀ ਸਾਡਾ ਫਰਜ਼ ਹੈ। ਅਜਿਹੇ ਰਾਜ, ਅਜਿਹੀਆਂ ਪਦਵੀਆਂ, ਅਜਿਹੇ ਅਹੁਦੇ, ਅਜਿਹੀਆਂ ਪ੍ਰਧਾਨਗੀਆਂ ਜੋ ਪੰਥ ਨੂੰ ਕਮਜ਼ੋਰ ਕਰਨ, ਜਿਸ ਵਿੱਚ ਨਿਜਤਾ ਪ੍ਰਮੁੱਖ ਹੋਵੇ ਤੇ ਜਿਸ ਵਿੱਚ ਆਪਾ ਉਭਾਰਨ ਦੀ ਛਵੀ ਹੋਏ, ਖਾਲਸਾ ਪੰਥ ਨੂੰ ਕਦਾਚਿਤ ਮਨਜ਼ੂਰ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਤੋਂ ਅਨੇਕਾਂ ਸਿਆਸੀ ਦਲ, ਰੁਤਬੇ ਵਾਰੇ ਜਾ ਸਕਦੇ ਹਨ, ਪਰੰਤੂ ਸਿਆਸੀ ਲਾਭ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਅਤੇ ਪਰੰਪਰਾਵਾਂ ਦੀ ਅਣਦੇਖੀ ਕਦੇ ਵੀ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ। ਇਹ ਸਮਝਣ ਅਤੇ ਸੋਚਣ ਦੀ ਲੋੜ ਹੈ। ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦੇਓ, ਆਉਣ ਵਾਲੇ ਪ੍ਰਧਾਨ ਨੂੰ ਅਸੀਂ ਕੀ ਮਾਰਗਦਰਸ਼ਕ ਕਰ ਸਕਦੇ ਹਾਂ। ਆਸ ਤੇ ਉਮੀਦ ਕਰਦੇ ਹਾਂ ਕਿ ਜਿਸ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ, ਜਿਹੜਾ ਭਰੋਸਾ ਕਰਕੇ ਕੌਮ ਨੇ ਆਉਣ ਵਾਲੇ ਪ੍ਰਧਾਨ ਦੇ ਸਿਰ ਤੇ ਅਕਾਲੀ ਦਲ ਦਾ ਇਹ ਤਾਜ ਸਜਾਇਆ, ਗੁਰੂ ਸਾਹਿਬ ਕਿਰਪਾ ਕਰਨ, ਉਹਨਾਂ ਨੂੰ ਅਡਿੱਗ ਤੇ ਅਡੋਲ ਰੱਖਣ, ਸਮੁੱਚੀ ਕੌਮ ਉਹਨਾਂ ਦੇ ਨਾਲ ਮੋਢਾ ਲੱਗ ਕੇ ਉਹਨਾਂ ਦੇ ਪਰਛਾਵਾਂ ਬਣ ਕੇ ਵੀ ਤੁਰੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸਾ ਪਲੇਟਫਾਰਮ ਸਿਰਜਿਆ ਜਾਵੇ ਜਿੱਥੇ ਸਮੁੱਚਾ ਸਿੱਖ ਪੰਥ ਉਸ ਪਲੇਟਫਾਰਮ ਤੇ ਆ ਕੇ ਕਿਸੇ ਦਿਨ ਇਕੱਠਾ ਹੋ ਸਕੇ। ਸੋ ਖਾਲਸਾ ਜੀ, ਇਹ ਜੋ ਸੇਵਾ ਤੁਸੀਂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ, ਪੰਥਕ ਤਾਲਮੇਲ ਸੰਗਠਨ ਜਾਂ ਪੰਥਕ ਏਕਤਾ ਸੰਗਠਨ, ਜਿਹੜਾ ਵੀ ਤੁਸੀਂ ਨੇ ਸਮੁੱਚੇ ਰੂਪ ਵਿੱਚ ਪ੍ਰਵਾਨਗੀ ਦਿੱਤੀ ਹੈ, ਮੈਂ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਮੇਰੀ ਇਕੱਲੀ ਦੇ ਵੱਸ ਦਾ ਇਹ ਗੱਲ ਨਹੀਂ ਹੈ। ਸਮੁੱਚੇ ਪੰਥ ਦੀਆਂ ਭਾਵਨਾਵਾਂ ਭਾਵੇਂ ਤੁਹਾਡੀਆਂ ਆਸ਼ੀਰਵਾਦ ਰੂਪ ਵਿੱਚ ਮੇਰੇ ਨਾਲ ਹਨ। ਮੈਂ ਬੇਨਤੀ ਕਰਾਂਗੀ ਕਿ ਹੁਕਮਨਾਮੇ ਦੇ 2 ਪਾਰਟ ਸਨ, ਜਿਹੜਾ 2 ਦਸੰਬਰ 2024 ਦੀ ਫਸੀਲ ਤੋਂ ਹੋਇਆ ਸੀ। ਪਹਿਲਾ ਭਾਗ ਵਿੱਚ ਆਪੋ ਆਪਣੇ ਚੁੱਲ੍ਹੇ ਸਮੇਟ ਕੇ ਔਰ ਸਾਨੂੰ ਹੁਕਮ ਲੱਗਾ ਸੀ ਕਿ ਤੁਸਾਂ ਨੇ ਵਿਧੀ ਵਿਧਾਨ ਅਨੁਸਾਰ ਭਰਤੀ ਕਰਕੇ ਡੈਲੀਗੇਟ ਚੁਣ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਮ ਨੂੰ ਬਣਾਉਣਾ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਬੜੇ ਇਤਰਾਵਾਂ ਚੜਾਵਾਂ ਤੋਂ ਬਾਅਦ ਬੜੇ ਹਮਲੇ ਹੋਏ, ਸ਼ਬਦੀ ਹਮਲੇ ਹੋਏ, ਮਾਨਸਿਕ ਦਬਾਅ ਵੀ ਪਏ, ਪਰ ਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਸਾਡੀ ਭਰਤੀ ਕਮੇਟੀ ਤੋਂ ਇਹ ਕਾਰਜ ਅੱਜ ਸੰਪੂਰਨ ਕਰਵਾ ਲਿਆ ਹੈ। ਇਸ ਦੇ ਲਈ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਟਾਨਕੋਟ ਰੋਮ ਰੋਮ ਕਰਕੇ ਰਿਣੀ ਔਰ ਧੰਨਵਾਦੀ ਰਹਾਂਗੇ। ਇਹ ਕਾਰਜ ਮੁਕੰਮਲ ਹੋਇਆ। ਦੂਸਰਾ ਭਾਗ, ਸਾਧ ਸੰਗਤ ਜੀ, ਉਸ ਹੁਕਮਨਾਮੇ ਦੇ ਵਿੱਚ ਬੜਾ ਸਪਸ਼ਟ ਲਿਖਿਆ ਸੀ ਕਿ ਸਮੁੱਚੇ ਸਿੱਖ ਪੰਥ ਨੂੰ ਇਕਜੁੱਟ ਕਰਨ ਲਈ ਜੋ ਯਤਨ ਆਰੰਭੇ ਜਾਣ ਅਤੇ ਇੱਕ ਸਾਂਝਾ ਪਲੇਟਫਾਰਮ ਤਿਆਰ ਕੀਤਾ ਜਾਵੇ। ਮੈਂ ਬੇਨਤੀ ਕਰਦੀ ਹਾਂ ਕਿ ਪਹਿਲਾ ਪੜਾਅ ਜਿਹੜਾ ਪੂਰਾ ਹੋਇਆ ਉਹ ਸਾਥੀ ਭਰਤੀ ਕਮੇਟੀ ਦੇ ਸਹਿਯੋਗ ਦੇ ਨਾਲ ਕੀਤਾ। ਇਹਦੇ ਵਿੱਚ ਮੇਰਾ ਇਕੱਲੀ ਦਾ ਕੋਈ ਯੋਗਦਾਨ ਨਹੀਂ। ਇਹ ਸਾਡੇ ਸਾਰਿਆਂ ਦੇ ਆਪਸੀ ਸਹਿਚਾਰ, ਆਪਸੀ ਭਾਵਨਾ, ਸਤਿਕਾਰ ਤੇ ਇਕਜੁੱਟਤਾ ਦੇ ਨਾਲ ਸੰਪੂਰਨ ਹੋਇਆ। ਤੇ ਮੈਂ ਬੇਨਤੀ ਕਰਾਂਗੀ ਇਹਨਾਂ ਭਰਤੀ ਕਮੇਟੀ ਨਾਲ ਮੇਰੇ ਸਾਥੀ ਮੈਂਬਰ ਸਾਹਿਬਾਨਾਂ ਨੂੰ ਕਿ ਇਸ ਸੰਗਠਨ ਵਿੱਚ ਵੀ ਇਹ ਜੋ ਬਣਾਇਆ ਗਿਆ ਤਾਲਮੇਲ ਪੰਥਕ ਕੌਂਸਲ ਬਣਾਈ ਗਈ ਹੈ, ਇਹਦੇ ਵਿੱਚ ਵੀ ਪਹਿਲਾਂ ਵਾਂਗ ਮੋਢੇ ਨਾਲ ਮੋਢਾ ਲਾ ਕੇ ਚੱਲਣ, ਤਾਂ ਕਿ ਜਿਹੜੀ ਵੱਡੀ ਜ਼ਿੰਮੇਵਾਰੀ ਕੌਮ ਨੇ ਸੌਂਪੀ ਹੈ, ਇਹ ਅਸੀਂ ਇਕਜੁੱਟ ਹੋ ਕੇ, ਇੱਕ ਮਤ ਹੋ ਕੇ, ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ
ਇਹ ਦੂਸਰਾ ਹਿੱਸਾ ਵੀ ਹੁਕਮਨਾਮਾ ਸਾਹਿਬ ਦਾ ਪੂਰਤੀ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ। ਸੋ ਸਾਡਾ ਅੱਜ ਦਾ ਨਿਸ਼ਾਨਾ ਜਿੱਥੇ ਪੁਨਰ ਸੁਰਜੀਤੀ ਹੈ, ਉਸ ਤੋਂ ਉੱਪਰ ਸੰਸਥਾਗਤ ਤੌਰ ਤੇ ਸਿਧਾਂਤਕ ਪੁਨਰ ਸੁਰਜੀਤੀ ਔਰ ਪੰਥਕ ਏਕਤਾ ਵੀ ਹੈ। ਅਖੀਰ ਦੇ ਵਿੱਚ ਮੈਂ ਸਮੁੱਚੀ ਸਿੱਖ ਸੰਗਤ ਦਾ ਇੱਕ ਵਾਰ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੋਈ ਕੁਝ ਧਾਰਮਿਕ ਏਜੰਡਿਆਂ ਤੇ ਮਤੇ ਪੜਾਂਗੀ। ਉਹਨਾਂ ਮਤਿਆਂ ਨੂੰ ਸਮੁੱਚੀ ਸਿੱਖ ਕੌਮ ਨੇ ਜਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦੇ ਕੇ ਨਿਹਾਲ ਕਰਨਾ ਜੀ। ਸੋ ਪਹਿਲੇ ਨੰਬਰ ਤੇ ਮਤਾ ਆ ਰਹੇ 350 ਸਾਲਾ ਦਿਹਾੜਾ ਜੋ ਗੁਰੂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਗੁਰਸਿੱਖ ਮਹਾਪੁਰਸ਼ਾਂ ਦੇ ਜੋ 350 ਸਾਲਾ ਸ਼ਹੀਦੀ ਪੁਰਬ ਆ ਰਿਹਾ, ਉਸ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਕਾਰਕੁਨ, ਸਮੁੱਚੇ ਸੇਵਾਦਾਰ, ਸਿੱਖ ਸੰਗਤ ਮਾਈ ਭਾਈ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਲੈਵਲ ਤੇ ਧਾਰਮਿਕ ਪ੍ਰੋਗਰਾਮ ਕਰਕੇ ਘਰ ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਉਪਦੇਸ਼ ਪਹੁੰਚਾਉਣ ਦੇ ਉਪਰਾਲੇ ਕਰਦੇ ਰਹਿਣਗੇ। ਮਤਾ ਨੰਬਰ 2, ਸ਼੍ਰੋਮਣੀ ਅਕਾਲੀ ਦਲ ਦੀ ਇਕੱਤਰਤਾ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਭ੍ਰਸ਼ਟ ਕਰਨ, ਗੁੰਮਰਾਹ ਕਰਨ, ਕੁਰਾਹੇ ਪਾਉਣ ਅਤੇ ਆਧੁਨਿਕਤਾ ਦੇ ਨਾਂ ਤੇ ਪਤਿਤ ਕਰਨ ਲਈ ਡਰੱਗਸ, ਲੱਚਰ ਗੀਤ, ਸੰਗੀਤ, ਫਿਲਮਾਂ ਅਤੇ ਹੋਰ ਪ੍ਰਵਾਸ ਆਦਿ ਦੇ ਸਬਜ਼ਬਾਜ਼ ਦਿਖਾਏ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿੱਖ ਸੱਭਿਆਚਾਰ, ਆਪਣੀ ਗੁਰਮੁਖੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੀ ਪ੍ਰਤੀਬੱਧਤਾ ਜ਼ਾਹਰ ਕਰਦਾ ਹੈ। ਮਤਾ ਨੰਬਰ 3, ਸ਼੍ਰੀ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬਾਨਾਂ ਦੀਆਂ ਨਿਯੁਕਤੀਆਂ, ਯੋਗਦਾਨ, ਕਾਰਜ ਖੇਤਰ, ਮਾਨ ਸਨਮਾਨ, ਸੇਵਾ ਮੁਕਤੀ ਅਤੇ ਸੇਵਾ ਮੁਕਤੀ ਤੋਂ ਉਪਰੰਤ ਯੋਗ ਸਹੂਲਤਾਂ ਆਦਿ ਦੇਣ ਸੰਬੰਧੀ ਇੱਕ ਉੱਚ ਪੱਧਰੀ ਅਕਾਲ ਕਮੇਟੀ ਗਠਿਤ ਕਰੇਗਾ ਤਾਂ ਜੋ ਕੋਈ ਵੀ ਇੱਕ ਵਿਅਕਤੀ, ਇੱਕ ਪਰਿਵਾਰ ਜਾਂ ਇੱਕ ਪਾਰਟੀ ਸਿੱਖ ਪੰਥ ਦੀਆਂ ਸਭ ਤੋਂ ਉੱਚ ਸਿਰਮੌਰ ਤੇ ਸਨਮਾਨਿਤ ਪਦਵੀਆਂ ਦੀ ਨਿਯੁਕਤੀਆਂ ਤੇ ਕਾਬਜ਼ ਨਾ ਹੋ ਸਕਣ। ਵਿੱਚ ਅਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਸਿੱਖ ਕੌਮ ਵਿੱਚ ਚੱਲ ਰਹੇ ਸੰਘਰਸ਼ ਅਤੇ ਮੋਰਚਿਆਂ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨਾਂ, ਵਿਰਸੇ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਹਿੱਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ ਇਹਨਾਂ ਨਿਸ਼ਾਨਿਆਂ ਦੀ ਪੂਰਤੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ। ਪਿਛਲੀ ਸਦੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਉਤਰਾਅ ਚੜ੍ਹਾਅ ਦੇਖੇ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਲਈ ਅਹਿਮ ਕਾਰਜ ਵੀ ਭਾਵੇਂ ਕੀਤੇ, ਪਰ ਸਮੇਂ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵਿਆਪਕ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਨੂੰ ਹੋਰ ਉੱਚਾ ਸੁੱਚਾ ਅਤੇ ਉਹਦੇ ਵਿੱਚੋਂ ਰਾਜਸੀ ਦਬਾਅ ਨੂੰ ਮਰਫੀ ਕਰਾਉਣ ਲਈ ਹਰ ਸੰਭਵ ਯੋਗਦਾਨ ਪਾਵੇਗਾ। ਬੰਦੀ ਸਿੱਖਾਂ ਦੀ ਰਿਹਾਈ ਲਈ ਪੰਥ ਵੱਲੋਂ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਇਸ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਦਸਤਖਤੀ ਫਾਰਮ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਵੱਲੋਂ ਕੀਤੇ ਗਏ ਸਨ, ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਕੇ ਰਾਸ਼ਟਰਪਤੀ ਜੀ ਤੱਕ ਪਹੁੰਚਣ ਲਈ ਹਰੇਕ ਯਤਨ ਕੀਤੇ ਜਾਣਗੇ। ਸੋ ਅੰਤ ਵਿੱਚ ਮੈਂ ਇੱਕ ਵਾਰ ਫਿਰ ਤੋਂ ਜਿੱਥੇ ਆਪਣੇ ਸਾਥੀ ਭਰਤੀ ਕਮੇਟੀ ਦੇ ਮੈਂਬਰ ਸਹਿਬਾਨਾਂ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ ਔਰ ਆਸ ਤੇ ਉਮੀਦ ਵੀ ਰੱਖਦੀ ਹਾਂ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਇਹ ਵੀ ਮੰਗ ਕਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਹਨ, ਉਹਨਾਂ ਨੂੰ ਕਰਵਾਉਣ ਲਈ ਹਰ ਤਰ੍ਹਾਂ ਦਾ ਕੇਂਦਰ ਦੇ ਉੱਪਰ ਦਬਾਅ ਪਾਏਗਾ। ਕਰਤਾਰਪੁਰ ਦਾ ਲਾਂਘਾ ਜੋ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਬੰਦ ਕੀਤਾ ਹੈ, ਅੱਜ ਦਾ ਇਹ ਡੈਲੀਗੇਟ ਇਜਲਾਸ ਕਰਤਾਰਪੁਰ ਦੇ ਦਰਸ਼ਨ ਦੀਦਾਰ ਵਾਸਤੇ ਉਹ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖਾਲਸਾ ਰੋਜ਼ ਅਰਦਾਸ ਕਰਦਾ ਹੈ, ਉਹਨਾਂ ਨੂੰ ਖੜਵਾਉਣ ਲਈ ਪਰਜੋਰ ਯਤਨ ਕਰਦਾ ਰਹੇਗਾ।
ਝੁੰਦਾ ਸਾਹਿਬ ਨੇ ਪਾਉਣੇ ਆ, ਉਹ ਮਤੇ ਪਾਉਣੇ ਆ, ਉਹ ਮਤੇ ਪਾਉਣੇ। ਸੋ ਮੈਂ ਇਤਨੀਆਂ ਕੁ ਬੇਨਤੀਆਂ ਕਰਦੀ ਹੋਈ ਅਗਲੇ ਪ੍ਰੋਗਰਾਮ ਵਾਸਤੇ ਮੰਚ ਸੰਚਾਲਕ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਨੂੰ ਮੰਚ ਤੇ ਆਉਣ ਲਈ ਕਹਿੰਦੀ ਹੋਈ ਸਮੁੱਚੇ ਪੰਥ ਦੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਵੀ ਹਾਂ। ਔਰ ਪਿਛਲੇ ਦਿਨੀ ਪੰਥ ਦੀਆਂ ਸੇਵਾਵਾਂ ਨਿਭਾਉਂਦੇ ਕੋਈ ਵਾਧ ਘਾਟ ਸੇਵਾ ਦੇ ਵਿੱਚ ਊਚ ਨੀਚ ਕੋਈ ਕਮੀ ਪੇਸ਼ੀ ਰਹਿ ਗਈ ਹੈ, ਉਸ ਨੂੰ ਮਾਫੀ ਵੀ ਬਖਸ਼ਿਸ਼ ਕਰਨੀ, ਤੇ ਇਸੇ ਤਰ੍ਹਾਂ ਆਪਣੀ ਇਸ ਭੈਣ ਦੇ, ਆਪਣੀ ਇਸ ਬੇਟੀ ਦੇ ਸਿਰ ਤੇ ਆਪਣਾ ਪਿਆਰ ਤੇ ਸਤਿਕਾਰ ਭਰਿਆ ਹੱਥ ਬਣਾਈ ਰੱਖਣਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬਾ ਜੀ ਦਾ ਬਹੁਤ ਬਹੁਤ ਧੰਨਵਾਦ। ਬੜੇ ਵਿਸਥਾਰ ਨਾਲ ਉਹਨਾਂ ਨੇ ਗੁਰੂ ਇਤਿਹਾਸ, ਅਜੋਕੇ ਸਮੇਂ ਦੀਆਂ ਪੰਥਕ ਤਰਾਸਦੀਆਂ ਔਰ ਜੋ ਸਾਡੇ ਪੰਥ ਦੀਆਂ ਮੁਸ਼ਕਲਾਂ ਔਰ ਸਮੱਸਿਆਵਾਂ ਨੇ ਉਹਨਾਂ ਦਾ ਜ਼ਿਕਰ ਕੀਤਾ। ਸੰਗਤ ਨੇ ਪ੍ਰਵਾਨਗੀ ਦਿੱਤੀ ਹੈ ਔਰ ਜੋ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਪਿਛਲੇ ਦੌਰ ਵਿੱਚ ਹੋ ਰਹੀਆਂ ਨੇ ਔਰ ਜਿਸ ਤਰ੍ਹਾਂ ਉਹਨਾਂ 'ਤੇ ਰਾਜਨੀਤੀ ਕੀਤੀ ਜਾ ਰਹੀ ਹੈ, ਉਹ ਉਸ ਤੋਂ ਵੀ ਦੁਖਦਾਈ ਹੈ। ਉਹਦੀ ਵੀ ਅੱਜ ਦਾ ਜਨਰਲ ਹਾਊਸ ਨਿੰਦਿਆ ਕਰਦਾ ਔਰ ਉਮੀਦ ਕਰਦਾ ਸ਼੍ਰੋਮਣੀ ਅਕਾਲੀ ਦਲ ਉਸ ਗੁਰੂ ਮਹਾਰਾਜ ਦੀ ਅਜ਼ਮਤ ਲਈ, ਗੁਰੂ ਮਹਾਰਾਜ ਦੇ ਸਰੂਪ ਜੋ ਅੱਜ ਬਹੁਤ ਹੀ ਕਿਸਮ ਦੀਆਂ ਸਾਜ਼ਿਸ਼ਾਂ ਅਧੀਨ ਸਾਨੂੰ ਬੇਅਦਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਉਹਦੀ ਰਾਖੀ ਲਈ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਪਹਿਰਾ ਦੇਵੇਗਾ ਔਰ ਉਹਨਾਂ ਗੁਰੂ ਔਰ ਗੁਰੂ ਦੀ ਸੰਗਤ ਦੀ ਰਾਖੀ ਲਈ ਹਮੇਸ਼ਾ ਲੜਦਾ ਔਰ ਜੂਝਦਾ ਰਹੇਗਾ। ਇਹ ਵੀ ਮੈਂ ਮਤਾ ਤੁਹਾਤੋਂ ਪ੍ਰਵਾਨ ਕਰਾਉਣਾ। ਬੋਲੇ ਸੋ ਨਿਹਾਲ। ਸੋ ਸਰਦਾਰ ਗੁਰਲਾਲ ਸਿੰਘ ਸੰਧੂ ਸਾਹਿਬ, ਉਹਨਾਂ ਨੇ ਵੀ ਸਹਿਯੋਗ ਕੀਤਾ, ਉਹਨਾਂ ਦਾ ਵੀ ਧੰਨਵਾਦ। ਸਾਡੇ ਸਤਿਕਾਰਯੋਗ ਬਹੁਤ ਆਗੂ ਸਾਹਿਬਾਨ ਜਿਨ੍ਹਾਂ ਨੇ ਭਰਤੀ ਦੇ ਕਾਰਜ ਵਿੱਚ ਵੀ ਬੜਾ ਸਹਿਯੋਗ ਦਿੱਤਾ ਔਰ ਇਹ ਸਾਰੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਵਿੱਚ ਵੀ ਸਹਿਯੋਗ ਕੀਤਾ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਕੁਝ ਸੱਜਣਾਂ ਦੇ ਨਾਂ ਲੈ ਦਿੰਦਾ, ਕਈ ਵਾਰੀ ਰਹਿ ਵੀ ਜਾਂਦੇ ਨੇ, ਸੋ ਇਹ ਕੋਈ ਇਹ ਨਹੀਂ ਹੁੰਦਾ ਕਿਤੇ ਸਾਰੇ ਹੀ ਸਾਡੇ ਲਈ ਸਿਰ ਦੇ ਤਾਜ ਹੋ, ਕੋਈ ਕਿਸੇ ਨਾਲੋਂ ਘੱਟ ਨਹੀਂ, ਨਾ ਗੁਰੂ ਦੀ ਸੰਗਤ 'ਚ ਕੋਈ ਵੱਡਾ ਛੋਟਾ ਹੁੰਦਾ। ਇਸ ਕਰਕੇ ਫਿਰ ਵੀ ਜਿਨ੍ਹਾਂ ਨੂੰ ਸਮਾਂ ਨਹੀਂ ਦੇ ਸਕੇ ਉਹਨਾਂ ਤੋਂ ਸਾਰਿਆਂ ਤੋਂ ਮੈਂ ਹੱਥ ਬੰਨ੍ਹ ਕੇ ਮਾਫੀ ਮੰਗਦਾ। ਸਰਦਾਰ ਰਵਿੰਦਰ ਸਿੰਘ ਜੀ ਸਾਬਕਾ ਸਪੀਕਰ ਸਾਹਿਬ, ਜਿਨ੍ਹਾਂ ਨੇ ਆਪਦਾ 1920 ਅਕਾਲੀ ਦਲ, ਜੋ ਅਕਾਲੀ ਦਲ ਵਿੱਚ ਆਈਆਂ ਗਿਰਾਵਟਾਂ ਨੂੰ ਮੁੱਖ ਰੱਖ ਕੇ ਉਹ ਖਹਿੜਾ ਛੱਡ ਗਏ ਸੀ, ਉਹਨੂੰ ਆਪਦੇ ਵਿੱਚ ਇਸ ਸ਼੍ਰੋਮਣੀ ਅਕਾਲੀ ਦਲ ਵਿੱਚ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸਭ ਨੂੰ ਪਹਿਲਾਂ ਉਹਦੇ ਵਿੱਚ ਸ਼ਾਮਲ ਕੀਤਾ। ਉਹਨਾਂ ਦਾ ਵੀ ਧੰਨਵਾਦ। ਸਾਡੇ ਸਤਿਕਾਰਯੋਗ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ, ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਬੀਬੀ ਜਗੀਰ ਕੌਰ ਜੀ, ਸਰਦਾਰ ਬਰਜਿੰਦਰ ਸਿੰਘ ਜੀ ਬਰਾੜ ਸਾਹਿਬ, ਜੈਦਾ ਤੋਤਾ ਸਿੰਘ ਉਹਨਾਂ ਦੇ ਸਪੁੱਤਰ ਨੇ, ਸੁਰਜੀਤ ਸਿੰਘ ਜੀ ਰਖੜਾ ਸਾਹਿਬ, ਸੁੱਚਾ ਸਿੰਘ ਜੀ ਛੋਟੇਪੁਰ, ਭਾਈ ਗੋਬਿੰਦ ਸਿੰਘ ਲੌਂਗੋਵਾਲੇ ਤਾਂ ਬੋਲ ਕੇ ਗਏ ਨੇ, ਪੜ੍ਹ ਕੇ ਗਏ ਨੇ, ਭਾਈ ਮਨਜੀਤ ਸਿੰਘ ਜੀ ਔਰ ਹੋਰ ਬਹੁਤ ਸਨਮਾਨਯੋਗ ਸ਼ਖਸੀਅਤਾਂ, ਸਾਰੇ ਹੀ ਸਾਡੇ ਲਈ ਸਤਿਕਾਰਯੋਗ। ਮਿਸ਼ਨ ਸਤਲੁਜ ਦੇ ਸਾਡੇ ਅਜੇਪਾਲ ਸਿੰਘ ਬਰਾੜ ਸਾਹਿਬ, ਜਿਨ੍ਹਾਂ ਨੇ ਜੋ ਇੱਕ ਬੜੀ ਵੱਡੀ ਸੋਸ਼ਲ ਸਰਵਿਸ ਕਰਦੇ ਨੇ ਔਰ ਜਿਨ੍ਹਾਂ ਨੇ ਬੜੀ ਪੰਥਕ ਦਰਦ ਨੂੰ ਸਮਝ ਕੇ ਆਪਦੀ ਸਾਰੀ ਸੋਸ਼ਲ ਸੁਸਾਇਟੀ ਨੂੰ ਇਸ ਭਰਤੀ ਕਾਰਜ ਵਿੱਚ ਸ਼ਾਮਲ ਹੋ ਕੇ ਤਕਰੀਬਨ 75,000 ਦੀ ਭਰਤੀ ਵੀ ਕੀਤੀ। ਉਹਨਾਂ ਦਾ ਵੀ ਮੈਂ ਵਿਸ਼ੇਸ਼ ਰੂਪ ਵਿੱਚ ਤਹਿ ਦਿਲੋਂ ਧੰਨਵਾਦ ਕਰਦਾ। ਸ਼੍ਰੋਮਣੀ ਕਮੇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨ, ਸਾਰੀਆਂ ਸਤਿਕਾਰਯੋਗ ਧਾਰਮਿਕ ਰਾਸ਼ਟਰੀ ਸ਼ਖਸੀਅਤਾਂ ਦਾ ਫਿਰ ਇੱਕ ਵਾਰ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਹੁਣ ਮੈਂ ਸਾਡੀ ਉਸ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਜੇ ਆਪਾਂ ਇਹ ਕਹੀਏ ਕਿ ਅੱਜ ਪੰਥ ਨੇ ਬਹੁਤ ਵੱਡੀ ਜ਼ਿੰਮੇਵਾਰੀ ਪੰਥਕ ਭਾਵਨਾਵਾਂ ਅਨੁਸਾਰ ਸੌਂਪੀ ਹੈ ਔਰ ਜਿਨ੍ਹਾਂ ਤੋਂ ਪੰਥ ਦੀ ਰਹਿਨਮਾਈ ਦੀ, ਪੰਥ ਦੀ ਰਾਖੀ ਦੀ
ਪੰਥਕ ਕਦਰਾਂ ਕੀਮਤਾਂ ਪਰੰਪਰਾਵਾਂ ਸੰਸਥਾਵਾਂ ਦੀ ਬਹਾਲੀ ਦੀ ਸਰਵਉੱਚਤਾ ਦੀ ਰਾਖੀ ਦੀ ਆਪਾਂ ਸਾਰੇ ਉਮੀਦ ਕਰਦੇ ਹਾਂ ਔਰ ਇੱਕ ਨਵਾਂ ਇਤਿਹਾਸ ਹੈ ਜਿਹੜਾ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਆਪਾਂ ਸਿਰਜਣ ਜਾ ਰਹੇ ਹਾਂ। ਸੋ ਮੈਂ ਜਿੱਥੇ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਉੱਥੇ ਮੈਂ ਬੇਨਤੀ ਕਰੂੰਗਾ ਸਾਡੀ ਉਸ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਆਪਣਾ ਜੀਵਨ ਬਹੁਤ ਥੱਲੇ ਤੋਂ ਸ਼ੁਰੂ ਕਰਕੇ ਗੁਰੂ ਦੀ ਬਖਸ਼ਿਸ਼ ਨਾਲ ਉਹਨਾਂ ਮੰਜ਼ਲਾਂ ਔਰ ਉਹਨਾਂ ਉਸ ਮੁਕਾਮ ਨੂੰ ਹਾਸਲ ਕੀਤਾ ਜਿੱਥੇ ਉਹ ਅੱਜ ਸਿੱਖ ਕੌਮ ਦੇ ਉਹ ਸਰਬਪ੍ਰਵਾਨਤ ਆਗੂ ਬਣ ਕੇ ਉੱਭਰੇ ਨੇ। ਇਸ ਕਰਕੇ ਸਾਡੇ ਰਾਮਪੁਰ ਛੰਨਾ ਪਿੰਡ ਸੀ ਗਿਆਨੀ ਮੇਵਾ ਸਿੰਘ ਜੀ, ਉਹਨਾਂ ਨਾਲ ਛੋਟੇ ਛੋਟੇ ਹੁੰਦਿਆਂ ਨੂੰ ਇਹਨਾਂ ਨੂੰ ਕਥਾ ਕਰਦਿਆਂ ਵੀ ਸੁਣਿਆ, ਇਹਨਾਂ ਨੂੰ ਸੇਵਾ ਕਰਦਿਆਂ ਵੀ ਦੇਖਿਆ ਔਰ ਉਸ ਤੋਂ ਬਾਅਦ ਵੱਡੇ ਰੁਤਬਿਆਂ ਤੇ ਬੈਠ ਕੇ ਉਹਨਾਂ ਰੁਤਬਿਆਂ ਨੂੰ ਮਹਾਨਤਾ ਨੂੰ ਬਹਾਲ ਰੱਖਣ ਵਿੱਚ ਜੋ ਯੋਗਦਾਨ ਪਾਇਆ ਉਹਦੇ ਲਈ ਵੀ ਸੀਸ ਝੁਕਦਾ। ਬੜੇ ਦਬਾਅ, ਬੜੇ ਲਾਲਚ, ਬੜੀ ਕਿਸਮ ਦੀਆਂ ਗੱਲਾਂ ਹੋਈਆਂ, ਪਰ ਉਹਨਾਂ ਨੇ ਜੋ ਅਕਾਲ ਤਖਤ ਸਾਹਿਬ ਤੇ ਇਤਿਹਾਸ ਸਿਰਜਿਆ 2 ਦਸੰਬਰ ਨੂੰ, ਉਹ ਵੀ ਇੱਕ ਹਿਸਟਰੀ ਹੋਊਗੀ ਔਰ ਇੱਕ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਊਗਾ, ਜਿਨ੍ਹਾਂ ਨੂੰ ਆਪਾਂ ਅੱਜ ਸਰਬਸੰਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ। ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਵਿਚਾਰ ਵੀ ਰੱਖਣਗੇ, ਸੰਗਤ ਦਾ ਧੰਨਵਾਦ ਵੀ ਕਰਨਗੇ ਔਰ ਜੋ ਉਹਨਾਂ ਦੇ ਨੀਤੀਗਤ ਪ੍ਰੋਗਰਾਮ ਨੇ ਉਹ ਵੀ ਤੈਅ ਦੱਸਣਗੇ। ਉਹਨਾਂ ਦਾ ਸਨਮਾਨ ਸਭ ਤੋਂ ਪਹਿਲਾਂ ਭਰਤੀ ਕਮੇਟੀ ਵੱਲੋਂ ਸਮੁੱਚੀ ਕਮੇਟੀ ਉਹਨਾਂ ਦਾ ਸਨਮਾਨ ਕਰੇਗੀ ਔਰ ਸਾਰੀ ਹੀ ਉਸ ਤੋਂ ਬਾਅਦ ਗਿਆਨੀ ਜੀ ਆਪਣਾ ਜਿਹੜੇ ਵਿਚਾਰ ਨੇ ਉਹ ਸੰਗਤ ਦੇ ਸਾਹਮਣੇ ਰੱਖਣਗੇ। ਮੈਂ ਜਕਾਰਾ ਬੁਲਾ ਕੇ ਗਿਆਨੀ ਜੀ ਉਹਨਾਂ ਦਾ ਸਨਮਾਨ ਕਰਦਾ, ਧੰਨਵਾਦ ਕਰਦਾ। ਬੋਲੇ ਸੋ ਨਿਹਾਲ, ਪੰਥ ਕੀ ਦੇਗ ਤੇਗ, ਦੇਗ ਤੇਗ, ਜੂਲ ਤੇ ਨਿਸ਼ਾਨ ਰਹੇ, ਜੂਲ ਤੇ ਨਿਸ਼ਾਨ ਰਹੇ। ਹੁਣ ਮੈਂ ਬੇਨਤੀ ਕਰਦਾ, ਇੱਕ ਲਾਸਟ ਬੇਨਤੀ ਰਹਿ ਗਈ ਸੀ ਕਿ ਇੱਕ ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗਿਆਨੀ ਜੀ ਸਾਡੇ ਪ੍ਰਧਾਨ ਸਾਹਿਬ ਸਰਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਬੋਲਣ ਤੋਂ ਬਾਅਦ ਸਮਾਪਤੀ ਦੀ ਅਰਦਾਸ ਬੇਨਤੀ ਹੋਵੇਗੀ ਔਰ ਅਰਦਾਸ ਬੇਨਤੀ ਹੋਣ ਤੋਂ ਬਾਅਦ ਹੀ ਸੰਗਤ ਨੇ ਜਾਣਾ। ਉਸ ਤੋਂ ਬਾਅਦ ਗਿਆਨੀ ਸਰਦਾਰ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਾਹਿਬ, ਬੀਬੀ, ਬਾਕੀ ਸਾਰੇ ਸਨਮਾਨ ਨਾ ਜੀ ਕੋਈ ਕਰੇ ਹੋਲੇ, ਕਿਰਪਾ ਕਰਕੇ ਬਹਿ ਜਾਓ ਜੀ, ਬੈਠੋ ਜੀ ਜਥੇਦਾਰ ਜੀ 2 ਮਿੰਟ। ਸੋ ਬਾਅਦ ਚ ਕਰਾਂਗੇ ਜੀ, ਉਹਨਾਂ ਨੂੰ ਬੋਲਣ ਦੀਏ ਔਰ ਉਸ ਤੋਂ ਬਾਅਦ ਸਾਰੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਉੱਥੇ ਅਰਦਾਸ ਬੇਨਤੀ ਕਰਨੀ ਹੈ। ਬੇਨਤੀ ਕਰਦਾ ਗਿਆਨੀ ਹਰਪ੍ਰੀਤ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਜੀ, ਵਿਚਾਰ ਸੁਣੋ। ਸੋ ਨਿਹਾਲ ਮਾਨਯੋਗ ਗਿਆਨੀ ਹਰਪ੍ਰੀਤ ਸਿੰਘ ਜੀ। ਚਲੋ ਲਿਆ ਬਸ। ਬੋਲੇ ਸੋ ਨਿਹਾਲ। ਹਾਂ ਭਾਈ, ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਿੱਖ ਪੰਥ ਦੇ ਮਹਾਨ ਜਰਨੈਲ ਮਾਨਯੋਗ ਸਿੰਘ ਸਾਹਿਬ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸਥਾਨ ਦੇ ਉੱਤੇ ਜੁੜ ਬੈਠੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਅਕਾਲ ਪੁਰਖ ਔਰ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ, ਜਿਨ੍ਹਾਂ ਨੇ ਹਮੇਸ਼ਾ ਹੀ ਮੇਰੇ ਤੇ ਬਖਸ਼ਿਸ਼ ਭਰਿਆ ਹੱਥ ਰੱਖਿਆ।
ਔਰ ਦੂਸਰਾ ਮੈਂ ਸਿੱਖ ਪੰਥ ਦਾ ਜੋ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦਾ ਹੈ ਤੇ 15 ਲੱਖ ਉਹ ਪੰਜਾਬ ਦੇ ਲੋਕ, ਪੰਜਾਬ ਦੇ ਵਾਸੀ, ਕੇਵਲ ਪੰਜਾਬ ਹੀ ਨਹੀਂ, ਮਹਾਰਾਸ਼ਟਰ ਔਰ ਬਿਹਾਰ ਤੋਂ ਵੀ ਇੱਥੇ ਡੈਲੀਗੇਟ ਪੁੱਜੇ ਹੈ। ਉਹਨਾਂ ਨੇ ਡੈਲੀਗੇਟ ਚੁਣ ਕੇ ਭੇਜੇ ਤੇ ਤੁਸੀਂ ਡੈਲੀਗੇਟਾਂ ਨੇ ਮੈਨੂੰ ਗੁਰੂ ਪੰਥ ਦੀ ਸੇਵਾ ਵਾਸਤੇ ਚੁਣਿਆ। ਇਸ ਕਰਕੇ ਮੈਂ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਅੱਜ ਪੰਜਾਬ ਦੀ ਜੋ ਦਸ਼ਾ ਹੈ ਹਰ ਖੇਤਰ ਦੇ ਵਿੱਚ ਉਹ ਨਿਗਰਦੀ ਜਾ ਰਹੀ ਹੈ। ਸਾਡਾ ਜਿਹੜਾ ਯੂਥ ਹੈ ਉਹ ਆਵਾਜ਼ਾਰ ਹੋਇਆ ਫਿਰਦਾ। ਅੱਜ ਕੋਈ ਗਾਉਣ ਵਾਲਾ ਲੱਗਿਆ ਹੋਵੇ ਤੇ ਉੱਥੇ ਲੱਖਾਂ ਦੀ ਤਾਦਾਦ ਵਿੱਚ ਸਾਡਾ ਯੂਥ ਜਿਹੜਾ ਹੈ ਉਹ ਪਹੁੰਚ ਜਾਂਦਾ ਉਹਨੂੰ ਸੁਣਨ ਵਾਸਤੇ। ਇਹ ਸਾਡੀ ਯੂਥ ਦੀ ਮਾਨਸਿਕਤਾ ਹੈ। ਯੂਥ ਲਈ ਕੋਈ ਮਾਰਗ ਦਰਸ਼ਕ ਨਹੀਂ ਹੈ, ਯੂਥ ਲਈ ਕੋਈ ਰਾਹ ਦਸੇਰਾ ਨਹੀਂ ਹੈ ਔਰ ਯੂਥ ਲਈ ਕੋਈ ਰਸਤਾ ਨਹੀਂ ਹੈ ਜਿਹਦੇ ਉੱਤੇ ਤੁਰ ਕੇ ਉਹ ਆਪਣੇ ਆਪਣੇ ਪਰਿਵਾਰ, ਆਪਣੇ ਸੂਬੇ ਨੂੰ, ਆਪਣੀ ਕੌਮ ਨੂੰ ਬੁਲੰਦੀਆਂ ਦੇ ਉੱਤੇ ਲੈ ਕੇ ਜਾ ਸਕੇ। ਅੱਜ ਜੇ ਆਰਥਿਕ ਹਾਲਾਤਾਂ ਦੀ ਗੱਲ ਕਰੀਏ ਸਟੇਟ ਦੇ, ਕੌਮ ਦੇ, ਤੇ ਸਾਡੇ ਆਰਥਿਕ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੈ। ਕਦੇ ਸਿੱਖ ਦੁਨੀਆ ਭਰ ਚੋਂ ਔਰ ਖਾਸ ਤੌਰ ਤੇ ਭਾਰਤ ਭਰ ਦੇ ਵਿੱਚੋਂ ਬੜੀ ਅਮੀਰ ਕੌਮ ਮੰਨੀ ਜਾਂਦੀ ਸੀ, ਬੜੀ ਅਮੀਰ ਕੌਮ ਮੰਨੀ ਜਾਂਦੀ ਸੀ। ਕਿੰਨੀ ਅਮੀਰ ਸੀ ਇਹਦੀਆਂ ਉਦਾਹਰਣਾਂ ਇਤਿਹਾਸ ਦੇ ਵਿੱਚ ਪਈਆਂ ਨੇ। ਮੁਗਲਿਆ ਰਾਜ ਦੇ ਵਿੱਚ ਇੱਕ ਵਾਰ ਕਾਬਲ ਤੋਂ 2.5 ਲੱਖ ਰੁਪਈਆ, ਉਸ ਵੇਲੇ ਦਾ 2.5 ਲੱਖ ਅੱਜ ਦੇ 250 ਕਰੋੜ ਦੇ ਬਰਾਬਰ, ਮੁਗਲਿਆ ਕਾਲ ਦੇ ਵਿੱਚ 2.5 ਲੱਖ ਰੁਪਏ ਦਾ ਤੰਬੂ ਜਿਹੜਾ ਹੈ ਉਹ ਔਰੰਗਜ਼ੇਬ ਲਈ ਬਣ ਕੇ ਗਿਆ ਸੀ ਕਾਬਲ ਤੋਂ। ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਦਿੱਲੀ ਦੇ ਬਾਦਸ਼ਾਹ ਵਾਸਤੇ 2.5 ਲੱਖ ਰੁਪਏ ਦਾ ਤੰਬੂ ਬਣ ਕੇ ਗਿਆ ਕਾਬਲ ਤੋਂ, ਤੇ ਸਿੱਖਾਂ ਨੇ 2.5 ਲੱਖ ਰੁਪਏ ਦਾ ਤੰਬੂ ਜਿਹੜਾ ਸੀ ਉਹੋ ਜਿਹਾ ਤਿਆਰ ਕਰਵਾ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੇਟ ਕੀਤਾ। ਪੰਜ ਕਲਾ ਸ਼ਸਤਰ, ਪਰ ਸਫੈਦੀ ਹਾਥੀ ਜਿਹੜਾ ਪ੍ਰਸਾਦੀ ਹਾਥੀ ਸੀ ਔਰ ਇਹ ਜਿਹੜਾ ਤੰਬੂ ਸੀ ਇਹ ਨਾਯਾਬ ਕੀਮਤੀ ਰਤਨ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ ਦੇ, ਜਿਨ੍ਹਾਂ ਤੇ ਪਹਾੜੀ ਰਾਜੇ ਬੇਈਮਾਨ ਹੋਏ ਸੀ। ਇੰਨੀ ਅਮੀਰ ਤਰੀਨ ਕੌਮ ਸੀ ਸਾਡੀ, ਔਰ 47 ਤੋਂ ਪਹਿਲਾਂ ਵੀ ਸਾਡੀ ਅਮੀਰ ਤਰੀਨ ਕੌਮ ਸੀ। ਪਾਕਿਸਤਾਨ ਦੇ ਵਿੱਚ ਟ੍ਰੇਡ ਜਿਹੜਾ ਹੈ ਉਹ ਹਿੰਦੂ ਸਮਾਜ ਕੋਲ ਸੀ ਔਰ ਐਗਰੀਕਲਚਰ ਜਿਹੜੀ ਹੈ ਉਹ ਸਾਡੀ ਸਿੱਖਾਂ ਕੋਲ ਸੀ। ਲੇਕਿਨ 47 ਹੋਈ, ਜੇ ਕੇਂਦਰ ਸਰਕਾਰ ਸਾਨੂੰ ਨਾ ਦਬਦੀ, 1947 ਤੋਂ ਲੈ ਕੇ ਹੁਣ ਤੱਕ ਜੇ ਭਾਰਤ ਸਰਕਾਰ ਸਾਨੂੰ ਨਾ ਦਬਦੀ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਦਾਅਵੇ ਨਾਲ ਕਹਿੰਦਾ ਕਿ ਇਸ ਵਕਤ ਭਾਰਤ ਦੀ 60% ਇਕਨੋਮੀ ਜਿਹੜੀ ਆ ਉਹ ਸਿੱਖਾਂ ਦੇ ਹੱਥ ਹੋਣੀ ਸੀ, ਜੇ ਸਾਨੂੰ ਭਾਰਤ ਸਰਕਾਰ ਨਾ ਦਬਦੀ। ਔਰ ਸ਼ਾਇਦ ਇਹੋ ਹੀ ਕਾਰਨ ਸੀ ਕਿ ਇਹ ਉੱਜੜ ਕੇ ਆਏ ਲੋਕ ਫਿਰ ਆਬਾਦ ਹੋ ਗਏ। ਇਹ ਮਿਹਨਤਕਸ਼ ਲੋਕ ਨੇ, ਇਹ ਮਿਹਨਤ ਕਰਦੇ ਨੇ, ਤੇ ਜੇ ਇਹਨਾਂ ਨੂੰ ਨਾ ਨੱਪਿਆ ਗਿਆ, ਇਹਨਾਂ ਦੇ ਅਧਿਕਾਰ ਨਾ ਖੋਏ ਗਏ, ਇਹਨਾਂ ਨੂੰ ਹੱਕਾਂ ਤੋਂ ਵੰਚਿਤ ਨਾ ਕੀਤਾ ਗਿਆ, ਤੇ ਪੂਰੇ ਦੇਸ਼ ਦੀ ਇਕਨੋਮੀ ਨੂੰ ਇਹ ਆਪਣੇ ਹੱਥਾਂ ਦੇ ਵਿੱਚ ਲੈ ਲੈਣਗੇ। ਔਰ ਸਾਨੂੰ ਨੱਪਣਾ ਸ਼ੁਰੂ ਕਰਤਾ ਕੇਂਦਰ ਨੇ, 1947 ਤੋਂ ਨੱਪਣਾ ਸ਼ੁਰੂ ਕਰਤਾ। ਤੇ ਜੇ ਸਿੱਖਾਂ ਨੇ ਆਵਾਜ਼ ਉਠਾਈ ਤਾਂ ਪਹਿਲਾ ਜਿਹੜਾ ਹਮਲਾ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਆਜ਼ਾਦ ਭਾਰਤ ਦੇ ਅੰਦਰ। ਇਹ ਸਾਡੀ ਤਰਾਸਦੀ ਸੀ। ਸਾਡੇ ਖੇਤੀ ਖਤਮ ਕੀਤੀ ਗਈ, ਜੋ ਆਧਾਰ ਸੀ ਪੰਜਾਬ ਦੀ ਇਕਨੋਮੀ ਦਾ। ਔਰ ਜਦੋਂ ਖੇਤੀ ਖਤਮ ਹੋਈ ਤੇ ਖੇਤੀ ਨਾਲ ਜੁੜੇ ਜਿਹੜੇ ਮਜ਼ਦੂਰ ਸੀ ਉਹ ਵੀ ਖਤਮ ਹੋ ਗਏ, ਜਿਹੜੇ ਖੇਤੀ ਦੇ ਆਸਰੇ ਸੀ।
ਪਿੰਡਾਂ ਦੇ ਵਿੱਚ ਜਿਹੜਾ ਸਾਡਾ ਮਜ਼ਦੂਰ ਤਬਕਾ ਸੀ, ਕਮਜ਼ੋਰ ਤਬਕਾ ਸੀ, ਖੇਤਾਂ 'ਚੋਂ ਬਾਲਣ ਲਿਆਉਂਦਾ ਸੀ, ਉਹਨਾਂ ਨੂੰ ਦਾਣੇ ਮਿਲਦੇ ਸੀ, ਉਹਨਾਂ ਨੂੰ ਸਬਜ਼ੀਆਂ ਮਿਲਦੀਆਂ ਸੀ, ਉਹ ਵੀ ਜਿਹੜਾ ਸੀ ਉਹ ਹਾਸ਼ੀਏ ਦੇ ਉੱਤੇ ਧੱਕਿਆ ਗਿਆ। ਜਿਹੜਾ ਸਾਡਾ ਮਜ਼ਦੂਰ ਤਬਕਾ ਸੀ, ਜਿਹੜਾ ਸਾਡਾ ਹਾਸ਼ੀਆਗਤ ਲੋਕਾਂ ਦਾ ਜਿਹੜਾ ਤਬਕਾ ਸੀ, ਉਹਨੂੰ ਵੀ ਜਿਹੜਾ ਸੀ ਇਕਨੋਮੀ ਤੌਰ ਦੇ ਉੱਤੇ ਇਕਨੋਮਿਕਲੀ ਜਿਹੜਾ ਹੈ ਬਹੁਤ ਵੱਡਾ ਜਿਹੜਾ ਹੈ ਉਹ ਨੁਕਸਾਨ ਉਠਾਉਣਾ ਪਿਆ। ਅੱਜ ਵੀ ਉਹ ਤਬਕਾ ਜਿਹੜਾ ਨਾ ਕੋਈ 5,000 ਕਿਤੇ ਕੋਈ 10,000 ਰੁਪਏ ਦੇ ਉੱਤੇ ਨੌਕਰੀਆਂ ਕਰਦਾ ਨਜ਼ਰ ਆਉਂਦਾ ਹੈ। ਸਾਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਗਿਆ। ਸਮਾਜਿਕ ਤੌਰ ਦੇ ਉੱਤੇ ਕਮਜ਼ੋਰ ਕਰਨ ਵਾਸਤੇ ਸਾਡੇ ਅੰਦਰ ਵਹਿਮ ਭਰਮ ਤੇ ਪਖੰਡ ਜਿਹੜੇ ਆ ਉਹ ਪ੍ਰਚਲਿਤ ਕੀਤੇ ਗਏ ਇੱਕ ਸਟ੍ਰੈਟਜੀ ਦੇ ਤਹਿਤ। ਔਰ ਰਾਜਨੀਤਿਕ ਤੌਰ ਦੇ ਉੱਤੇ ਵੀ ਅਸੀਂ ਕਮਜ਼ੋਰ ਹੋ ਗਏ। ਕਿੰਨੇ ਕਮਜ਼ੋਰ ਹੋ ਗਏ? ਇੰਨੇ ਕਮਜ਼ੋਰ ਹੋ ਗਏ ਕਿ ਕੋਈ ਸਮਾਂ ਸੀ ਜਦੋਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਦੋਂ ਕਿਸੇ ਧਰਨੇ ਦੇ ਵਿੱਚ ਬੈਠਦੇ ਸੀ ਨਾ, ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਰਾਬਰ ਧਰਨੇ ਦੇ ਉੱਤੇ ਆ ਕੇ ਬੈਠ ਕੇ ਪੁੱਛਦਾ ਸੀ, ਦੱਸੋ ਪ੍ਰਧਾਨ ਜੀ ਤੁਹਾਨੂੰ ਤਕਲੀਫ ਕੀ ਹੈ? ਇਹ ਇਤਿਹਾਸ ਦੇ ਵਿੱਚ ਹੈ। ਦਿੱਲੀ ਦੇ ਵਿੱਚ ਧਰਨਾ ਲੱਗਿਆ ਸੀ, ਉਸ ਧਰਨੇ ਦੇ ਵਿੱਚ ਮਾਸਟਰ ਤਾਰਾ ਸਿੰਘ ਬੈਠੇ ਸੀ ਆਪਣੀਆਂ ਮੰਗਾਂ ਲਈ, ਤੇ ਪੰਡਤ ਜਵਾਹਰ ਲਾਲ ਨਹਿਰੂ ਉਸ ਧਰਨੇ ਦੇ ਉੱਤੇ ਪਹੁੰਚਿਆ ਸੀ ਮਾਸਟਰ ਜੀ ਨੂੰ ਪੁੱਛਣ ਵਾਸਤੇ ਕਿ ਦੱਸੋ ਮਾਸਟਰ ਜੀ ਤੁਹਾਡੀਆਂ ਮੰਗਾਂ ਕੀ ਨੇ। ਇਹ ਸਾਡੀ ਰਾਜਨੀਤਿਕ ਸ਼ਕਤੀ ਸੀ ਉਸ ਵੇਲੇ। ਤੇ ਅੱਜ ਕੀ ਹੈ? ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ 2 ਸਾਲ ਤੋਂ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸਮਾਂ ਮੰਗ ਰਿਹਾ, ਉਹਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਕਿਉਂ? ਕਿਉਂਕਿ ਉਹ ਸਮਝ ਗਏ ਆ ਸਾਡੀ ਕਮਜ਼ੋਰੀ ਨੂੰ, ਸਾਡੇ ਸਵਾਰਥਪੁਣੇ ਨੂੰ, ਸਾਡੀ ਧਰਮ ਦੇ ਪ੍ਰਤੀ ਜਿਹੜੀ ਵਫਾਦਾਰੀ ਹੈ ਉਹ ਜਾਣ ਗਏ ਆ ਵੀ ਕਿੰਨੇ ਕੁ ਵਫਾਦਾਰ ਹੈ। ਕਿਉਂਕਿ ਜਦੋਂ ਸੱਤਾ 'ਚ ਸੀ ਉਦੋਂ ਅਸੀਂ ਆਪਣੇ ਹੱਕਾਂ ਪ੍ਰਤੀ ਕੋਈ ਗੱਲ ਨਹੀਂ ਕੀਤੀ, ਤੇ ਜਦੋਂ ਸੱਤਾ ਤੋਂ ਦੂਰ ਹੋ ਗਏ ਉਦੋਂ ਅਸੀਂ ਹੱਕਾਂ ਲਈ ਆਵਾਜ਼ ਉਠਾਉਣੀ ਸ਼ੁਰੂ ਕਰਤੀ। ਜਦੋਂ ਸਰਕਾਰਾਂ 'ਚ ਸੀ ਉਦੋਂ ਲੈਂਡ ਪੂਲਿੰਗ ਵਰਗੀਆਂ ਪਾਲਿਸੀਆਂ ਅਸੀਂ ਵਾੜੀਆਂ ਪੰਜਾਬ 'ਚ, ਤੇ ਅੱਜ ਲੈਂਡ ਪੂਲਿੰਗ ਪਾਲਿਸੀਆਂ ਦੇ ਵਿਰੋਧ ਦੇ ਵਿੱਚ ਧਰਨੇ ਹੋ ਰਹੇ ਨੇ। ਕਿੰਨੀ ਕਮਾਲ ਦੀ ਗੱਲ ਹੈ। 15 ਸਾਲ ਸੱਤਾ ਹੰਢਾਈ ਹੈ, 15 ਸਾਲ। ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਵੀ ਕਿਹਾ ਸੀ ਕਿ ਉਮੀਦ ਸੀ ਜਦੋਂ 1997 ਚ ਸਰਕਾਰ ਬਣੀ ਸੀ ਕਿ ਇਹ ਸਰਕਾਰ ਸਾਡੇ ਜ਼ਖਮਾਂ ਤੇ ਮੱਲਮ ਲਾਏਗੀ, ਪਰ ਇਹ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇਦਿਆ। ਸਾਡੀ ਆਪਣੀ ਸਰਕਾਰ ਨੇ ਸਾਡੇ ਜ਼ਖਮਾਂ ਨੂੰ ਕੁਰੇਦਿਆ ਜਦੋਂ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਨਵਾਜ਼ਿਆ ਜਿਨ੍ਹਾਂ ਨੇ ਸਿੱਖਾਂ ਦਾ ਬੱਚਾ ਕਾਹਣ ਕੀਤਾ ਸੀ। ਦਰਦ ਸੀ ਪੰਥ ਦੇ ਅੰਦਰ। ਅਸੀਂ ਦੇਸ਼ਾਂ ਵਿਦੇਸ਼ਾਂ 'ਚ ਵਿਚਰਦੇ ਸੀ ਤੇ ਦੇਸ਼ਾਂ ਵਿਦੇਸ਼ਾਂ ਦੇ ਸਿੱਖ ਉਹ ਦਰਦ ਸਾਡੇ ਸਾਹਮਣੇ ਪ੍ਰਗਟ ਕਰਦੇ ਸੀ। ਤੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਦਾ ਇੱਕੋ ਮਕਸਦ ਸੀ ਕਿ ਅਸੀਂ ਇੱਕ ਐਸੀ ਰਾਜਸੀ ਪਾਰਟੀ ਜਿਹੜੀ ਸਾਡੀ ਸੀ, ਸਾਨੂੰ ਵਿਰਾਸਤ ਸਾਡੇ ਪੁਰਖਿਆਂ ਨੇ ਦਿੱਤੀ ਸੀ, ਉਹਨੂੰ ਮਜ਼ਬੂਤੀ ਦੇ ਨਾਲ ਫਿਰ ਉਭਾਰੀਏ। ਔਰ ਉਹਦੇ ਲਈ 2 ਦਸੰਬਰ ਦਾ ਹੁਕਮਨਾਮਾ ਜਿਹੜਾ ਸੀ ਉਹ ਕੀਤਾ ਸੀ। ਮੈਂ ਕੱਲ ਦਾ ਵੇਖ ਰਿਹਾ ਕਈ ਮੀਡੀਆ ਚੈਨਲਾਂ ਨੂੰ ਮੈਨੇਜ ਕਰਕੇ ਇਹ ਖਬਰ ਚਲਾਈ ਜਾ ਰਹੀ ਕਿ ਦੇਖੋ ਜੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਚੁੱਲ੍ਹੇ ਇੱਕ ਕਰੋ, ਤੇ ਇਹ ਵੱਖਰਾ ਚੁੱਲ੍ਹਾ ਬਾਲਣ ਰਹੇ ਨੇ, ਵੱਖਰਾ ਚੁੱਲ੍ਹਾ ਬਾਲਣ ਜਾ ਰਹੇ ਨੇ। ਮੈਂ ਅੱਜ ਤੜਕੇ ਉਹ ਹੁਕਮਨਾਮੇ ਦੀ ਕਾਪੀ ਜਿਹੜੀ ਹੈ ਨਾ ਫਿਰ ਪ੍ਰਿੰਟ ਕੀਤੀ, ਆਪਣੇ ਹੱਥੀਂ ਲਿਖੇ ਹੁਕਮਨਾਮੇ ਦੀ ਮੈਂ ਕਾਪੀ ਫਿਰ ਪ੍ਰਿੰਟ ਕੀਤੀ, ਤੇ ਉਹਦੇ ਵਿੱਚ ਮੈਂ ਮੱਧ ਪੜ੍ਹੀ। ਲਿਖਿਆ ਸੀ ਕਿ ਵੱਖ ਹੋਇਆ ਧੜਾ ਅਲੱਗ ਚੁੱਲ੍ਹਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ। ਇਹ ਆਦੇਸ਼ ਸੀ ਨਾ ਕਿ ਵੱਖ ਹੋਇਆ ਧੜਾ ਅਲੱਗ ਚੁੱਲ੍ਹਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ। ਤੇ ਵੱਖ ਹੋਇਆ ਕਿਹੜਾ ਧੜਾ ਸੀ? ਸੁਧਾਰ ਲਹਿਰ। ਤੇ 2 ਦਸੰਬਰ ਸ਼ਾਮ ਨੂੰ ਸੁਧਾਰ ਲਹਿਰ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਆ ਬਡਾਲਾ ਸਾਹਿਬ ਬੈਠੇ ਨੇ ਉਹਦੇ ਕਨਵੀਨਰ। ਇਹ ਲਾਈਨ 2 ਦਸੰਬਰ ਸ਼ਾਮ ਨੂੰ 5 ਵਜੇ ਦੇ ਕਰੀਬ, 5 ਤੋਂ 6 ਵਜੇ ਦੇ ਕਰੀਬ ਮੰਨ ਲਈ ਗਈ ਸੀ। ਜਿਹੜਾ ਵੱਖ ਹੋਇਆ ਧੜਾ ਸੀ, ਜਿਹਨੂੰ ਵੱਖ ਹੋਇਆ ਧੜਾ ਲਿਖਿਆ, ਉਹਨੇ ਮੰਨ ਲਿਆ ਸੀ ਵੀ ਠੀਕ ਹੈ ਜੀ, ਤੁਸੀਂ ਕਿਹਾ ਕਿ ਆਪਣਾ ਚੁੱਲ੍ਹਾ ਸਮੇਟੋ, ਅੱਜ ਅਸੀਂ ਆਪਣਾ ਚੁੱਲ੍ਹਾ ਜਿਹੜਾ ਹੈ ਉਹ ਸਮੇਟ ਰਹੇ ਹਾਂ। ਤੇ ਵਡਾਲਾ ਸਾਹਿਬ ਵੀ ਸ਼ਾਇਦ ਜਿਹੜਾ ਹੈ ਉਹ ਅਸਤੀਫਾ ਜਿਹੜਾ ਹੈ ਉਹ
ਲੈ ਕੇ ਆਏ ਸੀ ਸਾਰੇ ਸੁਧਾਰ ਲਹਿਰ ਆਗੂਆਂ ਦਾ। ਤੇ ਜਦੋਂ ਪਤਾ ਲੱਗਿਆ ਵੀ ਵੱਖ ਹੋਏ ਧੜੇ ਨੇ ਚੁੱਲ੍ਹਾ ਸਮੇਟ ਲਿਆ ਤੇ ਭਗੌੜੇ ਧੜੇ ਨੇ ਉਸੇ ਦਿਨ ਸ਼ਾਮ ਨੂੰ ਵਿਚਾਰ ਕੀਤੀ ਹੁਣ ਆਪਾਂ ਕੀ ਕਰੀਏ। ਉਹਨਾਂ ਨੇ ਤਾਂ ਆਪਣਾ ਚੁੱਲ੍ਹਾ ਸਮੇਟ ਲਿਆ, ਉਹਨਾਂ ਨੇ ਤਾਂ ਕਹਿ ਦਿੱਤਾ ਇਕੱਠੇ ਹੋਵੋ, ਕਿਉਂਕਿ ਹੁਕਮਨਾਮੇ ਦੇ ਅਗਲੀ ਇਸ ਮੱਧ ਦੇ ਵਿੱਚ ਇਹ ਵੀ ਲਾਈਨ ਸੀ ਕਿ ਇਹਨਾਂ ਦਾ ਵੱਖਰਾ ਸੁਰ ਰਾਗ ਮੀਡੀਆ 'ਚ ਨਹੀਂ ਦਿਖਣਾ ਚਾਹੀਦਾ, ਦੋਵੇਂ ਧਿਰਾਂ ਆਪਣੀ ਹਉਮੈ ਤੇ ਈਰਖਾ ਦਾ ਤਿਆਗ ਕਰਕੇ ਇਕੱਠੇ ਚੱਲਣ। ਇਹੀ ਲਿਖਿਆ ਸੀ ਨਾ ਹੁਕਮਨਾਮੇ 'ਚ, ਇਕੱਠੇ ਚੱਲਣ। ਤੇ ਉਸ ਭਗੌੜੇ ਦਲ ਨੇ ਸ਼ਾਮ ਨੂੰ ਮੀਟਿੰਗ ਕੀਤੀ ਕਿ ਇਕੱਠੇ ਚੱਲਣ ਦਾ ਆਦੇਸ਼ ਹੋ ਗਿਆ ਤੇ ਉਹਨਾਂ ਨੇ ਅਸਤੀਫੇ ਵੀ ਦੇ ਦਿੱਤੇ ਨੇ। ਹੁਣ ਆਪਾਂ ਕੀ ਕਰੀਏ? ਕਹਿੰਦੇ ਕਰਨਾ ਕੀ ਹੈ, ਚੁੱਲ੍ਹਾ ਚੱਕ ਕੇ ਭੱਜ ਚੱਲੋ, ਚੁੱਲ੍ਹਾ ਚੱਕ ਕੇ ਭੱਜ ਚੱਲੋ, ਕਿਤੇ ਸਾਡੇ ਕੋਲ ਨਾ ਆ ਜਾਣੋ। ਤੇ ਸਿਰ ਤੇ ਰੱਖਿਆ ਉਸ ਭਗੌੜੇ ਪ੍ਰਧਾਨ ਦੇ ਚੁੱਲ੍ਹਾ ਤੇ 2-3 ਚਾਪਲੂਸ ਜਿਹੜੇ ਸੀ ਉਹ ਪਿੱਛੇ ਲੱਗੇ ਤੇ ਚੁੱਲ੍ਹਾ ਲੈ ਕੇ ਆਪਣਾ ਜਿਹੜਾ ਸੀ ਉਹ ਕਮਰੇ ਦੇ ਵਿੱਚ ਵੜ ਗਏ ਤੇ ਬਾਹਰੋਂ ਗੇਟ ਲਾ ਲਿਆ ਵੀ ਕਿਤੇ ਇਕੱਠੇ ਨਾ ਹੋ ਜਾਣ, ਸਾਡੇ ਕੋਲੇ ਨਾ ਆ ਜਾਣੇ। ਬਡਾਲਾ ਸਾਹਿਬ ਹੋਣੀ ਕਿਤੇ ਆ ਕੇ ਕਹਿ ਨਾ ਦੇਣ ਜੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ, ਅਸੀਂ ਤੁਹਾਡੇ ਚੁੱਲ੍ਹੇ ਤੇ ਆਉਣੇ। ਵੈਸੇ ਵੀ ਉਹਨਾਂ ਦਾ ਚੁੱਲ੍ਹਾ ਜਿਹੜਾ ਹੈ ਉਹ ਤੜਕਿਆ ਹੋਇਆ, ਇੱਕ ਸਟੈਂਡ ਦੇ ਆਸਰੇ ਖੜੋਤਾ ਹੋਇਆ, ਉਹ ਸਟੈਂਡ ਦੇ ਆਸਰੇ ਖੜੋਤਾ ਤੇ ਉਹ ਸਟੈਂਡ ਵੀ ਅਸੀਂ ਲੈ ਲੈਣਾ, ਜਿਹਦੇ ਆਸਰੇ ਉਹ ਖੜੋਤਾ ਹੋਇਆ ਨਾ ਉਹ ਸਟੈਂਡ ਅਸੀਂ ਲੈ ਲੈਣਾ। ਫਿਕਰ ਨਾ ਕਰਿਓ। ਤੇ ਜਦੋਂ ਅਸੀਂ ਸਟੈਂਡ ਲੈ ਲਿਆ, ਉਹ ਜਿਹਦੇ ਆਸਰੇ ਖੜੋਤਾ ਨਾ ਉਹ ਸਟੈਂਡ 3 ਪਹੀਆਂ ਵਾਲਾ, 3 ਪਿੱਲਰਾਂ ਵਾਲਾ, ਤੇ ਜਿੱਦਾਂ ਅਸੀਂ ਉਹ ਸਟੈਂਡ ਲੈ ਲਿਆ ਤੇ ਇਹਨਾਂ ਦੇ ਚੁੱਲ੍ਹੇ ਨੇ ਖੇਰੂ ਖੇਰੂ ਹੋ ਜਾਣਾ, ਬਿਖਰ ਜਾਣਾ ਇਹਨਾਂ ਦੇ ਚੁੱਲ੍ਹੇ ਨੇ। ਕਿਹੜਾ ਸਟੈਂਡ? ਕਿਹੜੇ 3? ਉਹ ਪਹੀਆਂ ਵਾਲਾ ਜਿਹੜਾ ਸਟੈਂਡ ਹੈ ਪਤਾ, ਇੱਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੈਣੀ ਹੈ ਅਸੀਂ, ਦੂਜਾ ਚੋਣ ਨਿਸ਼ਾਨ ਤੇ ਤੀਜਾ ਦਫ਼ਤਰ। ਲਵਾਂਗੇ ਅਸੀਂ। ਤੇ ਜਦੋਂ ਉਹ ਆਪਣਾ ਚੁੱਲ੍ਹਾ ਲੈ ਕੇ ਘਰੇ ਵੜ ਗਏ, 7 ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਤਖਤ ਸਾਹਿਬ ਨੇ, ਤੇ ਉਹਨਾਂ ਨੇ ਅੰਦਰ ਬੈਠਿਆਂ ਨੇ ਆਪਣਾ ਚੁੱਲ੍ਹਾ ਲੈ ਕੇ ਆਪਣੇ ਚੁੱਲ੍ਹੇ ਤੇ ਅੰਦਰ ਬੈਠਿਆਂ ਨੇ 7 ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫੇ ਦੇ ਦਿਓ। ਆ ਬੈਠੇ ਨੇ, ਚੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਏ, ਅਸਤੀਫੇ ਦੇ ਦਿਓ। ਦੋਵਾਂ ਨੇ ਅਸਤੀਫੇ ਦੇਤੇ। ਔਰ ਮੈਨੂੰ ਫਖਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਤੇ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ ਲਾਜ ਰੱਖੀ ਪੰਜਾਂ ਨੇ। ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ? ਆਦੇਸ਼ ਤਾਂ ਸੀ ਕਿ ਇੱਕੋ ਚੁੱਲ੍ਹੇ ਤੇ ਬੈਠਣਾ, ਉਹ ਤਾਂ ਚੁੱਲ੍ਹਾ ਲੈ ਕੇ ਅੰਦਰ ਵੜ ਗਏ। ਇਹਨਾਂ ਨੇ ਬੂਹੇ ਠਕਠਕਾਏ, 5 ਮੈਂਬਰੀ ਕਮੇਟੀ ਨੇ ਬੂਹੇ ਠਕਠਕਾਏ, ਖੋਲੋ, ਗੱਲ ਕਰੋ ਸਾਡੇ ਨਾਲ ਆ ਕੇ। ਕਹਿੰਦੇ ਅਸੀਂ ਨਹੀਂ ਸੁਣਦੇ, ਤੁਸੀਂ ਅਸਤੀਫੇ ਦੇ ਕੇ ਆਓ। ਇਹ ਫਿਰ ਪੰਥ ਕੋਲ ਗਏ, ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਡੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਕੋਲ ਇਹਨਾਂ ਨੂੰ ਪਾਣੀ ਦਿੱਤਾ ਵੀ ਜਾਓ, ਜਾ ਕੇ ਆਪਣੀ ਮਿੱਟੀ ਤੇ ਆਪਣੇ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲ੍ਹਾ ਬਣਾਓ। 15 ਲੱਖ ਪੰਜਾਬ ਦੇ ਲੋਕਾਂ ਨੇ, ਜਿਹਦੇ ਵਿੱਚੋਂ ਸਿੱਖ ਵੀ ਨੇ, ਹਿੰਦੂ ਵੀ ਨੇ, ਉਹਨਾਂ ਨੇ ਆਪਣੇ ਘਰ ਦੇ ਵਿਹੜਿਆਂ ਦੇ ਵਿੱਚੋਂ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਤੇ ਉਸ ਮਿੱਟੀ ਦੇ ਨਾਲ ਅੱਜ ਇਹ ਚੁੱਲ੍ਹਾ ਤਿਆਰ ਹੋਇਆ। ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲ੍ਹਾ ਬਣਾ ਲਿਆ, ਅਕਾਲ ਤਖਤ ਦੇ ਆਦੇਸ਼ ਦੀ ਉਲੰਘਣਾ ਜੀ। ਇਹ ਵੱਖਰਾ ਨਹੀਂ ਬਣਾਇਆ, ਤੁਹਾਡੇ ਕਰਕੇ ਇਹ ਵੱਖਰਾ ਬਣਿਆ। ਹੁਣ ਇਹੋ ਹੀ ਅਸਲੀ ਚੁੱਲ੍ਹਾ ਹੈ, ਇਹੋ ਹੀ ਅਸਲੀ ਚੁੱਲ੍ਹਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ। ਔਰ ਮੈਂ ਇਹ ਅਪੀਲ ਕਰਦਾ ਉਸ ਚੁੱਲ੍ਹੇ ਦੇ ਆਲੇ ਦੁਆਲੇ ਬੈਠੇ ਆਗੂਆਂ ਨੂੰ ਵੀ ਕਿ ਇਸ ਚੁੱਲ੍ਹੇ 'ਚ ਕੁਛ ਨਹੀਂ ਰਿਹਾ, ਹੁਣ ਇਹਦੇ 'ਚ ਅੱਗ ਨਹੀਂ ਤਪਣੀ ਹੈ, ਰੋਟੀਆਂ ਕਿੱਥੋਂ ਲਾ ਲਓਗੇ ਤੁਸੀਂ? ਹੁਣ ਸਾਡੇ ਕੋਲੇ ਆਓ, ਆਉਣਾ ਪਊਗਾ ਉਹਨਾਂ ਨੂੰ। ਮੈਨੂੰ ਇੱਕ ਕਹਿੰਦਾ ਆ ਤਾਂ ਜਾਈਏ ਜੀ, ਪਰ ਦੇਖੋ ਜੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵੀ ਟਿਕਟ ਦੇਾਂਗੇ। ਮੈਂ ਕਿਹਾ ਟਿਕਟ ਰੇਲ ਦੀ ਲੈ ਲਿਓ, ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ। ਟ੍ਰੇਨ ਦੀ ਟਿਕਟ ਲੈ ਲਿਓ, ਤੁਹਾਨੂੰ ਕਿਸੇ ਮੰਜ਼ਲ ਤੇ ਤਾਂ ਲਾ ਦੂਗੀ। ਇਹਨਾਂ ਦੀ ਟਿਕਟ ਤਾਂ ਲੈ ਕੇ ਕਰੋਗੇ ਕੀ? ਇਹਨਾਂ ਦੀ ਟਿਕਟ ਤਾਂ ਲੈ ਕੇ ਤੁਸੀਂ ਕਰੋਗੇ ਕੀ? ਇਦੋਂ ਤਾਂ ਟ੍ਰੇਨ ਦੀ ਟਿਕਟ ਲੈ ਲਿਓ, ਬੱਸ ਦੀ ਟਿਕਟ ਲੈ ਲਿਓ, ਤੁਹਾਨੂੰ ਕਿਸੇ ਮੰਜ਼ਲ ਤੇ ਪਹੁੰਚਾ ਦੂਗੀ। ਇਹਨੇ ਮੰਜ਼ਲ ਤੇ ਨਹੀਂ ਪਹੁੰਚਾਉਣਾ। ਹੁਣ
ਸਰਦਾਰ ਇਕਬਾਲ ਸਿੰਘ ਝੁੰਦਾ ਜੀ ਨੇ ਅੱਜ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਅੱਜ 11 ਅਗਸਤ ਹੈ ਔਰ 11 ਅਗਸਤ 1740 ਨੂੰ ਅੱਜ ਦੇ ਦਿਨ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਭਾਈ ਮਹਿਤਾਬ ਸਿੰਘ ਮੀਰਾਂਕੋਟ ਜੀ ਤੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲਿਆਂ ਨੇ। ਤੇ ਅੱਜ ਅਸੀਂ 3 ਦਹਾਕਿਆਂ ਤੋਂ ਜਿਸ ਪੰਥਕ ਰਾਜਨੀਤੀ ਦੇ ਉੱਤੇ ਇੱਕ ਪਰਿਵਾਰ ਦੀ ਅਜ਼ਾਰੇਦਾਰੀ ਸੀ ਉਹ ਖਤਮ ਕਰ ਦਿੱਤੀ ਹੈ। ਔਰ ਮੈਂ ਜਿੱਥੇ ਤੁਹਾਡਾ ਧੰਨਵਾਦ ਕੀਤਾ ਨਾ, ਮੈਂ ਬਿਨਾਂ ਨਾਮ ਲਾਏ ਉਸ ਭਗੌੜੇ ਦਲ ਦਾ ਵੀ ਧੰਨਵਾਦ ਕਰਦਾ, ਕਿਉਂਕਿ ਉਹਨਾਂ ਦਾ ਵੀ ਮੈਨੂੰ ਇਹ ਸੇਵਾ ਦੇਣ ਦੇ ਵਿੱਚ ਵੱਡਾ ਯੋਗਦਾਨ ਹੈ। ਜੇ ਮੈਨੂੰ ਉਹ ਜਲੀਲ ਕਰਕੇ ਤਖਤ ਸਾਹਿਬ ਦੀ ਸੇਵਾ ਤੋਂ ਮਨਸੂਖ ਨਾ ਕਰਦੇ ਤੇ ਮੈਂ ਤੁਹਾਡੀ ਪ੍ਰਧਾਨਗੀ ਨਹੀਂ ਸੀ ਲੈਣੀ, ਮੈਂ ਤਖਤ ਦੀ ਸੇਵਾ ਕਰਕੇ ਖੁਸ਼ ਸੀ। ਬਿਲਕੁਲ ਉਹਨਾਂ ਦਾ ਯੋਗਦਾਨ ਹੈ। ਔਰ ਕਿੰਨੀ ਨੀਚਤਾ ਤੇ ਉਤਰੇ। ਮੈਨੂੰ ਉਹਨਾਂ ਦੇ ਮੈਸੇਜ ਮਿਲੇ ਆ, ਕਹਿੰਦੇ ਕੋਈ ਨਹੀਂ ਪ੍ਰਧਾਨ ਬਣੋ, ਸਾਡੇ ਕੋਲ ਬਹੁਤ ਕੁਛ ਹੈ ਕਰਤਾਰ ਕੁਸ਼ੀ ਕਰਨ ਵਾਸਤੇ। ਔਰ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ ਕਿ ਮੇਰੀ ਛੱਡੋ, ਮੇਰੀ ਪਾਰਟੀ ਦੇ ਕਿਸੇ ਇੱਕ ਵਰਕਰ, ਕਿਸੇ ਇੱਕ ਲੀਡਰ ਦੀ ਵੀ ਜੇ ਤੁਸੀਂ ਕਰਤਾਰ ਕੁਸ਼ੀ ਕਰਦੇ ਆ ਪਰਿਵਾਰਾਂ ਤੱਕ ਗਏ ਨਾ ਤੇ ਤੁਹਾਡੇ ਘਰਾਂ ਦੇ ਬੂਹੇ ਅੱਗੇ ਖੜ ਕੇ ਤੁਹਾਨੂੰ ਨੰਗਾ ਕਰੂੰਗਾ। ਕਿਉਂਕਿ ਮੇਰੇ ਕੋਲ ਵੀ ਬਹੁਤ ਕੁਛ ਹੈ। ਤੁਹਾਡੇ ਪ੍ਰਧਾਨ ਦੀਆਂ ਕਿੱਥੇ ਕਿੱਥੇ ਜਾਇਦਾਦਾਂ ਔਰ ਮੇਰੇ ਕੋਲੇ ਲੰਬੀਆਂ ਲਿਸਟਾਂ ਜਿਹੜੀਆਂ ਪਹੁੰਚ ਗਈਆਂ ਔਰ ਮੈਨੂੰ ਕਿਸੇ ਬੀਜੇਪੀ ਨੇ, ਕਿਸੇ ਕਾਂਗਰਸ ਨੇ, ਕਿਸੇ ਝਾੜੂ ਵਾਲੇ ਨੇ ਮੁਹੱਈਆ ਨਹੀਂ ਕਰਵਾਈਆਂ, ਤੁਹਾਡੇ ਨਾਲ ਗੱਡੀਆਂ 'ਚ ਬੈਠੇ ਬੰਦਿਆਂ ਨੇ ਮੁਹੱਈਆ ਕਰਾਈਆਂ ਹੋਈਆਂ। ਚੇਤੇ ਰੱਖਿਓ ਜੀ, ਬਹੁਤ ਕੁਛ ਹੈ, ਬਹੁਤ ਕੁਝ ਹੈ ਮੇਰੇ ਕੋਲ ਵੀ। ਤੁਸੀਂ ਦੇਖੋ, ਮੇਰੀ ਛੱਡੋ, ਤੁਸੀਂ ਮੇਰੀ ਪਾਰਟੀ ਦੇ ਕਿਸੇ ਆਗੂ, ਕਿਸੇ ਵਰਕਰ ਦੀ ਜਿਹੜੀ ਹੈ ਉਹ ਕਰਤਾਰ ਕੁਸ਼ੀ ਕਰਨ ਦਾ ਯਤਨ ਕਰੋ। ਕਿਉਂਕਿ ਉਦੋਂ ਮੈਂ ਇਕੱਲਾ ਸੀ, ਹਾਲਾਂਕਿ ਪੰਥ ਮੇਰੇ ਨਾਲ ਖੜਿਆ, ਪਰ ਅੱਜ ਮੇਰੇ ਨਾਲ 15 ਲੱਖ ਲੋਕ ਤਾਂ ਅੱਜ ਤੋਂ ਮੇਰੇ ਨਾਲ ਹੋ ਗਏ ਨੇ ਮੇਰੇ ਕਾਫਲੇ 'ਚ। ਇਸ ਕਰਕੇ ਮੈਨੂੰ ਨਹੀਂ ਪਰਵਾਹ, ਮੈਂ ਉਦੋਂ ਪਰਵਾਹ ਨਹੀਂ ਕੀਤੀ, ਹੁਣ ਨਹੀਂ ਮੈਨੂੰ ਪਰਵਾਹ ਹੈ। ਜਿੰਨੇ ਲਾਂਛਨ, ਜਿੰਨੇ ਚਿੱਕੜ ਤੁਸੀਂ ਸੁੱਟਣੇ ਆ ਨਾ, ਸੁੱਟ ਲਓ। ਮੈਨੂੰ ਪਤਾ ਤੁਸੀਂ ਆਈਟੀ ਵਿੰਗ ਦੀਆਂ ਟੀਮਾਂ ਤਿਆਰ ਕੀਤੀਆਂ ਨੇ, ਸੁੱਟ ਲਓ। ਗੰਦ ਸੁੱਟਣ ਵਾਸਤੇ ਗੰਦ 'ਚ ਤਾਂ ਵੜੋਗੇ ਨਾ, ਤੇ ਤੁਹਾਨੂੰ ਗੰਦ 'ਚ ਹੀ ਵਾੜਨਾ ਸੀ, ਚੇਤੇ ਰੱਖਿਓ। ਤੁਸੀਂ ਗੰਦ ਸੁੱਟਣ ਵਾਸਤੇ ਗੰਦ 'ਚ ਵੜੋਗੇ, ਤੁਹਾਨੂੰ ਗੰਦ 'ਚ ਹੀ ਵਾੜਨਾ ਸੀ। ਅਸੀਂ ਤੁਹਾਡੇ ਖਿਲਾਫ ਕੁਝ ਨਹੀਂ ਬੋਲਣਾ। ਅਸੀਂ ਪੰਥਕ ਮੁੱਦਿਆਂ ਦੀ ਗੱਲ ਕਰਨੀ ਹੈ। ਪੰਜਾਬ ਸਰਕਾਰ ਆਈ, ਬੜੀਆਂ ਉਮੀਦਾਂ ਨਾਲ ਲੋਕਾਂ ਨੇ ਲੈ ਕੇ ਆਂਦੀ, ਔਰ ਪੰਜਾਬੀਆਂ ਨੂੰ ਚੁਟਕਲੇ ਸੁਣਾ ਲੁੱਟ ਲਿਆ ਪੰਜਾਬ ਸਰਕਾਰ ਨੇ। ਮੈਂ ਇੱਕ ਤੁਹਾਨੂੰ ਮੈਂ ਵੀ ਸੁਣਾਦਾ, ਬੜੇ ਚਿਰ ਤੋਂ ਬੈਠੇ ਹੋ ਤੁਸੀਂ ਉਦਾਸ। ਕਹਿੰਦੇ ਕੋਈ ਦਰਜੀ ਕੱਪੜੇ ਰੱਖਦਾ ਹੁੰਦਾ ਸੀ, ਜਿਹੜਾ ਵੀ ਗਾਹਕ ਉਹਦੇ ਤੋਂ ਕੱਪੜੇ ਸਮਾਉਣ ਆਉਂਦਾ ਸੀ। ਇੱਕ ਬੰਦਾ ਕੱਪੜੇ ਸਮਾਉਣ ਵਾਸਤੇ ਚਲਾ ਗਿਆ, ਬੜਾ ਚਲਾਕ। ਉਹ ਕਹਿੰਦਾ ਮੈਂ ਇਹਨੂੰ ਕੱਪੜਾ ਨਹੀਂ ਰੱਖਣ ਦੇਣਾ। ਕਹਿੰਦਾ ਪਜਾਮਾ ਬਣਾ ਦੇ। ਕਹਿੰਦਾ ਬਣਾ ਦਿੰਦਾ, ਉਹਦਾ ਧਰਮ ਸੀ ਕੱਪੜੇ ਰੱਖਣਾ। ਕਹਿੰਦਾ ਉਹ ਬੜਾ ਪਰੇਸ਼ਾਨ, ਵੀ ਇਹ ਤਾਂ ਉੱਤੇ ਖੜ ਗਿਆ। ਕਹਿੰਦਾ ਮੇਰੇ ਕੋਲ ਕੱਟ, ਮੈਂ ਕਟਾ ਕੇ ਜਾਣਾ। ਉਹ ਵੀ ਬੜਾ ਪਰੇਸ਼ਾਨ, ਵੀ ਮੇਰਾ ਧਰਮ ਹੈ ਕੱਪੜੇ ਰੱਖਣਾ, ਇਹ ਕੋਲ ਖੜ ਗਿਆ, ਮੈਂ ਹੁਣ ਇਹ ਕੱਪੜਾ ਰੱਖਣਾ, ਵਿੱਚੋਂ ਟੋਟਾ ਲਾਉਣਾ। ਉਹਨੇ ਇੱਕ ਸਕੀਮ ਸੋਚੀ, ਕਹਿੰਦਾ ਚੁਟਕਲਾ ਸੁਣਾਵਾਂ। ਕਹਿੰਦਾ ਸੁਣਾ। ਉਹ ਚੁਟਕਲਾ ਸੁਣਾਉਣ ਲੱਗ ਪਿਆ। ਤੇ ਜਦੋਂ ਚੁਟਕਲਾ ਪੂਰਾ ਹੋਇਆ ਨਾ, ਤੇ ਜਿਹੜਾ ਕੱਪੜੇ ਸਮਾਉਣ ਆਇਆ ਸੀ ਉਹ ਹੱਸਣ ਲੱਗ ਗਿਆ। ਤੇ ਉਹ ਹੱਸਦੇ ਹੱਸਦੇ ਦਾ ਕਿਤੇ ਨਿਗਾਹ ਪਾਸੇ ਗਈ, ਉਹਨੇ ਕੈਂਚੀ ਦਾ ਟੱਕ ਮਾਰ ਕੇ ਟੁਕੜਾ ਲਾ ਲਿਆ। ਕਹਿੰਦਾ ਇੱਕ ਹੋਰ ਸੁਣਾ। ਕੱਪੜੇ ਸਮਾਉਣ ਵਾਲਾ ਕਹਿੰਦਾ ਇੱਕ ਹੋਰ ਸੁਣਾ। ਉਹ ਕਹਿੰਦਾ ਰਹਿਣ ਦੇ, ਜੇ ਦੂਜਾ ਸੁਣਾਇਆ ਨਾ ਤੇ ਤੇਰਾ ਪਜਾਮਾ ਨਹੀਂ ਬਣਨਾ। ਤੇ ਸਾਨੂੰ ਚੁਟਕਲੇ ਸੁਣਾਈ ਗਏ, ਮੌਜੂਦਾ ਮੁੱਖ ਮੰਤਰੀ ਸਾਨੂੰ ਚੁਟਕਲੇ ਸੁਣਾਈ ਗਿਆ, ਤੇ ਦਿੱਲੀ ਵਾਲੇ ਕੈਂਚੀਆਂ ਦੇ ਨਾਲ ਸਾਡੇ ਟੁਕੜੇ ਕੱਟੀ ਗਏ, ਅੱਜ ਵੀ ਕੱਟੀ ਜਾਂਦੇ ਆ। ਅਸੀਂ ਚੁਟਕਲੇ ਸੁਣੀ ਜਾਂਦੇ ਆ ਤੇ ਉਹ ਸਾਡੇ ਕੈਂਚੀ ਨਾਲ ਟੁਕੜੇ ਕਰੀ ਜਾਂਦੇ ਆ, ਲਈ ਜਾਂਦੇ ਆ, ਲੁੱਟੀ ਜਾਂਦੇ ਆ ਸਾਨੂੰ। ਲੈਂਡ ਪੂਲਿੰਗ ਪਾਲਿਸੀ ਇਹ ਬਹੁਤ ਮਾੜੀ ਹੈ, ਮਾੜੀ ਪੰਜਾਬ ਵਾਸਤੇ। ਕੋਈ ਸਰਕਾਰ ਆਈ ਉਹ ਨਸ਼ਾ ਮਾਫੀਆ ਲੈ ਕੇ ਆ ਗਈ, ਡਰੱਗ ਮਾਫੀਆ ਲੈ ਕੇ ਆ ਗਈ। ਕੋਈ ਸਰਕਾਰ ਆਈ ਗੈਂਗਸਟਰ ਮਾਫੀਆ ਲੈ ਕੇ ਆ ਗਈ। ਤੇ ਇਹ ਸਰਕਾਰ ਆਈ, ਇਹ ਭੂਮੀ ਮਾਫੀਆ ਲੈ ਕੇ ਨਹੀਂ ਆਈ, ਆਪ ਭੂਮੀ ਮਾਫੀਆ ਬਣ ਗਏ। ਇੱਕ ਗੱਲ ਚੇਤੇ ਰੱਖਿਓ,
ਪੰਜਾਬ ਦੀਆਂ ਜ਼ਮੀਨਾਂ ਖੋਹਣਾ ਜਿਹੜਾ ਹੈ ਉਹ ਮਕਸਦ ਨਹੀਂ ਹੈ। ਪੰਜਾਬ ਦੇ ਡੈਮੋਗ੍ਰਾਫ ਨੂੰ ਵਿਗਾੜਨਾ ਇਹ ਬੜੀ ਗੁੱਝੀ ਸਾਜ਼ਿਸ਼ ਹੈ ਇਸ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ। ਸਾਡਾ ਡੈਮੋਗ੍ਰਾਫ ਚੇਂਜ ਕਰਨਾ। ਇਹ ਜਿਹੜੇ ਜ਼ਮੀਨਾਂ ਕੱਟੀਆਂ ਜਾ ਰਹੀਆਂ ਨਾ, ਜਿਹੜੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ, ਇਹਨਾਂ ਜ਼ਮੀਨਾਂ ਦੇ ਉੱਤੇ ਵਸਣਾ ਕਿਹਨੇ ਹੈ? ਸਾਡੀ ਤਾਂ ਪਾਪੂਲੇਸ਼ਨ ਡਾਊਨ ਹੋ ਗਈ ਹੈ ਵਨ ਚਾਈਲਡ ਪਾਲਿਸੀ ਦੇ ਨਾਲ। ਇਹਨਾਂ ਜ਼ਮੀਨਾਂ ਤੇ ਗੈਰ ਪੰਜਾਬੀਆਂ ਨੇ ਵਸਣਾ ਆ ਕੇ। ਇਸ ਗੈਰ ਪੰਜਾਬੀਆਂ ਨੂੰ ਵਸਾ ਕੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਰਾਹੀਂ ਤਬਾਹ ਕਰਨ ਦਾ ਇੱਕ ਯਤਨ ਹੈ। ਇਹ ਮਾਮੂਲੀ ਗੱਲ ਨਹੀਂ ਹੈ ਸਾਧ ਸੰਗਤ ਜੀ। ਇਸ ਪੱਖੋਂ ਵੀ ਸਾਨੂੰ ਜਿਹੜਾ ਹੈ ਬਹੁਤ ਸੁਚੇਤ ਹੋਣ ਦੀ ਲੋੜ ਹੈ। ਆ ਬੀਬੀ ਜੀ ਮਤਾ ਪੜ੍ਹ ਕੇ ਗਏ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਤੁਰੰਤ ਕਰਾਏ ਜਾਣ। ਹੋ ਕਿਉਂ ਨਹੀਂ ਰਹੇ? ਫਾਇਦਾ ਕਿਹਨੂੰ ਹੈ? ਫਾਇਦਾ ਹੈ ਮੌਜੂਦਾ ਜਿਹੜੀ ਸਥਾਪਿਤ ਧਿਰ ਹੈ ਉਹਨੂੰ ਸਭ ਤੋਂ ਵੱਡਾ ਫਾਇਦਾ ਹੈ ਜੇ ਇਲੈਕਸ਼ਨ ਨਹੀਂ ਹੁੰਦੇ ਤਾਂ। ਤੇ ਫਿਰ ਰਲਿਆ ਕੌਣ ਹੈ ਕੇਂਦਰ ਸਰਕਾਰ ਦੇ ਨਾਲ, ਬੀਜੇਪੀ ਦੇ ਨਾਲ, ਜਿਹਨੂੰ ਉਹ ਫਾਇਦਾ ਦੇ ਰਹੀ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਨਾ ਕਰਵਾ ਕੇ? ਫਾਇਦਾ ਨਹੀਂ ਦੇ ਰਹੀ ਹੈ। ਕਿਉਂ ਨਹੀਂ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਵਾਉਂਦੀ? ਕਿਉਂ ਇਹਨਾਂ ਨੂੰ ਸ਼ੈਲਟਰ ਦੇ ਰਹੀ ਹੈ? ਕਿਉਂ ਇਹਨਾਂ ਨੂੰ ਜਿਹੜਾ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਰਹੀ ਆ? ਇਹ ਉਹਦੀ ਬਦਨੀਤੀ ਨਹੀਂ ਹੈ? ਕਿੰਨਾ ਕੁ ਚਿਰ ਤੁਸੀਂ ਕੁਕੜੀ ਦੇ ਖੰਭਾਂ ਵਾਂਗੂ ਇਹਨਾਂ ਨੂੰ ਆਪਣੇ ਥੱਲੇ ਲੁਕੋ ਕੇ ਰੱਖੋਗੇ? ਆਖਰ ਨੂੰ ਤਾਂ ਬਾਹਰ ਕੱਢਣਾ ਪਊਗਾ ਇਹਨਾਂ ਨੂੰ। ਔਰ ਭਾਰਤ ਸਰਕਾਰ ਨੂੰ ਤੁਰੰਤ ਅੱਜ ਦਾ ਇਹ ਇਜਲਾਸ ਜਿਹੜਾ ਹੈ ਇਹ ਵੀ ਮੰਗ ਕਰਦਾ ਹੈ, ਭੈਣ ਜੀ ਨੇ ਜਿਹੜਾ ਹੈ ਉਹ ਤੁਹਾਡੀ ਪ੍ਰਵਾਨਗੀ ਲਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਕਰਾਏ ਜਾਣ। ਜੇ ਇਲੈਕਸ਼ਨ ਨਹੀਂ ਹੁੰਦੇ ਤਾਂ ਫਿਰ ਇਹ ਭਗੌੜਾ ਦਲ ਤੇ ਬੀਜੇਪੀ ਜਿਹੜੀ ਹੈ ਇਹ ਰਲੇ ਹੋਏ ਆ, ਰਲੇ ਹੋਏ ਆ। ਆ ਕਰਨੈਲ ਸਿੰਘ ਜੀ ਪੰਜੋਲੀ ਬੈਠੇ ਆ, ਇਹਨਾਂ ਨੇ ਇੱਕ ਗੱਲ ਸੁਣਾਈ ਮੈਨੂੰ, ਮੈਂ ਸਾਂਝੀ ਕਰਦੇ ਆ, ਬੜੀ ਵਧੀਆ ਸੀ। ਕਹਿੰਦੇ ਜਦੋਂ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਨਾ ਤੇ ਮੇਰੇ ਇੱਕ ਦੋਸਤ ਤੇ NSA ਲਾਤਾ। ਬਰਨਾਲਾ ਸਰਕਾਰ ਵੇਲੇ NSA ਲੱਗ ਗਿਆ ਤੇ ਜਦੋਂ ਬਰਨਾਲਾ ਸਰਕਾਰ ਸੁਰਜੀਤ ਸਿੰਘ ਜੀ ਬਰਨਾਲਾ ਨੂੰ ਤਲਬ ਕੀਤਾ ਨਾ ਅਕਾਲ ਤਖਤ ਸਾਹਿਬ ਤੇ ਕਹਿੰਦਾ ਮੇਰਾ ਦੋਸਤ ਪੰਜੋਲੀ ਸਾਹਿਬ ਕਹਿੰਦੇ ਮੇਰਾ ਉਹ ਦੋਸਤ ਜਿਹੜਾ ਸੀ ਨਾ ਕਹਿਣ ਲੱਗਿਆ ਯਾਰ ਚੱਲੀਏ ਅੰਮ੍ਰਿਤਸਰ। ਕਹਿੰਦਾ ਕਿਉਂ? ਕਹਿੰਦੇ ਬਰਨਾਲਾ ਸਾਹਿਬ ਨੇ ਮੇਰੇ ਤੇ NSA ਲਵਾਈ ਸੀ, ਮੈਂ ਉੱਥੇ ਦਾ ਤਮਾਸ਼ਾ ਦੇਖਣਾ। ਕਹਿੰਦੇ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਹੱਥ ਜੋੜ ਕੇ ਗਲ 'ਚ ਫੱਟੀ ਪਾ ਕੇ ਫਸੀਲ ਦੇ ਸਾਹਮਣੇ ਖੜੇ ਨਾ ਤੇ ਮੇਰਾ ਉਹੀ ਦੋਸਤ ਮੈਨੂੰ ਕਹਿੰਦਾ ਯਾਰ ਇਉਂ ਜੀ ਕਰਦਾ ਵੀ ਮੈਂ ਬਰਨਾਲਾ ਸਾਹਿਬ ਦੇ ਪੈਰੀਂ ਹੱਥ ਲਾਵਾਂ ਜਿਹੜਾ ਤਮਾਸ਼ਾ ਦੇਖਣ ਗਿਆ ਸੀ। ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਗਵਾਹ ਹੈ, ਜਿਹੜਾ ਵੀ ਉੱਥੇ ਪੇਸ਼ ਹੋ ਜਾਂਦਾ ਨਾ ਤਨੋਂ ਮਨੋਂ ਉਹ ਸਿੱਖ ਸੰਗਤ ਦੇ ਵਿੱਚ ਰਹਿਮਤ ਦਾ ਪਾਤਰ ਬਣ ਕੇ ਨਿਕਲਦਾ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ, ਸ਼ਾਇਦ ਆਖਰੀ ਵੀ ਹੋਵੇ, ਜਿਹੜਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਿਕਾਰ ਲੈਣ ਦੀ ਬਜਾਏ ਤਿਰਸਕਾਰ ਲੈ ਕੇ ਨਿਕਲਿਆ ਉੱਥੋਂ। ਇਤਿਹਾਸ ਦਾ ਪਹਿਲਾ ਪਰਸਨ, ਸ਼ਾਇਦ ਇਤਿਹਾਸ 'ਚ ਕਦੇ ਹੋਵੇ ਵੀ ਨਾ, ਪਹਿਲਾ ਪਰਸਨ ਹੈ ਜਿਹੜਾ ਸੰਗਤ ਦਾ ਸਤਿਕਾਰ ਲੈਣ ਦੀ ਬਜਾਏ ਉੱਥੋਂ ਤਿਰਸਕਾਰ ਲੈ ਕੇ ਨਿਕਲਿਆ। ਸ੍ਰੀ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ। ਔਰ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਕਹਿ ਦਿਆਂ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਹੈ ਨਾ ਤੇ ਮੈਂ ਪਹਿਲਾਂ ਹੀ ਅਕਾਲ ਤਖਤ ਦਾ ਜਥੇਦਾਰ ਨਹੀਂ ਹਾਂ ਜਿਹਨੇ ਇਹ ਸੇਵਾ ਸੰਭਾਲੀ ਹੈ। ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ, ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ, ਉਹ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਟਾਰੀ ਦੇ ਵਿੱਚ 1940 ਦੇ ਵਿੱਚ ਕਾਨਫਰੰਸ ਹੋਈ ਸੀ, ਸਰਬ ਹਿੰਦ ਕਾਨਫਰੰਸ। ਦੂਜੇ ਜਥੇਦਾਰ ਊਧਮ ਸਿੰਘ ਜੀ ਨਾਗੋਕੇ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ, 4 ਸਾਲ ਦੋਵੇਂ ਅਹੁਦਿਆਂ ਤੇ ਰਹੇ ਤੇ ਉਹਨਾਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਈਨੈਂਸ਼ੀਅਲੀ ਬਹੁਤ ਮਜ਼ਬੂਤ ਹੋਈ, ਕਿਉਂਕਿ ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅਤੇ ਇੱਕ ਸ਼੍ਰੀ ਤਰਨਤਾਰਨ ਸਾਹਿਬ, ਇਹਨਾਂ 4 ਗੁਰਦੁਆਰਾ ਸਾਹਿਬਾਨ ਦਾ ਸਿੱਧਾ ਪ੍ਰਬੰਧ ਜਿਹੜਾ ਸੀ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਲਿਆ ਗਿਆ। ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਰਦਾਰ ਊਧਮ ਸਿੰਘ ਜੀ ਨਾਗੋਕੇ। ਤੀਸਰੇ ਜਥੇਦਾਰ ਅਛਰ ਸਿੰਘ ਜੀ, ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਹੋਣ ਤੋਂ ਬਾਅਦ, ਔਰ ਇਹਨਾਂ ਦੀ ਅਗਵਾਈ ਦੇ ਵਿੱਚ ਕਰਨਾਲ ਦੇ ਵਿੱਚ ਸਰਬ ਹਿੰਦ ਅਕਾਲੀ ਕਾਨਫਰੰਸ ਹੋਈ। ਫਿਰ ਜਥੇਦਾਰ ਮੋਹਨ ਸਿੰਘ ਜੀ ਤੁੜ, ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਇਹਨਾਂ ਦੀ ਖਾਸੀਅਤ ਹੈ, ਜਦੋਂ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਤੁੜ ਸਾਹਿਬ ਤੁਹਾਡੀ ਪ੍ਰਧਾਨਗੀ ਜਿਹੜੀ ਹੈ ਨਾ
ਹੁਣ ਸਾਨੂੰ ਚੰਗੀ ਨਹੀਂ ਲੱਗਦੀ, ਕਹਿੰਦੇ ਆ ਲਓ ਅਸਤੀਫਾ, ਤੇ ਘਰੇ ਤੁਰ ਗਏ। ਘਰੇ ਤੁਰ ਗਏ, ਕਹਿੰਦੇ ਠੀਕ ਆ ਲਓ, ਆ ਲਓ। ਤੇ ਚੌਥੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ, ਜਿਹੜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ, ਜਿਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸਾਂਭੀ। ਗਿਆਨੀ ਭੁਪਿੰਦਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਜੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀ, ਜਥੇਦਾਰ ਅਕਾਲ ਤਖਤ ਸਾਹਿਬ ਵੀ ਰਹੇ, ਉਹ ਰਾਜ ਸਭਾ ਦੇ ਮੈਂਬਰ ਬਣੇ। ਔਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਤੇ ਉਹਦੇ ਪਹਿਲੇ ਚੀਫ ਮਿਨਿਸਟਰ ਬਣੇ ਗੁਰਮੁਖ ਸਿੰਘ ਜੀ ਮੁਸਾਫਰ, ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਜਿਹੜੇ ਕਹਿੰਦੇ ਆ ਨਾ ਕਿ ਅਕਾਲ ਤਖਤ ਦਾ ਜਥੇਦਾਰ ਜੀ ਪ੍ਰਧਾਨ ਬਣਨਾ ਚਾਹੁੰਦਾ ਸੀ, ਫਲਾਨਾ ਟਮਕਾ, ਇਹ ਇਤਿਹਾਸ ਹੈ ਸਾਡਾ, ਇਹ ਕੋਈ ਮਾੜੀ ਗੱਲ ਨਹੀਂ ਹੈ। ਇਹ ਸਾਡਾ ਇਤਿਹਾਸ ਹੈ। ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਅਧੋਗਤੀ ਆਈ ਹੈ ਤੇ ਉਦੋਂ ਫਿਰ ਧਾਰਮਿਕ ਬੰਦਿਆਂ ਨੇ, ਧਾਰਮਿਕ ਸਾਡੀ ਲੀਡਰਸ਼ਿਪ ਨੇ ਰਾਜਨੀਤੀ ਦੀ ਕਮਾਂਡ ਵੀ ਜਿਹੜੀ ਆ ਉਹ ਨਾਲ ਸੰਭਾਲੀ ਹੈ। ਔਰ ਮੈਂ ਅਕਾਲ ਪੁਰਖ ਅੱਗੇ ਅਰਦਾਸ ਕਰਦਾ, ਜਿਹੜਾ ਤੁਸੀਂ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ, ਮੈਂ ਉਸ ਵਿਸ਼ਵਾਸ ਤੇ ਖਰਾ ਉਤਰਨ ਦਾ ਜਿਹੜਾ ਹੈ ਉਹ ਯਤਨ ਕਰੂੰਗਾ। ਸਾਧ ਸੰਗਤ ਜੀ, ਤੁਸੀਂ ਮੇਰੇ ਨਾਲ ਚੱਲੋਗੇ। ਤੁਸੀਂ ਮੈਨੂੰ ਘੋੜਾ ਬਣਾ ਕੇ ਮੈਦਾਨ 'ਚ ਛੱਡਤਾ ਹੈ, ਬਸ ਇੰਨੀ ਅਪੀਲ ਹੈ ਕਿ ਡਾਹਾ ਨਾ ਪਾਇਓ ਜੇ, ਫਿਰ ਭੱਜਿਆ ਨਹੀਂ ਜਾਣਾਗਾ, ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ। ਜੇ ਡਾਹਾ ਪਾਤਾ ਤੇ ਫਿਰ ਘੋੜੇ ਤੋਂ ਭੱਜਿਆ ਨਹੀਂ ਜਾਣਾ, ਫਿਰ ਦੋਸ਼ ਮੈਨੂੰ ਨਾ ਦਿਓ ਜੀ, ਵਰਨਾ ਕਾਮਯਾਬੀ ਵੱਟ ਤੇ ਹੈ। ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ, ਕੇਵਲ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ। ਸਰਕਾਰ ਬਣਾ ਕੇ ਪੰਥ ਦੀ ਸੇਵਾ, ਪੰਜਾਬ ਦੀ ਸੇਵਾ ਸਾਡਾ ਮਕਸਦ ਹੈ। ਇਹ ਸਾਡਾ ਮਕਸਦ ਹੈ। ਰਾਜ ਭਾਗ ਭੋਗਣਾ ਸਾਡਾ ਮਕਸਦ ਹੈ। ਔਰ ਅੱਜ ਦੇ ਡੈਲੀਗੇਟ ਇਜਲਾਸ ਦੇ ਵਿੱਚ ਮੈਂ ਇਹ ਵੀ ਜਿਹੜਾ ਹੈ ਉਹ ਕਹਿਣਾ, ਮੈਂ ਪਹਿਲਾਂ ਵੀ ਕਿਹਾ 5 ਮੈਂਬਰੀ ਕਮੇਟੀ ਨੂੰ ਕਿ ਮੈਂ ਜਿੰਨਾ ਚਿਰ ਇਸ ਸੇਵਾ ਤੇ ਰਹੂੰਗਾ, ਮੈਂ ਕੋਈ ਇਲੈਕਸ਼ਨ ਕਦੇ ਵੀ ਨਹੀਂ ਲੜਨੀ ਹੈ, ਨਾ ਐਮਸੀ ਦੀ ਤੇ ਨਾ ਐਮਪੀ ਦੀ, ਨਾ ਪ੍ਰਧਾਨਗੀ ਛੱਡ ਕੇ ਤੇ ਨਾ ਪ੍ਰਧਾਨਗੀ ਤੇ ਹੁੰਦਿਆਂ, ਕੋਈ ਵੀ ਨਹੀਂ ਲੜਨੀ। ਮੈਂ ਬਿਲਕੁਲ ਨਹੀਂ ਲੜਨੀ। ਮੈਂ ਸੱਚੀ ਗੱਲ ਹੈ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਤਿਆਰ ਨਹੀਂ ਸੀ। ਮੈਂ ਤਾਂ ਭੈਣ ਜੀ ਨੂੰ ਵੀ ਫੋਨ ਦੇ ਉੱਤੇ ਕਿਹਾ ਸੀ, ਸਾਡੇ ਸਤਵੰਤ ਕੌਰ ਜੀ ਨੇ, ਮੈਂ ਇਹਨਾਂ ਨੂੰ ਫੋਨ ਤੇ ਕਿਹਾ ਭੈਣ ਜੀ ਤੁਸੀਂ ਬਣ ਜਾਓ, ਥੋੜ੍ਹੇ ਚਿਰ ਬਾਅਦ ਦੇਖ ਲਿਓ, ਪਰ ਮੇਰਾ ਖਹਿੜਾ ਛੜਾਓ। ਇਹ ਮੈਨੂੰ ਕਹਿੰਦੇ ਨਹੀਂ, ਮੈਂ ਨਹੀਂ ਬਣਨਾ ਹੈ। ਸਾਡੀ ਫੋਨ ਤੇ ਗੱਲਬਾਤ ਹੋਈ, ਇਹ ਕਹਿੰਦੇ ਨਹੀਂ ਮੈਂ ਨਹੀਂ ਬਣਨਾ ਹੈ। ਔਰ ਸੱਚੀ ਗੱਲ ਦੱਸਾਂ, ਮੈਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਦਾ, ਮੇਰਾ ਪਰਿਵਾਰ ਵੀ ਮੇਰੇ ਨਾਲ ਨਾਰਾਜ਼ ਹੈ ਕਿ ਤੁਸੀਂ, ਕਿਉਂਕਿ ਜੋ ਪਿਛਲੇ 6 ਮਹੀਨੇ ਕੁੱਕੜ ਖੇ ਸਵਾਹ ਮੇਰੇ ਸਿਰ 'ਚ ਪਾਈ ਹੈ ਨਾ, ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਵੀ ਇਸ ਪੰਗੇ 'ਚ ਨਹੀਂ ਪੈਣਾ। ਔਰ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਜਿਹੜਾ ਦੇਖਦਿਆਂ ਮੈਂ ਆਪਣੇ ਪਰਿਵਾਰ ਦੀ ਰਾਏ ਨੂੰ ਦਰਕਿਨਾਰ ਕੀਤਾ। ਬਿਲਕੁਲ ਬਿਲਕੁਲ। ਔਰ ਮੈਂ ਕਹਿਣਾ ਚਾਹੁੰਦਾ ਭਗੌੜੇ ਦਲ ਨੂੰ, ਮੈਂ ਕਹਿਣਾ ਚਾਹੁੰਦਾ ਜਿਹੜੀ ਸਰਦਾਰ ਕੁਲਵਿੰਦਰ ਸਿੰਘ ਜੀ ਕਹਿ ਰਹੇ ਨੇ, 2 ਗੱਲਾਂ ਮੈਨੂੰ ਪਤਾ ਲੱਗੀਆਂ ਸੀ। ਇੱਕ ਤਾਂ ਭਗੌੜੇ ਦਲ ਦਾ ਆਗੂ ਕਹਿੰਦਾ ਕਿ ਇਹ ਗ੍ਰੰਥੀ ਹੁੰਦੇ ਆ, ਗ੍ਰੰਥੀ, ਇਹਨਾਂ ਨੂੰ ਕੀ ਪਤਾ ਹੁੰਦਾ ਪੋਲਿਟਿਕਸ ਦਾ, ਗ੍ਰੰਥੀਆਂ ਨੂੰ ਪੋਲਿਟਿਕਸ ਦਾ ਕੀ ਪਤਾ ਹੁੰਦਾ। ਤੁਹਾਨੂੰ ਦੱਸਾਂਗੇ ਕਿ ਗ੍ਰੰਥੀਆਂ ਦੀ ਪੋਲਿਟਿਕਸ ਹੁੰਦੀ ਕਿਸ ਤਰ੍ਹਾਂ ਦੀ ਹੈ। ਦੂਜਾ ਉਹ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਤਾ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਉਹ 1 ਮਹੀਨਾ ਹੁੰਦੀ ਹੈ। ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ, 1 ਮਹੀਨਾ ਮਿਆਦ ਹੁੰਦੀ ਹੈ। ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਿਜਾ ਕੇ ਮੈਨੂੰ ਖੜਾ ਕਰਤਾ ਹੈ। ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ, ਤੇਰੇ ਸਿਰ ਦੇ ਉੱਤੇ, ਪੈਰਾਂ 'ਚ ਨਹੀਂ ਬਿਠਾਇਆ, ਤੇਰੇ ਸਿਰ ਤੇ ਬਿਠਾਤਾ ਮੈਨੂੰ। ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਗਾ। ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਹੈ। ਸੋ ਮੈਂ 5 ਮੈਂਬਰੀ ਕਮੇਟੀ ਦਾ ਧੰਨਵਾਦ ਕਰਾਂ। ਮੇਰੇ ਕੋਲ ਲਫ਼ਜ਼ ਨਹੀਂ ਹੈ ਇਹਦੇ ਕਿ ਮੈਂ ਕਿਹੜੇ ਲਫ਼ਜ਼ਾਂ 'ਚ ਧੰਨਵਾਦ ਕਰਾਂ, ਕਿਉਂਕਿ ਮੈਨੂੰ ਵੀ ਪਤਾ ਹੈ ਕਿ ਜੇ ਮੇਰੇ ਤੇ ਦਬਾਅ ਪੈ ਸਕਦਾ ਹੈ, ਮੇਰੇ ਤੇ ਦਬਾਅ ਪੈ ਸਕਦਾ ਹੈ, ਪ੍ਰਧਾਨਗੀ ਨਾ ਲਓ, ਤੁਸੀਂ ਪ੍ਰਧਾਨਗੀ ਵਾਲੇ ਪਾਸੇ ਨਾ ਜਾਓ। ਲਾਲਚ, ਡਰ, ਭੈ, ਗੰਦਗੀ ਖਿਲਾਰਨ ਦੀਆਂ ਧਮਕੀਆਂ, ਬਹੁਤ ਕੁਛ, ਤੇ ਇਹਨਾਂ ਵਿਚਾਰਿਆਂ ਤੇ ਵੀ ਦਬਾਅ ਪਿਆ ਹੋਣਾ, ਤੇ ਇਹਨਾਂ ਨੇ ਉਸ ਦਬਾਅ ਨੂੰ ਦਰਕਿਨਾਰ ਕਰਕੇ ਅਕਾਲ ਤਖਤ ਸਾਹਿਬ ਵੱਲ ਜਿਹੜਾ ਮੁੱਖ ਕੀਤਾ ਹੈ। ਮੈਂ ਇਹਨਾਂ ਦਾ ਲਫ਼ਜ਼ ਨਹੀਂ ਮੇਰੇ ਕੋਲੇ ਪੰਜਾਂ ਦਾ ਹੀ,
ਕਿ ਮੈਂ ਇਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰਾਂ। ਇਹਨਾਂ ਨੇ ਜਿਹੜੀ ਸੇਵਾ ਨਿਭਾਈ ਹੈ ਔਰ ਉਹ ਇਤਿਹਾਸ ਜਦੋਂ ਲਿਖਿਆ, ਇਹ ਇਤਿਹਾਸ ਲਿਖਿਆ ਜਾਣਾ 2 ਦਸੰਬਰ ਵਾਲਾ, ਤੇ ਜਦੋਂ ਇਤਿਹਾਸ ਲਿਖਿਆ ਗਿਆ ਨਾ ਤੇ ਸੱਚ ਜਾਣਿਓ ਕਿਤਾਬਾਂ ਲਿਖੀਆਂ ਜਾਣੀਆਂ ਨੇ, ਇਹਨਾਂ 5 ਦੇ ਨਾਂ ਲਿਖੇ ਜਾਣੇ ਵਿੱਚ ਉਸ ਇਤਿਹਾਸ ਦੇ ਵਿੱਚ। ਹਾਂ, ਉਹ ਵੀ ਲਿਖੇ ਜਾਣੇ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦਿਆਂ। ਸ਼ਾਮ ਨੂੰ ਟੈਲੀਵਿਜ਼ਨਾਂ ਦੇ ਉੱਤੇ ਬੈਠਣਗੇ ਉਹਨਾਂ ਦੇ ਵਿਦਵਾਨ, ਖੌਤੀ ਵਿਦਵਾਨ, ਕਿ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ 6 ਤਰੀਕ ਨੂੰ, ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ। ਹਾਂਜੀ ਹਾਂਜੀ, ਉਸ ਹੁਕਮਨਾਮੇ ਦੇ ਵਿੱਚ ਕੀ ਹੈ? ਕਹਿੰਦੇ ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਅਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਅਵਾ ਕਰਕੇ ਕੁਝ ਧਿਰਾਂ ਸਿਆਸੀ ਲਾਭ ਲੈਣ ਦਾ ਯਤਨ ਕਰ ਰਹੀਆਂ। ਆਪ 30 ਅਗਸਤ ਨੂੰ ਅਕਾਲ ਤਖਤ ਸਾਹਿਬ ਤੋਂ ਮੋਰਚਾ ਸ਼ੁਰੂ ਕਰਨਾ, ਕੋਈ ਲਾਊਗਾ ਪਾਬੰਦੀ ਉਹਨਾਂ ਤੇ? ਕਿੱਡੀ ਕਮਾਲ ਦੀ ਗੱਲ ਹੈ। ਅਸੀਂ ਤਾਂ ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚਾਓ। 12 ਮਿਸਲਾਂ ਸੀ, 12 ਦੀਆਂ 12 ਮਿਸਲਾਂ ਭਾਵੇਂ ਆਪਸ 'ਚ ਲੜਦੀਆਂ ਸੀ, ਪਰ 12 ਦੀਆਂ 12 ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੀਆਂ ਸੀ। ਹਰ ਮਿਸਲ ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ ਸੀ, ਤੇ ਜਿਹੜੇ ਅੰਮ੍ਰਿਤ ਸੰਚਾਰ ਤੋਂ ਬਾਅਦ ਜਿਹੜੀ ਕੋਈ ਮਾਇਆ ਭੇਟ ਇਕੱਠੀ ਹੁੰਦੀ ਸੀ, ਉਹਦੇ ਵਿੱਚੋਂ ਇੱਕ ਹਿੱਸਾ ਸਾਰੀਆਂ ਮਿਸਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜਦੀਆਂ ਸੀ, ਇਸ ਲਈ ਕਿ ਸਾਡੀ ਅਕਾਲ ਤਖਤ ਸਾਹਿਬ ਨਾਲ ਸਾਂਝ ਹੈ। ਤੇ ਇਹ ਕਹਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਾ ਮੰਨੀ ਜਾਏ। ਕਿੰਨੀ ਹੈਰਾਨੀ ਦੀ ਗੱਲ ਹੈ। ਆਪ ਹੀ ਇਸ ਹੁਕਮਨਾਮੇ 'ਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਕਿੰਨੀ ਕਮਾਲ ਦੀ ਗੱਲ ਹੈ। ਕੰਟਰਾਡਿਕਟਰੀ ਨਹੀਂ ਹੈ ਕਿ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਿਰਾਂ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਅਵਾ ਕਰਕੇ ਸਿਆਸੀ ਲਾਭ ਲੈਣ ਦੀਆਂ ਕੋਸ਼ਿਸ਼ ਕਰ ਰਹੀਆਂ। ਕਿੰਨੀ ਕਮਾਲ ਦੀ ਗੱਲ। ਤੇ ਜਿਹੜੀ ਲਾਸਟ ਦੇ ਵਿੱਚ ਗੱਲ ਕੀਤੀ ਉਹਨੇ ਤਾਂ ਸਿਰਾ ਹੀ ਲਾਤਾ। ਕਹਿੰਦੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਨਹੀਂ ਮੰਨਦੇ, ਕਹਿੰਦੇ ਉਹਨਾਂ ਨੂੰ ਵੀ ਮੁਬਾਰਕ। ਕੱਲ ਨੂੰ ਕਹਿਣਗੇ ਨਸ਼ੇ ਛੱਡ ਦਿਓ, ਜਿਹੜਾ ਨਹੀਂ ਛੱਡਦਾ ਉਹਨਾਂ ਨੂੰ ਨਸ਼ੇ ਮੁਬਾਰਕ। ਕੇਸ ਰੱਖ ਲਓ, ਜਿਹੜਾ ਨਹੀਂ ਰੱਖਦਾ ਉਹਨਾਂ ਨੂੰ ਮੌਨ ਘੋਣ ਵੀ ਪਰ ਮੁਬਾਰਕ। ਸ੍ਰੀ ਅਕਾਲ ਤਖਤ ਸਾਹਿਬ ਐਂ ਆਦੇਸ਼ ਕਰਦਾ ਹੁੰਦਾ। ਪਰ ਮੈਨੂੰ ਲੱਗਦਾ ਹੈ ਕਿ ਜਿਹਨੇ ਡਰਾਫਟਿੰਗ ਲਿਖੀ ਹੈ ਨਾ, ਕਿਉਂਕਿ ਜਥੇਦਾਰ ਸਾਹਿਬਾਨਾਂ ਨੇ ਡਰਾਫਟਿੰਗ ਨਹੀਂ ਲਿਖੀ, ਇਹ ਮੇਰਾ ਪੱਕਾ ਦਾਅਵਾ ਹੈ। ਜਿਹਨੇ ਵੀ ਇਹ ਡਰਾਫਟਿੰਗ ਲਿਖੀ ਹੈ ਉਹ ਸਿਰੇ ਦਾ ਬੇਵਕੂਫ, ਤੇ ਜਾਂ ਉਹਨੂੰ ਸਮਝ ਹੀ ਕੋਈ ਨਹੀਂ। ਉਹਨੂੰ ਸਮਝ ਹੀ ਕੋਈ ਨਹੀਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਡਰਾਫਟਿੰਗ ਜਿਹੜੀ ਹੈ ਉਹ ਕਿਵੇਂ ਲਿਖੀ ਦੀ ਹੈ। ਅੱਜ 5 ਸਿੰਘ ਸਾਹਿਬਾਨ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਹੈ, ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਹਜੂਰ ਸਾਹਿਬ ਜੀ ਦੇ ਸਿੰਘ ਸਾਹਿਬ, 5 ਸਾਲ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਕੀਤੀ ਹੈ। 5 ਸਾਲ। ਔਰ ਇਹ ਮੇਰੇ ਸਾਥੀ ਸਿੰਘ ਸਾਹਿਬਾਨ ਜਿਹੜੇ ਨੇ ਗਵਾਹ ਨੇ, ਇੱਕ ਵੀ ਅੱਖਰ ਮੇਰੀ ਮਰਜ਼ੀ ਤੋਂ ਬਿਨਾਂ ਔਰ ਮੇਰੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਹੁਕਮਨਾਮੇ ਦੇ ਵਿੱਚ ਨਹੀਂ ਪਿਆ ਹੈ। 5 ਸਾਲ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਹਿਣਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਵੱਲ ਮੂੰਹ ਕਰਕੇ ਡਰਾਫਟਿੰਗਾਂ ਲਿਖੀਆਂ। 5 ਸਾਲ ਡਰਾਫਟਿੰਗਾਂ ਲਿਖੀਆਂ, ਬਹੁਤ ਕੁਝ ਕਿਹਾ ਗਿਆ ਕਿ ਐਂ ਕਰ ਦੋ, ਐਂ ਕਰ ਦੋ, ਕਦੇ ਵੀ ਨਹੀਂ ਮੰਨੀ। ਔਰ ਅੱਜ ਇਹੀ ਕਾਰਨ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਤਖਤ ਦੀ ਸੇਵਾ ਕੀਤੀ ਤੇ ਪੰਥ ਅੱਜ ਮਾਣ ਦੇ ਰਿਹਾ। ਕਦੇ ਵੀ ਮੈਂ ਸੱਚੀ ਗੱਲ ਕਹਿਣਾ, ਝੂਠ ਨਹੀਂ ਕਹਿਣਾ। ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਗੱਲ ਕਹੀ ਸੀ। ਮੈਂ ਕਿਹਾ ਦੇਖ, ਤੂੰ ਮੈਨੂੰ ਜਥੇਦਾਰ ਬਣਾਇਆ, ਕੋਈ ਸ਼ੱਕ ਨਹੀਂ ਹੈ, ਬਣਦਾ ਹੀ ਉਹਨਾਂ ਦੀ ਪ੍ਰਵਾਨਗੀ ਨਾਲ ਹੈ। ਮੈਂ ਤੇਰਾ ਕਦੇ ਮਾੜਾ ਨਹੀਂ ਸੋਚਦਾ, ਤੇ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾੜਾ ਮੈਂ ਸੁਪਨੇ 'ਚ ਨਹੀਂ ਸੋਚਦਾ। ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਅਸੂਲਾਂ ਦੇ ਵਿਚਕਾਰ ਗੱਲ ਆ ਗਈ, ਮੈਂ ਉਹਦੇ ਅਸੂਲਾਂ ਨਾਲ ਖੜਨਾ, ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ। ਔਰ ਮੈਂ ਖੜ ਗਿਆ ਸੀ। ਕਿਸੇ ਨੂੰ ਗੁੱਸਾ ਲੱਗਿਆ, ਕਿਸੇ ਨੂੰ ਨਹੀਂ ਲੱਗਿਆ, ਮੈਨੂੰ ਕੋਈ ਪਤਾ ਨਹੀਂ। ਮੈਂ ਸੱਚੀ ਗੱਲ ਤੁਹਾਨੂੰ ਦੱਸਦਾ, ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਦਾ। ਔਰ ਮੈਂ ਆਪਣੇ ਸਿਧਾਂਤ ਨਾਲ ਖੜ ਗਿਆ, ਆਪਣੇ ਅਸੂਲ ਨਾਲ ਖੜ ਗਿਆ। ਜੋ ਪੰਥ ਦੀਆਂ ਭਾਵਨਾਵਾਂ ਸੀ, ਮੈਂ ਉਹਨਾਂ ਭਾਵਨਾਵਾਂ ਨਾਲ ਖੜ ਗਿਆ ਜੀ, ਔਰ ਖੜਾ ਰਹੂੰਗਾ। ਇਹ ਗੱਲ ਪੱਕੀ ਹੈ। ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹੁਣ ਤੁਸੀਂ ਯਤਨ ਕਰੋ ਪਿੰਡਾਂ ਦੇ ਵਿੱਚ ਜਾ ਕੇ, ਔਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਝੋਲੀਆਂ ਅੱਡ ਕੇ ਉਹਨਾਂ ਨੂੰ, ਜਿਵੇਂ ਪੰਜੋਲੀ ਸਾਹਿਬ ਕਹਿੰਦੇ ਨੇ ਕਿ ਇਹ ਚੁੱਲ੍ਹਾ ਜਿਹੜਾ ਹੈ ਪੰਥ ਦਾ ਚੁੱਲ੍ਹਾ ਹੈ, ਇਹ ਤਪ ਗਿਆ, ਇਹਦੇ 'ਤੇ ਆ ਜਾਓ, ਸਾਰੇ ਇਕੱਠੇ ਹੋ ਜਾਓ, ਬੇਨਤੀਆਂ ਕਰੋ। ਤੁਹਾਡੀ ਇਹ ਸੇਵਾ ਹੋਏਗੀ, ਲੈ ਕੇ ਆਓ।
ਮੈਂ ਨਹੀਂ ਕਹਿੰਦਾ ਵੱਡੇ ਲੀਡਰਾਂ ਨੂੰ ਲੈ ਕੇ ਆਓ, ਜਿਹੜਾ ਵੀ ਉਹਨਾਂ ਨਾਲ ਜੁੜਿਆ, ਵਰਕਰ ਕੈਡਰ ਜਿਹੜਾ ਵੀ ਉਹਨਾਂ ਨਾਲ ਜੁੜਿਆ, ਯਤਨ ਕਰੋ। ਤੇ ਜੇ ਮੇਰੀ ਲੋੜ ਪਈ ਮੈਨੂੰ ਆਵਾਜ਼ ਮਾਰ ਦਿਓ, ਮੈਂ ਵੀ ਆ ਜਾਵਾਂਗਾ ਤੁਹਾਡੇ ਨਾਲ ਉਸ ਪਰਿਵਾਰ ਦੇ ਘਰ ਝੋਲੀ ਅੱਡ ਕੇ ਜਿਹੜਾ ਹੈ ਉਹ ਬੇਨਤੀ ਕਰਨ ਵਾਸਤੇ ਮੈਂ ਵੀ ਤਿਆਰ ਹੋਊਂਗਾ। ਅਸੀਂ ਝੋਲੀ ਲੈ ਕੇ ਜਾਵਾਂਗੇ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਕਿ ਆ ਜਾਓ ਸਾਡੇ ਨਾਲ ਇਕੱਠੇ ਹੋ ਕੇ ਚੱਲੀਏ। ਆਪਾਂ ਜਿਹੜੇ ਪੰਥ ਪ੍ਰਸਤ ਹੈ, ਜਿਹੜੇ ਕੌਮ ਪ੍ਰਸਤ ਹੈ, ਅਸੀਂ ਉਹਨਾਂ ਅੱਗੇ ਬੇਨਤੀਆਂ ਕਰਾਂਗੇ ਕਿ ਆਓ ਸਾਰੇ ਰਲ ਮਿਲ ਕੇ ਬੈਠੀਏ, ਇਕੱਠੇ ਹੋਈਏ, ਤਾਂ ਕਿ ਸਾਡਾ ਜਿਹੜਾ ਹੈ, ਜਿਹੜਾ ਰੁਤਬਾ ਸਾਡਾ ਖੁੱਸਿਆ, ਅਸੀਂ ਉਸ ਰੁਤਬੇ ਨੂੰ ਜਿਹੜਾ ਹੈ ਉਹ ਮੁੜ ਕੇ ਹਾਸਲ ਕਰ ਸਕੀਏ। ਮੈਂ ਸਾਰੇ ਡੈਲੀਗੇਟਾਂ ਦਾ ਫਿਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ। ਇੱਕ ਬੇਨਤੀ ਹੈ, ਹਾਂ, ਕੋਈ ਸਮਾਂ ਸੀ 1947 ਤੋਂ ਪਹਿਲਾਂ ਵੀ ਤੇ 1947 ਤੋਂ ਬਾਅਦ। ਆਪ ਜੀ ਨੂੰ ਮੈਂ ਦੱਸਦਾ ਇਤਿਹਾਸ ਦੀ ਗੱਲ ਕਿ ਪੰਜਾਬ ਦੀਆਂ, ਉਦੋਂ ਸਾਂਝਾ ਪੰਜਾਬ ਹੁੰਦਾ ਸੀ 47 ਤੋਂ ਪਹਿਲਾਂ, ਤੇ 47 ਤੋਂ ਬਾਅਦ ਜਿਹੜਾ ਹੈ, ਜਿਹੜਾ ਪੰਜਾਬ ਸੀ ਉਸ ਦੀਆਂ ਵੀ ਜਿਹੜੀਆਂ ਸਿਆਸੀ ਸਰਗਰਮੀਆਂ ਦੀ ਰਾਜਧਾਨੀ ਕੈਪੀਟਲ ਜਿਹੜੀ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਸੀ। ਤੇ ਹੁਣ ਅੰਮ੍ਰਿਤਸਰ ਸਾਹਿਬ ਆਪਾਂ ਰਾਜਧਾਨੀ ਜਿਹੜੀ ਹੈ ਉਹ ਬਣਾਉਣੀ ਆ ਆਪਣੀ। ਚੰਡੀਗੜ੍ਹ ਤੇ ਦਾਅਵਾ ਨਹੀਂ ਛੱਡਣਾ। ਇਹਦਾ ਮਤਲਬ ਇਹ ਨਹੀਂ ਕਿ ਚੰਡੀਗੜ੍ਹ ਤੋਂ ਦਾਅਵਾ ਛੱਡ ਦਿਆਂਗੇ, ਚੰਡੀਗੜ੍ਹ ਦਾਅਵਾ ਰੱਖਾਂਗੇ, ਪਰ ਪੰਜਾਬ ਨੂੰ ਆਪਣੀ ਕੈਪੀਟਲ ਬਣਾਵਾਂਗੇ, ਆਪਣੀ ਰਾਜਧਾਨੀ ਬਣਾਵਾਂਗੇ। ਦਫ਼ਤਰ ਇੱਥੇ ਹੋਏਗਾ। ਤੇ ਦਫ਼ਤਰ ਚਲਾਇਆ ਸਰਦਾਰ ਚਰਨਜੀਤ ਸਿੰਘ, ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰੂੰਗਾ, ਕਿਉਂਕਿ 5 ਮੈਂਬਰੀ ਭਰਤੀ ਕਮੇਟੀ ਨੂੰ ਚਲਾਇਆ ਜਿਹੜਾ ਉਹ ਸਰਦਾਰ ਚਰਨਜੀਤ ਸਿੰਘ ਬਰਾੜ। ਤੇ ਮੈਂ ਬਾਬਾ ਬੇਦੀ ਜੀ, ਬਾਬਾ ਸਰਬਜੋਤ ਸਿੰਘ ਜੀ ਬੇਦੀ ਜੋ ਸਪੈਸ਼ਲ ਇਨਵਾਈਟੀ ਨੇ, ਮਾਨਯੋਗ ਸਿੰਘ ਸਾਹਿਬ, ਪ੍ਰੋਫੈਸਰ ਮਨਜੀਤ ਸਿੰਘ ਜੀ, ਮਾਨਯੋਗ ਸਿੰਘ ਸਾਹਿਬ, ਗਿਆਨੀ ਕੇਵਲ ਸਿੰਘ ਜੀ, ਹੋਰ ਜਿਹੜੇ ਸਪੈਸ਼ਲ ਇਨਵਾਈਟੀ ਵੀ ਆਏ ਨੇ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਆਖਰੀ ਬੇਨਤੀ ਕਿ ਆਪਾਂ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਜਾਣਾ। ਮੈਂ ਚਾਹੁੰਦਾ ਕਿ ਮੇਰੇ ਨਾਲ ਸੱਜੇ ਖੱਬੇ ਤੁਸੀਂ ਹੋਵੋ। ਅਰਦਾਸ ਹੋਗੀ, ਲੰਗਰ ਛਕਾਂਗੇ, ਬਹਿਨੇ ਆ ਤੇ ਇੰਤਜ਼ਾਰ ਕਰਾਂਗੇ। ਜਦੋਂ ਤੁਸੀਂ ਕਹਿਣਾ ਚਲੋ ਜੀ, ਆਪਾਂ ਉਦੋਂ ਚੱਲਾਂਗੇ। ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਸਾਂਝੇ ਰੂਪ 'ਚ ਅਰਦਾਸ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਦੇ ਆ ਗਿਆਨੀ ਕੇਵਲ ਸਿੰਘ ਜੀ, ਭਾਈ ਮਨਜੀਤ ਸਿੰਘ ਜੀ, ਜਥੇਦਾਰ ਸਾਹਿਬਾਨ ਪ੍ਰੋਫੈਸਰ ਸਾਹਿਬ, ਉਹ ਵੀ ਆ ਕੇ ਸਿੰਘ ਸਾਹਿਬ, ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਸਨਮਾਨ ਕਰਨਗੇ। ਵੱਖ-ਵੱਖ ਸੰਸਥਾਵਾਂ ਸਤਿਕਾਰ ਕਰ ਰਹੀਆਂ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ। ਔਰ ਬੇਨਤੀ ਹੈ ਕਿ ਅਰਦਾਸ ਉਪਰੰਤ ਸਾਰੀਆਂ ਸੰਗਤਾਂ ਨੂੰ ਕਿ ਪ੍ਰਸ਼ਾਦਾ ਪਾਣੀ ਛਕ ਕੇ ਆਪਾਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਔਰ ਸਾਡੇ ਪੰਥਕ ਕੌਂਸਲ ਦੇ ਪ੍ਰਧਾਨ ਬੀਬੀ ਸਤਵੰਤ ਕੌਰ ਜੀ, ਸਮੁੱਚੀ ਲੀਡਰਸ਼ਿਪ, ਸਾਰੇ ਆਪਾਂ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਵੀ ਕਰਨੀ ਹੈ, ਗੁਰੂ ਮਹਾਰਾਜ ਦਾ ਆਸ਼ੀਰਵਾਦ ਕਰਨਾ। ਫਿਰ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਟੀਮ ਨੂੰ, ਪ੍ਰਧਾਨ ਸਾਹਿਬ ਨੂੰ, ਬੀਬੀ ਜੀ ਨੂੰ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਸੱਜਣ ਸਿੰਘ ਜੀ ਨਿਊਯਾਰਕ ਵੱਲੋਂ ਸਨਮਾਨ ਕੀਤਾ ਜਾਊਗਾ। ਭਾਈ ਆਪਣੇ ਪ੍ਰੋਫੈਸਰ ਮਨਜੀਤ ਸਿੰਘ ਜੀ, ਗਿਆਨੀ ਕੇਵਲ ਸਿੰਘ ਜੀ ਸਾਹਿਬ ਉਹ ਸਨਮਾਨ ਕਰ ਰਹੇ ਨੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਰਿੰਦਰਪਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਰਣਜੀਤ ਸਿੰਘ ਜੀ ਛਜਲਵੱਡੀ, ਸਾਬਕਾ ਐਮਐਲਏ ਸਾਹਿਬ, ਉਹਨਾਂ ਦਾ ਵੀ ਧੰਨਵਾਦ। ਸਾਰੀ ਸੰਗਤ ਦਾ ਧੰਨਵਾਦ। ਛਜਲਵੱਡੀ ਸਾਹਿਬ ਧੰਨਵਾਦ ਜੀ। ਸੰਗਤ ਨੂੰ ਬੇਨਤੀ ਹੈ ਗੁਰੂ ਮਹਾਰਾਜ ਦਾ ਸਤਿਕਾਰ ਬਰਕਰਾਰ ਰੱਖੋ। ਵਾਹਿਗੁਰੂ ਜੀ, ਪਹਿਲਾ ਅਰਦਾਸ ਪ੍ਰਬੰਧਕ ਕਮੇਟੀ ਦੇ ਮੈਂਬਰ ਵਾਹਿਗੁਰੂ ਜੀ, ਸਾਰੇ ਅਰਦਾਸ ਹਮਾਰੀ ਜੀਓ ਪਿੰਡ